ਇਹ ਮਕਾਨ ਇਸ ਤਰ੍ਹਾਂ ਬਣਾਇਆ ਮੈਂ ਸਾਰਾ ਜਿੱਥੇ ਵੇਂਦਾ ਸੀ ਨਾ ਇੱਟਾਂ ਪਈਆਂ ਉੱਥੇ ਸੂਆ ਇੱਥੇ ਪਾਉਂਦਾ ਤੇ ਇੱਟਾਂ ਲੈ ਜਾਂਦਾ ਇਹਦਾ ਕਿ ਮੈਂ ਤੁਹਾਨੂੰ ਆਪਣਾ ਰੰਗ ਬਦਲ ਕੇ ਵਿਖਾਵਾਂ। ਚਿੱਟਾ ਸੀ, ਇਹਨੇ ਮੰਤਰ ਪੜਿਆ ਤੇ ਰੰਗ ਕਾਲਾ ਹੋ ਗਿਆ ਤੇ ਅਗਲੇ ਮੰਤਰ ਦੇ ਆਖਰੀ 2 ਲਫ਼ਜ਼ ਭੁੱਲੀ ਜਾ ਰਿਹਾ ਤਾਂ ਹਾਲੇ ਤੱਕ ਕੁਝ ਯਾਦ ਨਹੀਂ ਆਉਂਦਾ। ਕਾਲਾ ਹੀ ਹੈ ਉੱਥੇ ਹੀ ਫਸਿਆ। ਨਾਲ ਤੈਨੂੰ ਰਾਤੇ ਤੇ ਕਾਹਦੀ ਟੈਨਸ਼ਨ, ਤੇਰਾ ਨਾਲ ਹੀ ਦੇ ਉੱਤੇ ਤੇ ਅੱਡਾ ਸੀ। ਹਾਂ ਭਾਜੀ ਨਹੀਂ ਉਹ ਚਿੱਟਾ ਹੁੰਦਾ ਰਿਹਾ ਉਹ। अस्सलाम वालेकुम जी, प्रोग्राम में खुश आमदीद। ਸਾਜੀ ਮੈਂ ਇੱਕ ਗੱਲ ਕਰੀ ਕਿੰਨੇ ਦਿਨ ਹੋ ਗਏ यार तेनू है किन्ने किया कटिंग दा? ਸਾਜੀ ਸਾਨੂੰ ਕਾਪੀ ਕਰਦਾ ਵਾ ਤੇ ਜ਼ਲੀਲ ਹੋਏਗਾ। अल्लाह माफी या अल्लाह। ਸਾਜੀ ਦਾ ਉਹਨਾਂ ਨੇ ਉਹ ਸਪਰੇਅ ਵੀ ਦਿੱਤੀ ਸੀ, ਕਹਿੰਦਾ ਉਹ दो पैसे ना दें किसी ਨੂੰ ਕਿਉਂਕਿ 4 ਹਾਲੇ ਮਿਲੇ ਨਹੀਂ। ਉਹਦਾ ਕਹਿੰਦਾ 4 ਪੈਸੇ ਨਾ ਦੇਂ ਕਿਸੇ ਨੂੰ। 4 ਤੱਕ ਪਹੁੰਚੇ ਨਹੀਂ ਸਾਲਾ, 2 ਤਾਂ ਹੀ। ਉੱਥੇ ਦਿਸਤੋਗੇ ਆਹੋ ਸਾਡੇ ਬੱਚਿਆਂ ਨੂੰ ਫੁੱਲਣ ਫਲਣ ਦਿਓ ਫੈਸ਼ਨ। ਉਹ ਯਾਰ ਮੈਂ ਕਹਿੰਦਾ ਕੋਈ ਅਕਲ ਮੌਤ ਹੁੰਦੀ ਕਿ ਮੈਨੂੰ ਕੀ ਸੱਜਦਾ ਕੀ। ਪਰਸੋਂ ਚੌਥ ਆ ਕੇ ਮੈਨੂੰ ਕਹਿੰਦਾ ਉਸਤਾਦ ਜੀ ਮੈਂ ਕਲੀਨ ਸ਼ੇਵ ਕਰਵਾਉਣਾ। ਐਕਟ ਕਰਿਆ ਕਰਦਾ ਸਾਜੀ ਮੈਂ ਕਿਹਾ ਕਿਉਂ? ਕਹਿੰਦਾ ਮੈਂ ਨਾ ਤਾਂ ਕਿ ਮੈਂ ਐਕਟ ਕਰਾਂ, ਮੈਨੂੰ ਤੁਸੀਂ ਕਹੋ ਕੋਈ ਖਵਾਜਾ ਸਰਾ ਬਣ ਜਾ, ਕੁੜੀ ਬਣ ਜਾ। ਮੈਂ ਕਿਹਾ ਜੇ ਤੇ ਤੂੰ ਐਕਟਿੰਗ ਵਾਸਤੇ ਐਡਾ ਰਿਸਕ ਲੈਣਾ ਨਾ ਫੇਰ ਨਾ ਲੈ। ਆਹੋ ਇਹ ਤੇ ਕਟਿੰਗ ਜੇ ਪਿੰਡਾਂ 'ਚ ਨਹੀਂ ਆਈ ਜਿਹੜੀ ਇਹਨੇ ਕਰਾਈ ਆ ਜੀ। ਉਹ ਭਾਜੀ ਇਹ ਕਟਿੰਗ ਜਿਹੜੀ ਆ ਸਾਜੀ ਮਹਿੰਗੀ ਕਟਿੰਗ ਆ। ਉਸ ਦਿਨ ਰਾਤ ਨੂੰ ਸ਼ੋਅ ਕਰਕੇ ਜਦੋਂ ਆਪਾਂ ਲਾਹੌਰ ਹੋਏ ਸਾਜ ਕਹਿੰਦੇ ਸ਼ੁਕਰ ਕਰ ਤੂੰ ਲੈ ਕੱਟ ਕੇ ਲੈ ਕਾਤਰੀ। ਤੇ ਅੱਗੋਂ ਨਹੀਂ ਉਹ ਗੱਲ ਸਹੀ ਆ, ਉਹ ਗੱਲ ਸਹੀ ਆ ਕਿ ਹੋਣਾ ਵੀ ਉਹਨੇ ਬੜੀ ਅੱਛੀ ਗੱਲ ਕੀਤੀ। ਕਹਿੰਦਾ ਉਹਨੇ ਇਹ ਨਹੀਂ ਕਿਹਾ ਕਿ ਉਸਤਾਦ ਇਦਾਂ ਕਹਿ ਰਿਹਾ ਮੇਰਾ ਦਿਲ ਦੁੱਖ ਗਿਆ, ਮੇਰਾ ਦਿਲ ਟੁੱਟ ਗਿਆ। ਉਹਨੇ ਕੋ ਕਿਹਾ ਕਹਿੰਦਾ ਸਾਜੀ ਇੱਕ ਮੈਂ ਤੁਹਾਨੂੰ, ਤੁਸੀਂ ਕਹਿੰਦੇ ਨਾ ਐਕਟਰ ਨਹੀਂ ਹੈਗਾ ਕਾਲੂ, ਮੈਂ ਤੁਹਾਨੂੰ ਇੱਕ ਵਾਰੀ ਹੈਰਾਨ ਕਰ ਦਿਆਂਗਾ, ਪਰੇਸ਼ਾਨ ਕਰ ਦਿਆਂਗਾ। ਔਰ ਕੀਤਾ ਨਹੀਂ ਮੇਰੇ ਯਾਰ ਨੇ ਹੋਏ ਇਨਸ਼ਾਅੱਲਾ ਕਰਾਂਗੇ। ਇੱਕ ਨਹੀਂ ਯਾਰ ਇੱਕ ਮਿੰਟ, ਉਹ ਦੋਨੋਂ ਨੇ ਫੈਸਲ ਰਾਮੇ ਦਾ ਸ਼ੋਅ ਦੇਖਿਆ ਨਾ ਜਿਹੜਾ ਉੱਚ ਬੈਠਾ ਸੀ। ਨਹੀਂ ਉਸਤਾਦ ਜੀ ਅਸਲ 'ਚ ਇਹੋ ਜਿਹੇ ਬੰਦੇ ਕੋ ਬਰਦਾਸ਼ਤ ਵੀ ਨਹੀਂ ਹੁੰਦਾ ਕਿ ਇਹਨੂੰ ਜ਼ਿਆਦਾ ਕਿਉਂ ਮਿਲ ਰਿਹਾ ਥੱਲੇ ਕਮੈਂਟਸ ਕੇ ਫੈਸਲ ਬਹੁਤ ਅੱਛਾ ਲੱਗ ਰਿਹਾ। ਉਹਨੇ ਸਵੇਰੇ ਆਪਣੀ ਔਰ ਨਹੀਂ ਉਸਤਾਦ ਜੀ ਜਿਸ ਦਿਨ ਮੈਂ ਸੀ ਕਰਾ ਕੇ ਫਰੰਟ ਵਾਲੀ ਆਹੋ ਤੂੰ ਵੀ ਕਰਾਈ ਸੀ। ਇਹ ਉਸਤਾਦ ਦਾ ਤਾਂ ਮਗਰ ਪਿਆ ਸੀ ਮਿੱਠੇ ਕਿੱਥੋਂ ਕਰਾਈ ਆ ਕਿੱਥੋਂ ਕਰਾਈ। ਮੈਂ ਕਿਹਾ ਹਰ ਬੁੱਗੇ ਤੇ ਨਹੀਂ ਸ਼ੂਟ ਕਰਦੀ ਤੇਰਾ ਮਹਾਂਤਰਾ ਹੋਰ ਵਾ। ਸੁਲਤਾਨ ਰਾਈ ਸਾਹਿਬ ਦੇ ਦੋਸਤ ਵਰਗੀ ਗੱਡੀ ਇਹਨਾਂ ਦਾ ਫਿਲਮਾਂ ਚ ਜਿਹੜਾ ਇੱਕ ਆ ਜਿਹੜਾ ਨਾਲ ਹੁੰਦਾ ਉਹ ਜਿਹੜਾ ਨਜਾਇਜ਼ ਮਰਦਾ ਵਿਚਾਰਾ ਐਵੇਂ ਯਾਰੀ ਦੋਸਤੀ 'ਚ। ਪਾਕਿਸਤਾਨੀ ਫਿਲਮਾਂ 'ਚ ਨਾ ਇੱਕ ਬੰਦਾ ਨਜਾਇਜ਼ ਮਰਦਾ ਸਿਰਫ ਆਪਣੀ ਸ਼ੌਕੀ ਦੀ ਵਜ੍ਹਾ ਤੋਂ ਕਿ ਵੀ ਵਿਲਨ ਆ ਰਿਹਾ ਪੁੱਛਣ ਕਿ ਵੀ ਉਹ ਕਿੱਥੇ ਮੌਲਾ, ਤੇ ਉਹ ਐਵੇਂ ਬਾਹਰ ਆ ਗਿਆ ਓਏ ਸਾਨੂੰ ਮਿਲ ਮੌਲੇ ਨੂੰ ਕੀ ਕਹਿਣਾ ਦੱਸ। ਉਹ ਕਹਿੰਦਾ ਲੈ ਤੈਨੂੰ ਮਿਲ ਲੈ। ਤਾਂ ਇਹੋ ਜਿਹਾ ਬੰਦਾ ਗੋਲੀ ਨਾਲ ਨਹੀਂ ਮਰਦਾ, ਸਿਰਫ ਉਹਦੀ ਘੋੜਿਆਂ ਨਾਲ ਮਰਦਾ ਥੱਲੇ ਆ ਕੇ। ਆਹੋ ਨਹੀਂ ਤੇ ਬੰਦਾ ਪੁੱਛੇ ਵੀ ਤੂੰ ਚੁੱਪ ਕੀ ਤੂੰ ਭਾਜੀ ਹੋ ਰਹਿੰਦਾ ਮੈਨੂੰ ਨਹੀਂ ਪਤਾ ਮੈਂ ਤੇ ਤੇ ਉਹਨੇ ਕਹਿਣਾ ਓਏ ਸਾਡੀ ਲਾਸ਼ ਤੋਂ ਲੰਘ ਕੇ ਜਾਏਗਾ ਮੌਲੇ ਦਾ। ਉਹ ਮੌਲੇ ਦਾ ਯਾਰ ਖਲੋ ਕਹਿੰਦਾ ਚਲੋ ਭਾਜੀ ਤੁਸੀਂ ਇੰਨੇ ਤਰਲੇ ਪਾਉਂਦੇ ਹੋ, ਚਲੋ ਮੌਲੇ ਨੂੰ ਬਾਅਦ ਚ ਦੇਖ ਲਾਂਗੇ, ਪਹਿਲੇ ਤੁਸੀਂ ਸਿੱਧੇ ਹੋ ਜਾਓ। ਜਾਂ ਇੰਜ ਕਰਕੇ ਗਾਣਾ ਮੁੱਕਦਾ ਹੀਰੋ ਸਫੈਦੇ ਨਾਲ ਖਲੋਤੇ ਹੁੰਦੇ, ਹੀਰੋ ਇੱਧਰ ਐ ਨਿਕਲ ਉਹ ਜੱਗੇ ਤੈਨੂੰ ਮਾਂ ਲੱਭਣ ਡਈ ਹੂੰ ਤੇ ਹੋ ਗਿਆ। ਆਹੋ ਨਹੀਂ ਇੱਕ ਯਾਰ ਹੁੰਦਾ ਵਾ ਆਹੋ। ਉਹ ਜਿਹੜਾ ਹੀਰੋ ਨਾਲ ਵੀ ਬਹੁਤਾ ਭੂਤਰਿਆ ਫਿਰਦਾ ਹੁੰਦਾ ਫਿਲਮ 'ਚ। ਹਾਂਜੀ ਹਾਂਜੀ ਉਹਦੇ ਮੋਢੇ ਬਹੁਤੇ ਉੱਚੇ ਹੁੰਦੇ ਉਹਦੇ ਨਾਲ ਕਿ ਵੀ ਮੈਂ ਜੱਗੇ ਦਾ ਯਾਰ ਆ, ਮੌਲੇ ਦਾ ਯਾਰ ਆ। ਸਾਡੀ ਸੁਲਤਾਨ ਰਾਈ ਸਾਹਿਬ ਦਾ ਵੀ ਸਰਕਟ ਹੁੰਦਾ ਸੀ ਹਰ ਫਿਲਮ 'ਚ ਜਿੱਦਾਂ ਮੁੰਨਾ ਬਾਈ ਦਾ ਨਹੀਂ। ਆਹੋ ਅੱਛਾ ਵੀ ਐਡਾ ਸੀਰੀਅਸ ਐਕਟਰ ਆ ਵੀ ਲਾਈਕ ਮੁਹੰਮਦ ਅਲੀ ਸਾਹਿਬ ਕੀ ਐਕਟਰ ਨੇ ਸੀਰੀਅਸ ਵਹੀਦ ਮੁਰਾਦ ਸਾਹਿਬ ਤੇ ਉਹਨਾਂ ਦੇ ਨਾਲ ਹੁਣ ਮਤਲਬ ਇੱਕ ਕਾਮੇਡੀਅਨ ਪਾਇਆ ਤੇ ਉਹਨਾਂ ਨੂੰ ਜੋ ਮਰਜ਼ੀ ਜੁਗਤ ਕਰ ਰਿਹਾ ਤੇ ਉਹ ਸਿਰਫ ਅੱਗੋਂ ਇੱਕੋ ਗੱਲ ਕਰਦਾ ਬੱਕ ਨਾ ਹੋਏ ਬਸ ਮਤਲਬ ਉਹਨੂੰ ਕਹਿ ਕੁਛ ਨਹੀਂ ਰਿਹਾ, ਪੂਰੀ ਫਿਲਮ 'ਚ ਨਾਲ ਆ ਉਹ ਜੁਗਤਾਂ ਵੀ ਕਰੀ ਜਾ ਰਿਹਾ। ਉਹਨੇ ਮਾੜੀ ਮਾੜੀ ਗੱਲ ਤੋਂ ਬੰਦਾ ਮਾਰੀ ਜਾ ਰਿਹਾ। ਉਹਨੇ ਕਹਿਤਾ ਯਾਰ ਦੱਸ ਵੀ ਮੁਹੰਮਦ ਅਲੀ ਸਾਹਿਬ ਉਹ ਜਿਹੜੇ ਸਾਡੇ ਚਾਕਲੇਟ ਹੀਰੋ ਵਹੀਦ ਮੁਰਾਦ ਸਾਹਿਬ, ਸ਼ਾਹਦ ਸਾਹਿਬ ਹੋ ਗਏ, ਨਦੀਮ ਸਾਹਿਬ ਹੋ ਗਏ, ਇਹਨਾਂ ਨੂੰ ਜੁਗਤ ਮਤਲਬ ਕਾਮੇਡੀਅਨ ਨੂੰ ਕਹੀ ਜਾ ਰਿਹਾ ਹੈ ਕਿ ਨਾਲ ਬਾਜੀ ਬਾਬਾ ਜੀ ਜੁਗਤ ਕਰਕੇ ਨਾਲ ਐ ਵੀ ਕਰ ਕਹਿੰਦਾ ਓਏ ਬੱਕ ਨਾ ਡਬਾ। ਚਲੋ ਜੀ ਉਹ ਜਨਾਬ ਉਹ ਵਿਚਾਰੇ ਤੇ ਇਹ ਕਰੈਕਟਰ ਹੁੰਦੇ ਨੇ ਹਨਾ। ਅੱਛਾ ਉਦੋਂ ਸਾਰੀ ਕੰਬੀਨੇਸ਼ਨ ਚੱਲਦਾ ਸੀ ਕਿ ਹੀਰੋ ਦਾ ਨਾਲ ਲਾਜ਼ਮੀ ਇੱਕ ਸੰਦੇਸ਼ ਟੈਪ ਸੁਨੇਹਾ ਦੇਣ ਵਾਲਾ ਜਿਹੜਾ ਨਾ ਉਹ ਫਨੀ ਜਿਹਾ ਕਰੈਕਟਰ ਪਾਉਂਦੇ ਹੁੰਦੇ ਸੀ, ਜਿਵੇਂ ਲੈਰੀ ਟੈਪ ਹੁੰਦਾ ਸੀ, ਮਨਵਰ ਦੀ ਸਾਹਿਬ ਸਾਰੇ ਨਾਲ ਅਟੈਚ ਕਰਦੇ ਹੁੰਦੇ ਸੀਗੇ ਤੇ ਫਿਲਮ ਤੱਕ ਸੋਹਣੀ ਹਿੱਟ ਹੋ ਜਾਵੇ। ਇੱਕ ਬੰਦੇ ਨੇ ਆ ਕੇ ਕਹਿਣਾ ਮੌਲਿਆ ਓਏ ਮਾਂ ਮਾਰਤੀ ਉਹ ਵੈਰੀਆਂ ਨੇ ਤੇ ਉਹਦੀ ਚਪੇੜ ਸਿੱਟ ਦਿੰਦਾ ਸੀ ਜਿਹੜਾ ਵਿਚਾਰਾ ਐਡੇ ਦੁੱਖ ਨਾਲ ਕਹਿ ਰਿਹਾ ਓਏ ਕੀ ਕਹਿ ਦਿੱਤਾ ਬਕਵਾਸ ਬੰਦ ਕਰ ਓਏ ਠਾਓ। ਕਹਿੰਦਾ ਮੌਲਿਆ ਮੈਂ ਝੂਠ ਨਹੀਂ ਬੋਲ ਰਿਹਾ, ਜਾ ਵੇਖ ਲੈ ਜਾ। ਉਸਤਾਦ ਜੀ ਦਿਖਾ ਦਿਓ ਫਿਲਮ, ਤੁਹਾਡੀ ਮਿਹਰਬਾਨੀ। ਵੱਡੇ ਪ੍ਰੋਜੈਕਟ ਕਿਹੜੀ ਫਿਲਮ? ਉਹ ਬਸ਼ੀਰਾ ਕਿਹੜੀ ਕਹਿੰਦੇ ਆ ਯਾਰ ਮੈਂ ਦੇਖੀ ਹੋਈ ਆ
ਹੁਣ ਤੁਸੀਂ ਦੇਖੋ ਨਾ ਵੀ ਇਹ ਜਿਹੜੀ ਕਟਿੰਗ ਉਸਤਾਦ ਜੀ ਮੰਮੀ ਡੈਡੀ ਬੱਚੇ ਜਿਹੜੇ ਹਲਕੇ ਸਕੂਟੀ ਟੈਬ ਲੈ ਕੇ ਹਾਂਜੀ। ਨਿਕਲਦੇ ਸ਼ਾਮ ਨੂੰ 5 ਵਜੇ ਤੋਂ ਬਾਅਦ ਇਹ ਪਾਰਕ ਦਾ ਗੇੜਾ ਲਾ ਕੇ ਅੰਦਰ ਨੈਣ ਦੇਖੀ ਟੂਲ ਪਲਾਜ਼ਾ ਲੁੱਟਣ ਵਾਲੇ ਆ। ਉਹ ਮੈਂ ਹੈ ਹੀ ਮੰਮੀ ਡੈਡੀ ਵੀ ਇਦਾਂ ਦੇ ਬੰਦੇ ਸਕੀ ਫੂਫੂ ਦੀ ਸੇਲ ਪਾਰ ਕਰਕੇ ਹੋ ਜਾਂਦੇ। ਇਹੋ ਜਿਹਾ ਡਾਕੂ ਲੁੱਟਣ ਜਾਵੇ ਨਾ ਤੇ ਬੰਦਾ ਕੋਈ ਘਬਰਾਉਂਦਾ ਨਹੀਂ ਤੇ ਕਹਿੰਦਾ ਨਾ ਕੱਢਦੇ ਜੋ ਕੁਛ ਹੈਗਾ ਤੇ ਬੰਦਾ ਕਹਿੰਦਾ ਉਹ ਭਾਜੀ ਤੁਹਾਡੀ ਮਿਹਰਬਾਨੀ ਮੈਨੂੰ ਕੁਛ ਕਹਿਣਾ ਭਾਜੀ ਆ ਲਓ ਫੜੋ ਇਹ ਕਹੇ ਨਾ ਕਿ ਕੱਢਦੇ ਜੋ ਕੁਛ ਹੈਗਾ ਅੱਛਾ ਜੀ ਕੱਢ ਦਈਏ ਅਗਰ ਬੈਸ ਆਹੋ ਤੇ ਨਾਲ ਤੋਂ ਜਾਨੀ ਕਿ ਹੈ ਜਾਨੀ ਕਿ ਕੱਢਦੇ ਅੱਛਾ ਮਤਲਬ ਜਿੰਨੇ ਪੈਸੇ ਤੈਨੂੰ ਦੇ ਦਈਏ ਹੈ ਅੱਛਾ ਆਹੋ ਇੰਨਾ ਹੀ ਸੀ ਲੈਂਦੇ ਅੱਗੋਂ ਵੀ ਕਰਦਾ ਹਾਂਜੀ ਇਹੀ ਮੈਂ ਕਹਿ ਰਿਹਾ ਅੱਛਾ ਠੀਕ ਚਾਹ ਪੀਏ ਯਾਰ ਮੈਂ ਡਾਕਾ ਮਾਰਨਾ ਉਹ ਕਰ ਲੈਣੇ ਡਾਕੇ ਦਾ ਵੀ ਬੈਤ ਸਹੀ ਬੈ ਤੇ ਸਹੀ ਉਹ ਯਾਰ ਬਾਹਰ ਨਾਜ਼ਰੀਨ ਬਾਦਸ਼ਾਹ ਤਰ੍ਹਾਂ ਲੱਗ ਗਈਆਂ ਹਾਂ ਕਿਸ ਤਰ੍ਹਾਂ ਲੱਗੀਆਂ ਤੈਨੂੰ ਪਤਾ ਮੈਨੂੰ ਨੇ ਦਿਖਾਇਆ ਮੈਂ ਹੈਰਾਨ ਹੋ ਗਿਆ ਸਾਜੀ ਮੈਂ ਪਹਿਲੀ ਵਾਰੀ ਵੇਖੀ ਕਿ ਤਾਰ ਨਿਕਲੀ ਵਿੱਚੋਂ ਪੂਰੀ ਉਸਤਾਦ ਜੀ ਤੁਹਾਡੀ ਕਾਸ਼ਤਕਾਰੀ ਕਾਮਯਾਬ ਹੋ ਗਈ ਆ ਉਹ ਸਾਰੀ ਫਸਲ ਹਰੀ ਰਾਤੀ ਇੰਨੀ ਪਾਲਕ ਆਈ ਆ ਜਿਹੜਾ ਰਾਤੀ ਕੰਮ ਹੋਇਆ ਓਏ ਹੁਣ ਕੀ ਹੋ ਗਿਆ ਕੀ ਹੋਇਆ ਜੀ? ਯਾਰ ਅਸੀਂ ਚੱਲ ਜਾਂਦੇ ਆ ਪਿੱਛੋਂ ਘਰੋਲਾ ਬਣ ਜਾਂਦਾ ਲਿਆਸ ਤੂੰ ਤੇ ਅੱਜ ਪਹਿਲੇ ਦਿਨ ਆਇਆ ਜੀ ਤੂੰ ਵੀ ਇੰਜ ਕਹਿ ਰਿਹਾ ਜਿਵੇਂ ਰੋਜ਼ ਤੇਰਾ ਅੱਛਾ ਹੁਣ ਕੀ ਹੋ ਗਿਆ ਪਹਿਲੇ ਕਹਿੰਦਾ ਕਿ ਪਾਲਕ ਹੀ ਨਹੀਂ ਆਈ ਮੈਂ ਕਿਹਾ ਸ਼ਾਇਦ ਪਾਲਕ ਨੂੰ ਨਾਲ ਅੱਛਾ ਪਾਲਕ ਵਾਲੀ ਗੱਲ ਤੋਂ ਤੂੰ ਕਿਹਾ ਹੁਣ ਕੀ ਹੋਇਆ ਮੈਂ ਤਾਂ ਦੱਸ ਇਹ ਸਾਡਾ ਲਿਆਸ ਅੰਜਮ ਯਾਰ ਫੈਸਲਾਬਾਦ ਦਾ ਬੜਾ ਅੱਛਾ ਆਰਟਿਸਟ ਬੜਾ ਅੱਛਾ ਜੀ ਉਸਤਾਦ ਜੀ ਮੈਂ ਇਹਨਾਂ ਦੇ ਲਾਈਵ ਡਰਾਮੇ ਇੱਕ ਦੋ ਦੇਖੇ ਬਹੁਤ ਅੱਛਾ ਆਰਟਿਸਟ ਹਾਂ ਇੱਕ ਤੇ ਅੱਛਾ ਆਰਟਿਸਟ ਆ ਦੂਜੀ ਗੱਲ ਇਹ ਆ ਕਿ ਇਹਦਾ ਫਿਰ ਜਗ੍ਹਾ ਮੂੰਹ ਮਾਰਦਾ ਨਹੀਂ ਵੇਖਿਆ ਇਹਨੂੰ ਕਿ ਵੀ ਉੱਥੇ ਵੀ ਆ ਰਿਹਾ ਮੈਂ ਫੈਸਲ ਨੂੰ ਕਿਹਾ ਫੈਸਲ ਯਾਰ ਕੋਈ ਥੋੜਾ ਜ਼ਰਾ ਚੇਂਜ ਮਾਰੀਏ ਕਹਿੰਦਾ ਸਾਜੀ ਲਿਆ ਸੰਜਮ ਫੈਸਲ ਦਾ ਜੋ ਮਰਜ਼ੀ ਭਾਵੇਂ ਜਿੰਨਾ ਮਰਜ਼ੀ ਲੜ ਪਵੇ ਵੀ ਇਹਦੇ ਨਾਲ 10,000 ਜਗ੍ਹਾ ਤੇ ਲੜ ਰਿਹਾ ਇੱਕ ਮਿਸਾਲ ਆ ਭੌਂਕਾ ਕਹੀ ਜਾ ਰਿਹਾ ਇਹਨੂੰ ਓਏ ਤੇ ਭੌਂਕਾ ਵਾ ਤੇ ਬਗੈਰਤ ਤੇ ਫਲਾਣਾ ਓਏ ਐ ਲੇਕਿਨ ਇਹ ਨਹੀਂ ਨਾ ਹੈਗਾ ਤੇ ਉਹਨੂੰ ਪੁੱਛੀ ਕੋਈ ਬੰਦਾ ਪੁੱਛੇਗਾ ਯਾਰ ਮਿੱਠਾ ਕੈਸਾ ਆਰਟਿਸਟ ਫਿਰ ਉਹ ਤੈਨੂੰ ਪਤਾ ਲੱਗੂ ਯਾਰ ਫੈਸਲ ਰਾਮੇ ਐਡਾ ਮਾਸ਼ਾਅੱਲਾ ਹਨਾ ਤੇ ਉਹ ਇਹ ਕਿ ਉਹ ਕੰਡ ਪਿੱਛੇ ਭੌਂਕਣ ਵਾਲਾ ਕੁੱਤਾ ਨਹੀਂ ਹੈਗਾ ਹਾਂਜੀ ਕੰਡ ਪਿੱਛੇ ਅੱਛਾ ਵਾ ਕੰਡ ਪਿੱਛੇ ਅੱਛਾ ਹਾਂ ਬਹੁਤ ਅੱਛਾ ਹੈ। ਕੰਡ ਪਿੱਛੇ ਭੌਂਕਣ ਵਾਲਾ ਨਹੀਂ ਤੇ ਇਲਿਆਸ ਅੰਜਮ ਸਾਹਿਬ ਦੇ ਬਾਰੇ ਵੀ ਮੈਂ ਕਿਹਾ ਯਾਰ ਚਲੋ ਠੀਕ ਆ ਤੇ ਜਨਾਬ ਜੀ ਉਹ ਹੁਣ ਸਾਡੇ ਨਾਲ ਬੈਠੇ ਨੇ ਤੇ ਮੈਂ ਕਿਹਾ ਇੱਕ ਦੋ ਸ਼ੋਆਂ 'ਚ ਬਵੋ ਤੁਹਾਨੂੰ ਸਮਝ ਆ ਜਾਏਗੀ ਤੇ ਫਿਰ ਤੁਸੀਂ ਨਾਲ ਰਲ ਪੈਣਾ ਕਿਸ ਟਾਈਮ ਇਦਾਂ ਹੁੰਦਾ ਬੰਦਾ ਆਰਟਿਸਟ ਬੜਾ ਅੱਛਾ ਹੁੰਦਾ ਆਮਦ ਬੜੀ ਅੱਛੀ ਹੁੰਦੀ ਨਵੀਂ ਜਗ੍ਹਾ ਤੇ ਜਾਂਦਾ ਉਹਨੂੰ ਫਾਰਮੈਟ 'ਚ ਮੈਲਟ ਹੁੰਦੇ ਆ ਸਮਝ ਲੱਗਦੇ ਆ ਉਹਨੂੰ 5 7 10 ਸ਼ੋਅ ਲੱਗਦੇ ਨੇ ਫਿਰ ਉਹ ਜਦੋਂ ਉਹਨੂੰ ਸਮਝ ਆ ਜਾਂਦੀ ਆ ਫਿਰ ਉਹ ਕਹਿੰਦਾ ਵੀ ਓਕੇ ਪਰੇ ਹੋ ਜਾਓ ਹੁਣ ਉਸਤਾਦ ਜੀ ਲਿਆਸ ਸਾਹਿਬ ਦੀ ਵਜ੍ਹਾ ਤੋਂ ਮੈਂ ਨੇਕ ਹੋ ਗਿਆ ਸੀ ਇਲਿਆਸ ਸਾਹਿਬ ਨੂੰ ਮੈਂ ਆ ਇੱਕ ਤੁਹਾਨੂੰ ਵਾਕਿਆ ਰਾਤ ਵਾਲਾ ਸੁਣਾ ਕੇ ਫਿਰ ਇਹਨਾਂ ਨੂੰ ਮੈਂ ਕੁਝ ਪ੍ਰੇਜ਼ ਦੱਸਦਾ ਹਾਂ ਇੱਥੇ ਤੇ ਪ੍ਰੇਜ਼ ਕੀ ਹੈ ਹੈਨਾ ਸ਼ੋਅ 'ਚ ਬਹਿ ਕੇ ਗੱਲ ਕਰਨ ਤੇ ਪ੍ਰੇਜ਼ ਕੀ ਆ ਪਹਿਲੇ ਪ੍ਰੇਜ਼ ਦੱਸ ਲਈਏ ਇੱਕ ਵਾਕਿਆ ਦੱਸ ਪਹਿਲੇ ਵਾਕਿਆ ਸਾਰੇ ਪਹਿਲੇ ਵਾਕਿਆ ਹੈ। ਚਲੋ ਜੀ ਰਾਤੀ ਭਾਜੀ ਕੀ ਹੋਇਆ ਆਪਣਾ ਕਰੈਕਟਰ ਨਹੀਂ ਜੀ ਮੰਮੀ ਡੈਡੀ ਹਾਂਜੀ ਇਹ ਬਾਹਰ ਬੈਠਾ 1:00 ਵਜੇ ਤੇ ਮੇਰੇ ਇੱਕ ਦੋਸਤ ਨੇ ਆਉਣਾ ਸੀ ਉਹਨਾਂ ਨੇ ਕਿਹਾ ਕਿ ਉਹ ਹਾਂਜੀ ਉਮਰ ਨੇ ਤੇ ਉਹ ਮੈਂ ਕਿਹਾ ਯਾਰ ਉਮਰ ਆ ਜਾ ਯਾਰ ਆ ਗਿਆ ਮੈਨੂੰ ਨਾ ਚੁੱਕ ਟੈਪ ਜੀ ਕੱਲ ਪਰਸੋਂ ਇੱਕ ਤੇ ਮੈਨੂੰ ਇੱਕ ਚੀਜ਼ ਜਾਂਦੀ ਆ ਦੂਜੀ ਸ਼ੁਰੂ ਹੋ ਜਾਂਦੀ ਪਤਾ ਨਹੀਂ ਕੀ ਰੌਲਾ ਚੱਲਦਾ ਪਿਆ ਮੇਰੀ ਖੱਬੀ ਸਾਈਡ ਤੇ ਨਾ ਕੜਾਕਾ ਜਿਹਾ ਪਿਆ ਵਾ ਉਹ ਪਤਾ ਨਹੀਂ ਕਦੋਂ ਪਿਆ ਵਾ ਅਕਸਰ ਹਰ ਗਰਮੀਆਂ 'ਚ ਮੇਰੇ ਨਾਲ ਪਤਾ ਕੀ ਹੁੰਦਾ ਏਸੀ ਤੇਜ਼ ਕਰ ਲਿਆ ਅਕਸਰ ਬੰਦਿਆਂ ਨਾਲ ਹੁੰਦਾ ਥੱਲੇ ਗੱਦਾ ਵਾ ਉੱਥੇ ਪਸੀਨਾ ਆਇਆ ਵਾ ਲੱਕ 'ਚ ਇੰਜ ਕਰਕੇ ਪਾਸਾ ਲਿਆ ਵਾ ਪਸੀਨੇ ਤੇ ਏਸੀ ਸਿੱਧਾ ਹੀ ਪਿਆ ਵਾ ਲੱਕ ਤੇ ਡਬਲ ਤੇ ਉਹਨੇ ਖਿੱਚਦਾ ਸਾਰਾ ਕੁਝ ਇਹ ਅਕਸਰ ਬੰਦਿਆਂ ਨਾਲ ਹੁੰਦਾ ਇਹਦਾ ਠੰਡਾ ਹੋ ਗਿਆ ਹਾਂ ਏਦਾਂ ਹੁੰਦਾ ਉਸਤਾਦ ਜੀ ਜਿੰਨੀ ਮਰਜ਼ੀ ਗਰਮੀ ਹੋਵੇ ਏਸੀ 28 ਤੋਂ ਥੱਲੇ ਨਾ ਕਰੋ 28 ਰੱਖੋ ਤਾਂ ਨੈਚੁਰਲ ਲੱਗੇਗਾ ਮਾਹੌਲ ਤੇ ਪੱਖਾ ਹਲਕਾ ਜਿਹਾ ਚਲਾ ਕੇ 28 ਇੱਥੇ 16 20 ਇੱਥੇ ਬਾਹਰੋਂ ਆਇਆ ਬੰਦਾ ਕਰਦਾ ਉਹੀ ਕਹਿ ਰਿਹਾ ਨਾ ਹੁਣ ਕੀ ਹੁੰਦਾ ਵਾ ਜਾਂਦਿਆਂ ਤੁਸੀਂ ਬਹਿ ਗਏ ਏਸੀ 'ਚ ਤੁਸੀਂ ਕਰ ਲਿਆ 20 ਤੇ 16 ਤੇ ਕਿਉਂਕਿ ਉਸ ਟਾਈਮ ਉਸ ਤੋਂ ਬਾਅਦ ਤੁਹਾਡੀ ਅੱਖ ਲੱਗ ਗਈ ਤੇ ਅੱਧੇ ਘੰਟੇ ਬਾਅਦ ਉਹਨੇ ਜਦੋਂ ਆਉਣਾ ਨਾ 16 ਤੇ ਉਹਨੇ ਫਿਰ ਤੁਹਾਡੀ 16 ਬਰਸ ਕੀ ਬਾਲੀ ਉਮਰ ਖਰਾਬ ਕਰ ਦੇਣੀ ਖਾਈ ਤੇ ਰੱਖੋ ਉਹ ਮੈਨੂੰ ਉਹ ਰਾਤੀ ਆਇਆ ਭੈਣ ਹਾਂਜੀ 28 27 ਤੇ ਬਸ ਉਹ ਰਾਤੀ ਆਇਆ ਭਾਈ ਤੇ ਨਾ ਉਧਰ ਉਹ ਲੇਟ ਸੀ ਮੈਂ ਆ ਕੇ ਬਹਿ ਗਿਆ ਹਾਂਜੀ ਤੇ ਆਪਣਾ ਕਰੈਕਟਰ ਜਿਹੜਾ ਬਿੱਲੀ ਦੇ ਬੱਚੇ ਨਾਲ ਲੱਗਾ ਉਹ ਬਿੱਲੀ ਦਾ ਕਹਿੰਦਾ ਬਲੂ ਬੜਾ ਇੱਕੋ ਹੀ ਰਹਿ ਗਿਆ ਫਿਰ ਰਿਹਾ ਸੀ ਹਾਂਜੀ ਉਹਦੇ ਨਾਲ ਲੱਗਾ ਉਹਨੂੰ ਪਾ ਕੇ ਇੱਥੇ ਇੰਜ ਕਰ ਰਿਹਾ ਦੁੱਧ ਰੱਖਿਆ ਮੈਂ ਕਿਹਾ ਅੱਛਾ ਠੀਕ ਮੈਂ ਕਿਹਾ ਸਰਕਾਰ ਇਹਦੀ ਕੀ ਨਸਲ ਆ ਕੋਈ ਇਹ ਤੁਸੀਂ ਪਾਲਿਆ ਇਹ ਵਾਰਾ ਮੈਂ ਕਿਹਾ ਬੇਨਸਲੀਆਂ ਨੇ ਤੇ ਇਹਨਾਂ ਨੇ ਤੇਰੀ ਨਹੀਂ ਬਣਨਾ ਜਿੰਨਾ ਮਰਜ਼ੀ ਦੁੱਧ ਪਿਆਈ ਜਾ ਔਰ ਐਸ ਆਫਿਸ 'ਚ ਤੇ ਜਿੰਨਾ ਮਰਜ਼ੀ ਪਿਆਈ ਜਾਣਾ ਇਹ ਵੀ ਬੜੀ ਹੈ ਇਹ ਨਹੀਂ ਬਣਨੇ ਮੈਂ ਕਿਹਾ ਨਹੀਂ ਇੱਥੋਂ ਨਿਕਲਣਾ ਵਾ
ਤੇ ਇਹਨੇ ਜਾ ਕੇ ਸਿੱਧਾ ਤੇਰੇ ਦੁਸ਼ਮਣਾਂ ਨਾਲ ਬਹਿ ਜਾਣਾ ਜਾ ਕੇ, ਹਾਏ ਹੈਨਾ। ਇਹਨੇ ਤੋਂ ਨਿਕਲਣਾ ਇਹਨੂੰ ਫੋਨ ਆਉਂਦਾ ਪਿਆ। ਇਹਨੇ ਨਿਕਲਣਾ ਹੀ ਆ ਤੇ ਇਹਨੂੰ ਅੱਛਾ ਕਿ ਉਹ ਜਨਾਬ ਜੀ ਜਾਣਦੇ, ਮੈਂ ਕਿਹਾ ਨਾ ਕਰ, ਤੇ ਚੁੱਪ। ਥੋੜੀ ਦੇਰ ਗੁਜ਼ਰੀ, ਇਹ ਬਾਹਰ ਗਿਆ ਵਾ, ਇਹ ਅੰਦਰ ਆਇਆ ਵਾ, ਮੈਨੂੰ ਕਿਹਾ ਪਾਣੀ ਪਿਆ, ਅੰਦਰ ਆਇਆ, ਉਹਨੇ ਉਸਤਾਦ ਜੀ ਡਾਈ ਮਾਰੀ ਆ ਤੇ ਉਹਦੇ ਤੇ ਉਹ ਆਪਣੇ ਸਮੋਸੀ ਤੋਂ ਡਾਈ ਮਾਰੀ ਆ ਸਿੱਧਾ ਮੇਰੀ ਮੰਜੀ ਤੇ ਮੇਰੇ ਇਧਰੋਂ ਦੀ ਇੰਜਨ ਤੇ ਮੈਂ ਇੰਜ ਕਰਕੇ ਨਾ ਇੰਜ ਕੀਤਾ ਉਹਨੂੰ। ਯਾਨੀ ਕਿ ਬੇਬਾਕ, ਬਦਤਮੀਜ਼, ਜਾਹਲ ਔਰ ਨਾ ਡਰ। ਆਪ ਹੁਦਰੀ ਵੀ ਬਿੱਲੀਆਂ ਦੇ ਵਿੱਚੋਂ ਵੀ, ਯਾਨੀ ਬਿੱਲੀਆਂ ਬਾਹਰ ਹੈਗੀਆਂ, ਉਹ ਕਦੀ ਮੰਜੀ ਤੇ ਨਹੀਂ ਚੜਦੀਆਂ, ਅਕਸਰ ਅਵਾਰਾ ਵੀ ਥੱਲੇ ਥੱਲੇ ਫਿਰਦੇ ਰਹਿੰਦੇ ਨੇ, ਬਲੂੰਗੜੇ ਵੀ। ਉਸਤਾਦ ਜੀ ਤੂੰ ਇੱਥੇ ਬੈਠਾ ਵਾ, ਉਹਨੇ ਨਹੀਂ ਵੇਖਣਾ ਕਿ ਇਹ ਗੋਦੀ ਆ, ਇਹ ਕੀ ਆ, ਉਹ ਇਦਾਂ ਦਾ ਬਦਤਮੀਜ਼। ਠੀਕ ਆ ਜੀ, ਲੋ ਜੀ ਉਹ ਨਾ ਇਹ ਬਾਹਰ ਗਿਆ ਤੇ ਉਹ ਇੰਜ ਕਰਕੇ ਇੱਕ ਵਾਰੀ ਮੈਂ ਥੱਲੇ ਲਾਇਆ ਤੇ ਮੈਂ ਮੋਬਾਈਲ ਤੇ ਲੱਗਾ, ਦੂਜੀ ਵਾਰੀ ਉਹਨੇ ਫੇਰ ਛਾਲ ਮਾਰੀ ਆ, ਮੈਂ ਸਰਾਣੇ ਨਾਲ, ਮੈਂ ਕਿਹਾ ਸੱਟ ਵੀ ਨਾ ਲੱਗੇ, ਮੈਂ ਸਰਾਣੇ ਨਾਲ ਧੱਕਾ ਮਾਰਿਆ, ਲੇਕਿਨ ਉਹਨੂੰ ਕੋਈ ਭਾਰ ਨਹੀਂ। ਈਜ਼ੀ ਵੇ ਉਧਰ ਦੇ ਨੂੰ ਇਹ ਪਾਣੀ ਲੈ ਕੇ ਆਇਆ। ਮੈਂ ਕਿਹਾ ਤੈਨੂੰ ਮੈਂ ਕਹੀ ਜਾ ਰਿਹਾ, ਪਤਾ ਕੀ ਗੱਲ ਆ, ਇਹ ਮੇਰੇ ਨਹੀਂ ਵਾਰੇ ਹੈਗਾ ਕੰਮ, ਤੂੰ ਇਹਨੂੰ ਦੁੱਧ ਪਿਆ ਲਿਆ ਸਾਰਾ ਕੁਝ, ਇਹਨੇ ਕਦੀ ਵੀ ਨਹੀਂ ਬਣਨਾ ਤੇਰੇ। ਇਹ ਹੁਣੇ ਅੰਦਰ ਜਾਏਗੀ ਸੈੱਟ ਤੇ, ਮੈਂ ਕਿਹਾ ਦੇਖਾ ਜਿਹੜਾ ਪਿਆ ਨਾ ਥੱਲੇ ਵਾਲਾ ਫਲੋਰ, ਇਹਦੇ ਥੱਲੇ ਮੈਂ ਕਿਹਾ ਅਸੀਂ ਚੌਥੇ ਦਿਨ ਉਹਨੂੰ ਚੁੱਕ ਕੇ ਦੇ ਥੱਲੇ ਇਹਨਾਂ ਦੇ ਗੰਦ ਕੱਢੀ ਦੇ ਸੀ। ਬਿਲਕੁਲ। ਤੇ ਮੈਂ ਕਿਹਾ ਕਿਦੋਂ ਸਮੈਲ ਆ ਰਹੀ, ਕਿਦੋਂ, ਮੈਂ ਕਿਹਾ ਯਾਰ ਸਾਡੇ ਨਹੀਂ ਵਾਰੇ। ਫਿਰ ਮੈਂ ਕਿਹਾ 2-3 ਵਾਰੀ ਇਹਨੇ ਹਾਂਡੀ ਖਰਾਬ ਇਹਨਾਂ ਨੇ ਕੀਤੀ। ਬੜੇ ਕੰਮ ਖਰਾਬ। ਬਿੱਲੀ ਨੂੰ ਐਸੀ ਯਾਰ, ਐਸਾ ਕਿਹੜਾ ਤਾਈ ਆ, ਬਿੱਲੀ ਨੂੰ ਪਤਾ ਹੀ ਨਹੀਂ ਵੀ ਭੁਨਵਾ ਛੋਟਾ ਗੋਸ਼ਤ ਪਿਆ, ਹਾਏ ਔਰ 6-7 ਬੰਦਿਆਂ ਦਾ ਪਿਆ ਵਾ ਤੇ ਮੈਂ ਕੱਲੀ ਆ ਤੇ ਮੈਂ ਉਹ ਬਾਕੀਆਂ ਦਾ ਵੀ ਬਰਬਾਦ ਕਰ ਦੇਣਾ। ਮੈਂ ਥੋੜਾ ਜਿਹਾ ਚਮਚੇ ਨਾਲ ਕੱਢ ਲਵਾਂ, ਕਹੇ ਚਮਚੇ ਨਾਲ ਕੱਢ ਲਵਾਈ ਜਾਂ ਮੈਂ ਥੋੜਾ ਨਹੀਂ, ਮੈਂ ਕਿਹਾ ਇਹਨੇ ਨਾ ਕਰ, ਇਹਨੂੰ ਬੈਠਾ ਰਿਹਾ। ਅੱਛਾ ਉਹ ਫੇਰ ਟੱਪੇ ਦੇ ਆਣ ਨੂੰ, ਮੈਂ ਕਿਹਾ ਯਾਰ ਇਹਦਾ ਕੁਛ ਕਰ, ਤੇਰੀ ਮਿਹਰਬਾਨੀ, ਮੈਨੂੰ ਖੇਚ ਚੜੀ ਜਾ ਰਹੀ, ਇਹਦਾ ਕੁਛ ਕਰ। ਉੱਠ ਕੇ ਲਾਫੇ ਕਰਾਉਣਾ ਸੀ। ਉਹਨੇ ਫੜਿਆ ਵਾ, ਫੜ ਕੇ ਤੇ ਉਹਨੇ ਛਪਰਾ ਨਹੀਂ ਆਪਣਾ ਹਾਂਜੀ ਜਾਨੀ ਕਿ ਚਾਹ ਲਾ ਉੱਤੇ, ਉਹਦੇ ਉੱਤੇ ਰੱਖ ਦਿੱਤਾ, ਉਹਨੂੰ ਉੱਤੋਂ ਬੋਲੀ ਜਾ ਰਹੀ। ਹਾਂਜੀ ਇੰਨੀ ਦੇਰ ਦੇ ਵਿੱਚ ਨਾ ਉਸਤਾਦ ਜੀ 2 ਵਜ ਗਏ, ਓਏ 1:45। ਤੇ ਇੰਨੀ ਦੇਰ ਦੇ ਵਿੱਚ ਨਾ ਕੋਇਲ ਜਾਂ ਕੋਈ ਬੁਲਬੁਲ ਟੈਪ ਨਾ ਕਿਤੇ ਜ਼ਖਮੀ ਆਪਣੀ ਅਲਮਾਰੀ ਨਹੀਂ ਇਹਦੇ ਵਿੱਚ ਵੱਜੀ, ਉੜਦੀ ਮੈਂ ਦੇਖਿਆ, ਮੈਂ ਕਿਹਾ ਉੜਦੀ ਆਈ ਤੇ ਅਲਮਾਰੀ ਦੇ ਵਿੱਚ ਵੱਜੀ ਹੈ ਤੇ ਥੱਲੇ ਡਿੱਗ ਪਈ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ, ਮੈਂ ਕਿਹਾ ਜਰਾ ਫੜ ਕੇ ਲਿਆ ਇਹਨੂੰ, ਮੈਂ ਕਿਹਾ ਇਹਦੇ ਨਾਲ ਪਿਆਰ ਕਰ, ਆ ਵਿਚਾਰੀ ਫੜ, ਮੈਂ ਕਿਹਾ ਦੇਖ ਉਹਨੂੰ ਕੋਈ ਲੱਤ ਬਾਹਰ ਉੜਦੀ। ਮੈਂ ਆ ਕੇ ਦੇਖੀ ਹੈ ਕਿ ਪਾਰ ਮਾਰ ਰਹੀ ਸੀ, ਲੇਕਿਨ ਉਹਦੇ ਕੋਲ ਉਡਾਨ ਨਹੀਂ ਭਰੀ ਗਈ ਤੇ ਉੱਤੋਂ ਰਾਤ 1:30 ਦਾ ਟਾਈਮ ਹੈ, ਕਿਤੇ ਭਟਕ ਗਈ ਹੈ ਤੇ ਕੁੰਜ ਚੋਂ ਵਿਛੜ ਗਈ ਆਪਣੀ ਚ। ਅੱਛਾ ਇਹਨੇ ਇੰਜ ਕਰਕੇ ਫੜਿਆ ਉਹਨੂੰ ਤੇ ਉਹ ਇਹਨੂੰ ਨਾ ਕੋਈ ਚੁੰਝਾ ਮਾਰੇ, ਤੁਰਦੀ ਸਹੀ ਪਈ ਸੀ। ਹੁਣ ਉਹ ਕਰੈਕਟਰ ਉੱਤੇ, ਉਹ ਐਡੀ ਕਿ ਬਿੱਲੀ ਸੀ ਸਿਰਫ ਹਾਲੇ, ਉਹ ਕਰੈਕਟਰ ਉੱਤੇ ਉਹਨੇ ਕਿਤੋਂ ਦੀ ਸਮੈਲ ਲਈ ਹੈ ਜਾਂ ਪਤਾ ਨਹੀਂ ਕੀ ਕੀਤਾ, ਉਹਨੇ ਡਾਈ ਮਾਰੀ ਥੱਲੇ, ਉਹ ਥੱਲੇ ਆਈ ਹੈ। ਉਸ ਤੋਂ ਬਾਅਦ ਉਹ ਜਿਹੜਾ ਪਰਿੰਦਾ ਸੀ ਨਾ, ਉਹਨੇ ਉਡਾਨ ਭਰੀ ਸ਼ਟਰ ਦੇ ਥੱਲੇ ਹੀ, ਹਾਂਜੀ ਅੰਦਰ ਜਿੱਥੇ ਚਾਹ ਦਾ ਅੱਡਾ ਲੱਗਾ, ਹਾਂਜੀ ਅਲਮਾਰੀ ਉਰਲੀ ਸਾਈਡ ਤੋਂ ਚਾਹ ਦੇ ਅੱਡਿਆਂ ਲੁੱਟ ਗਈ ਥੱਲੇ ਹੀ। ਉਹਦੇ ਕੋਲ ਨਹੀਂ ਉੱਡੀ ਆ, ਉਹਨੇ ਜੰਪ ਮਾਰਿਆ ਤੇ ਉਹਨੇ ਦੀ ਧੌਣ ਹੀ ਮੂੰਹ ਚ ਪਾ ਲਈ। ਹੁਣ ਇਹਨੇ ਮੈਨੂੰ ਕਿਹਾ ਆਪਣੇ ਕਰੈਕਟਰ ਨੇ कि सर उसने ना वो उसको पकड़ लिया, तो मैं कहा ते नस्या वा कम अज कम मिठे 10 ਤੋਂ 15 ਮਿੰਟ ਇਹ ਉਹਦੇ ਕੋਲੋਂ ਚਿੜੀ ਨਹੀਂ ਛਡਾ ਸਕਿਆ। ਹੱਥ ਬਿੱਲੀ ਫੜੀ ਇਹਨੇ, ਇਹ ਉਹਦੀ ਧੌਣ ਨੱਪੇ, ਉਹਨੂੰ ਚਪੇੜਾ ਮਾਰੇ, ਉਹਨੂੰ ਕੁਛ ਕਰੇ, ਉਹ ਅੱਗੋਂ ਇਹਦਾ ਵੇਰਨ ਲੱਗ ਪਈ, ਉਹਨੇ ਮੂੰਹ ਚੋਂ ਚਿੜੀ ਨਹੀਂ ਛੱਡੀ। ਦੱਸ ਬਿੱਲੀ ਨਹੀਂ ਬੰਦੀ ਜਿਹਦੇ ਨਾਲ ਮੁਹੱਬਤ ਕਰ ਰਿਹਾ ਸੀ। ਹਾਏ ਯਕੀਨ ਕਰ, ਫੜ ਕੇ ਬੈਠਾ ਰਿਹਾ, ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਉਹਨੇ ਫੜਿਆ ਇੰਜ ਕਰਕੇ, ਫੜ ਕੇ ਉਹਨੇ ਧੌਣ ਫੜੀ ਆ, ਧੌਣ ਫੜ ਕੇ ਤੇ ਉਹਦੇ ਮੂੰਹ ਵੀ ਖੋਲ ਰਿਹਾ ਵਾ, ਦੰਦ ਵੀ ਮਰਵਾ ਲਏ ਆ ਕਿ ਯਾਰ ਉਹ ਬਚ ਜਾਵੇ, ਉਹ ਬੜਾ ਦੰਦ ਵੀ ਮਰਵਾ ਰਹੇ, ਖੋਲ ਰਿਹਾ। ਉਸਤਾਦ ਜੀ ਉਹਨੇ ਆਪਣੀ ਪਕੜ ਨਹੀਂ ਢਿੱਲੀ ਕੀਤੀ, ਉਹਨੇ ਨਹੀਂ ਮੂੰਹ ਛੱਡਿਆ ਉਹਨੂੰ ਚਿੜੀ ਨੂੰ। ਲੁਕੀ ਪੈ ਗਈ ਜਿਹੜੀ। ਹਾਂਜੀ, ਕਈ ਹੁੰਦੇ ਆ ਬਿੱਲੀਆਂ ਤਾਂ ਨਹੀਂ ਚਿੜੀ ਛੱਡਦੀਆਂ ਭਾਈ, ਜਿੰਨੀ ਤੱਕ ਮਾਰ ਨਾ ਦੇਣ। ਸਹੀ ਬਾਤ ਹਾਂ ਮਾੜਾ ਹੋਇਆ, ਇਹ ਮਾੜਾ ਵਾਕਿਆ ਹੋਇਆ। ਸਾਰੀ ਜਿਹੜੀ ਚਿੜੀ ਸੀ ਉਹ ਕਾਲੀ ਜਿਹੀ ਸੀਗੀ, ਕਾਲੀ ਜਿਹੀ ਚਿੜੀ ਕਾਲੀ ਜਿਹੀ ਸੀਗੀ ਕਿ ਗ੍ਰੇ ਟੈਪ? ਚੱਲ ਛੱਡ ਯਾਰ। ਉਸਤਾਦ ਜੀ ਬਿੱਲੀ ਨੂੰ ਇੱਥੇ ਲਿਖ ਕੇ ਲਾ ਦਿੰਦੇ ਆ, ਅੱਜ ਕੱਲ ਬਿੱਲੀਆਂ ਜੈਲਜ਼ੀ ਆ ਪੜੀਆਂ ਲਿਖੀਆਂ ਨੇ। ਮੈਂ ਕਿਹਾ ਕੀ ਕਿਹਾ ਤੈਨੂੰ ਮੈਂ ਕਿ ਇਹ ਬੇਫੈਜ਼ ਆ, ਇੰਨੇ ਨਹੀਂ ਬਣਦਾ। ਨਸਲੀ ਨਹੀਂ ਹੈਗੀ, ਨਾ ਕਰ। ਮੈਂ ਕਿਹਾ ਮੈਂ ਬਹੁਤ ਆਸਾਨ ਕੀਤੇ ਬੇਨਸਲਿਆਂ ਦੇ, ਮੈਂ ਕਿਹਾ ਨਾ ਕਰ। ਹੁਣ ਮੈਂ ਕਿਹਾ ਤੂੰ ਦੁੱਧ ਉਹਨੂੰ ਰੋਜ਼ ਪਿਆ ਰਿਹਾ, ਆ ਪਿਆਲੀ ਉਹਦੀ ਪਈ ਆ, ਗੋਦੀ ਚ ਪਾ ਕੇ ਉਹਨੂੰ ਕਰ ਰਿਹਾ, ਤੇ ਆਪ ਵੀ ਨਾ ਇਮੋਸ਼ਨਲ ਜਿਹਾ ਹੋ ਗਿਆ ਕਿ ਮੇਰੇ ਸਾਥ ਇਹ ਕੀ ਹੈ ਇਸਨੇ। ਮੈਂ ਕਿਹਾ ਇਹਨੂੰ ਚੁੱਕ ਕੇ ਪਲਾਟ ਦੇ ਬਾਹਰ ਉੱਥੇ ਸਿੱਟ ਗਿਆ, ਲੈ ਗਿਆ ਚੁੱਕ ਕੇ, ਦਰਵਾਜ਼ਾ ਖੋਲ ਕੇ, ਪਤਾ ਨਹੀਂ, ਲੇਕਿਨ ਉਹ ਚਿੜੀ ਉਹਦੇ ਮੂੰਹ 'ਚ ਹੀ ਹੈ।
ਉਹ ਵਿਚਾਰੀ ਲਟਕ ਗਈ, ਉਹਦੀ ਧੌਣ ਧੋਣੀ ਤੋੜ ਦਿੱਤੀ ਉਹਨੇ। ਮੜਕਣਾ ਤੋੜਤਾ। ਹਾਂਜੀ। ਕਿੱਡਾ ਭਾਈ ਆ, ਕਿਹੜੇ ਕਿਹੜੇ ਡੌਲੇ ਉਹ ਰਾਤੀ ਭਾਜੀ ਇਹ ਸ਼ੂਗਰ ਲੱਗਾ ਟਟੀਰੀ ਟੈਪ। ਕਿੱਡਾ ਭਾਈ ਡੌਲੇ ਕਿਹੜੇ ਕਿਹੜੇ ਬਿੱਲੀ ਨੇ ਕੱਚਾ ਪਵਾਤਾ। ਬੇਟਾ ਜੀ ਉਹਨੇ ਤੇ ਫੜ ਲਿਆ ਨਾ ਬਿੱਲੀ ਨੂੰ, ਫੜ ਕੇ ਗਰਦਨ ਫੜ ਕੇ ਮੂੰਹ ਖੋਲੇ ਕੋਦੇ, ਤੂੰ ਇਹ ਵੀ ਨਹੀਂ ਸੀ ਕਰਨਾ। ਲੱਗੇ ਨਹੀਂ ਸੀ ਅਸੀਂ ਉਹ ਹੱਥ ਹੀ ਨਹੀਂ ਸੀ ਆ ਰਹੀ, ਉਹ ਨੌਂਦਰਾ ਮਾਰੀ ਉਹਦਾ ਪੂਰਾ ਇੱਥੋਂ ਹੱਥਾਂ ਦੇ ਉਹਨੇ ਛਿਲ ਦਿੱਤਾ ਸੀ। ਉਹਨੂੰ ਕਹਿੰਦਾ ਸੀ ਟੈਟਨਸ ਦੇ ਟੀਕੇ ਲਵਾਵੇ। ਅੱਛਾ ਜੀ, ਹੁਣ ਆਪਾਂ ਆਵਾਂਗੇ ਘਾਹ ਤੇ ਬੈਠੀ, ਮੈਂ ਉਹਦੀ ਵੀਡੀਓ ਬਣਾਈ ਤੇ ਘਾਹ ਨਰਮ ਸੇਮ ਜਿੱਦਾਂ ਦਬਾਉਂਦਾ ਨਹੀਂ ਕੋਈ, ਹਾਂ ਇਹ ਇੰਜ ਘਾਹ ਨੂੰ ਕਰ ਰਹੀ ਹੈ, ਅਗਲੀਆਂ ਲੱਤਾਂ ਨਾਲ ਨਾ ਇੰਜ ਕਰ ਰਹੀ ਇੰਜ, ਤੇ ਮੈਂ ਵੀਡੀਓ ਬਣਾ ਰਿਹਾ ਉਹਦੀ, ਘਾਹ ਨੂੰ ਕਰੀ ਜਾ ਰਹੀ ਹੈ। ਯਾਰ ਮੈਂ ਤੈਨੂੰ ਵਿਖਾਉਂਦਾ। ਵਾਓ ਹਾਂਜੀ ਸਾਜੀ ਤੈਨੂੰ ਇੰਜ ਲੱਗੇਗਾ ਕਿਸੇ ਨੂੰ ਕੁੱਟਣ ਦੇ ਹੀ। ਸਹੀ ਹੈ। ਭਾਈ ਡਰ ਤੇ ਹੈ ਹੀ ਨਹੀਂ ਸੀ, ਨਹੀਂ ਡਰ ਤੇ ਹੈ ਹੀ ਨਹੀਂ ਉਹਦੇ ਚੱਕਰ 'ਚ। ਉਹ ਜੰਗਲ ਚੋਂ ਯਾਰ ਪਤਾ ਕੀ ਗੱਲ, ਜਾਨਵਰਾਂ ਨੂੰ ਕੀ ਕਰੇ ਬੰਦਾ। ਅਸੀਂ ਕੁਛ ਸਾਰੇ ਨਾਲੇ ਬਿੱਲੀ ਨੂੰ ਛਡਾ ਨਹੀਂ ਸਕਦਾ, ਸਾਰਾ ਦੁੱਧ ਬਿੱਲੂ ਨੂੰ ਪਿਆ ਰਿਹਾ ਸੀ, ਆਪ ਤਾਂ ਪਾਣੀ ਪੀ ਰਹੇ ਸੀ। ਹੁਣ ਸਾਈ ਤੁਸੀਂ ਛੱਡੋ ਬਿੱਲੀ ਨੂੰ, ਇਲਿਆਸ ਭਾਈ ਇਸ ਬਾਰੇ ਦੱਸੋ ਜ਼ਰਾ। ਰੂਲਸ ਦੱਸਣੇ ਸੀ ਭਾਈ ਇਲਿਆਸ ਨੂੰ ਆਪਾਂ। ਉਹ ਦੱਸਦੇ ਉਸਤਾਦ ਜੀ ਮੈਨੂੰ ਇਹਨਾਂ ਨੇ ਨੇਕ ਬਣਾਤਾ। ਅੱਛਾ ਜੀ ਮੈਂ ਇਹਨਾਂ ਦਾ ਡਰਾਮਾ ਦੇਖਣ ਗਿਆ, ਇਹਨਾਂ ਨੇ ਇੱਕ ਜੁਗਤ ਕੀਤੀ, ਮੈਂ ਤੋਬਾ ਤੋਬਾ ਕਰਦਾ ਘਰ ਆ ਗਿਆ, ਮੈਂ ਬਾਕੀ ਡਰਾਮਾ ਹੀ ਨਹੀਂ ਦੇਖਿਆ। ਔਰ ਤੇਰੇ ਪੈਸੇ ਵੀ ਬਚ ਗਏ, ਤੇਰਾ ਵਕਤ ਵੀ ਬਚ ਗਿਆ। ਇਹ ਮਾਸ਼ਾਅੱਲਾ ਲੋਕੀ ਤੇ ਬਿਠਾਓ ਤੋਂ ਵੀ ਅਗਲੀ ਸਾਰੀ ਕਈ ਫਨਕਾਰ ਬਿਠਾਓ ਐਂਟਰੀਆਂ ਕਰਾਉਂਦੇ ਨਾ। ਭਾਈ ਇਲਿਆਸ ਮਸ਼ਰਾ 28 ਐਂਟਰੀਆਂ ਕਰਾਉਂਦੇ ਸੀ। ਮੈਂ ਠਾਊ ਐਂਟਰੀ ਮੈਂ ਗੱਲ ਟਾਈਮ ਬਹੁਤ ਹੋ ਗਿਆ, ਕਰ- ਘਰਾਂ ਚਲੋ ਟਾਈਮ ਬਹੁਤ ਹੋ ਗਿਆ। ਨਹੀਂ ਲੇਕਿਨ ਜੁਗਤਾਂ ਤੜਾ ਤੜ। ਲੇਕਿਨ ਉਸਤਾਦ ਜੀ ਪਾਕਿਸਤਾਨ ਇੰਡਸਟਰੀ 'ਚ ਦੋ ਐਸੇ ਫਨਕਾਰ ਹੋਏ ਆ ਜਿਨ੍ਹਾਂ ਦਾ ਇਹ ਇੰਡਸਟਰੀ ਦੇ ਨਹੀਂ ਦੇ ਸਕਦੀ, ਫਰਦੌਸ ਜਮਾਲ ਸਾਹਿਬ ਤੇ ਸ਼ਾਦਾਦ ਕਪੂਰ। ਵਾਹ ਮੈਂ ਕਿੱਧਰ ਗਿਆ? ਤੁਸੀਂ ਐਂ ਜਾਣਾ ਭਾਈ। ਉਸਤਾਦ ਜੀ ਨੇ ਕਿਹਾ ਵੀ ਕਪੂਰ ਤੇਰਾ ਕੋਈ ਐਸਾ ਡਰਾਮਾ ਹਿੱਟ, ਤੇ ਥੋੜਾ ਪੌਲਕ ਕਹਿੰਦਾ ਉਸਤਾਦ ਜੀ ਬਥੇਰੇ ਮੈਂ ਕਿਹਾ ਕਪੂਰ ਤੇਰਾ ਕੋਈ ਐਸਾ ਰੋਲ, ਕੋਈ ਐਸਾ ਡਰਾਮਾ, ਕੋਈ ਐਸਾ ਰੋਲ ਜਿਹੜਾ ਤੈਨੂੰ ਯਾਦਗਾਰ ਹੋਵੇ। ਬਹੁਤ ਨੇ ਕਹਿੰਦਾ ਸਾਜੀ। ਮੈਂ ਕਿਹਾ ਕੋਈ ਇੱਕ, ਤੇ ਕੀ ਦੱਸਿਆ ਉਹਨੇ? ਕਹਿੰਦਾ ਬਥੇਰੇ। ਇੱਕ ਰੋਣ ਵਾਲਾ, ਇੱਕ ਕਰੋਨਾ ਕਹਿੰਦਾ, ਇੱਕ ਮੈਂ ਨਾ ਰੋਣਾ ਉਹ ਮੇਰਾ ਪਤਾ ਨਹੀਂ ਗੁਜਰਾਤ 'ਚ ਬੜਾ ਮਸ਼ਹੂਰ ਹੋਇਆ ਸੀ। ਮੈਂ ਕਿਹਾ ਹੋਰ ਇੱਕ ਬਦਮਾਸ਼ੀ ਦਾ ਕਹਿੰਦਾ ਅੱਜ ਮੈਂ ਐਕਟ ਕੀਤਾ ਸੀ, ਤੁਰ ਕੇ ਆਇਆ ਹਾਂ, ਉਹ ਵੀ ਕਹਿੰਦਾ ਬੜਾ ਅੱਛਾ ਸੀ ਯਾਰ, ਉਹ ਬੜਾ ਮਾਸੂਮ ਆਦਮੀ, ਸ਼ਰੀਫ ਆਦਮੀ। ਬਹੁਤ ਮਸ਼ਹੂਰ ਉਸਤਾਦ ਜੀ। ਰਾਤ ਅਸੀਂ ਬੜਾ ਕਮਰੇ 'ਚ ਬੜਾ ਹੱਸਦੇ। ਸ਼ੁਕਰ ਹੈ। ਅੱਛਾ ਜੀ, ਤੁਸੀਂ ਭਾਈ ਇਲਿਆਸ ਨੂੰ ਇhtiyਾਤਾਂ ਦੱਸਣੀ ਹੋ ਕਿਹੜੀਆਂ? ਜਿਹੜਾ ਤੁਸੀਂ ਕਹਿੰਦੇ ਤੁਹਾਨੂੰ ਇhtiyਾਤਾਂ ਦੱਸਾਂਗੇ ਵੀ ਕਿੱਥੇ ਕੀ ਕਰਨਾ। ਹਾਂ, ਸਾਨੂੰ ਕੋਈ ਲੋੜ ਨਹੀਂ ਕਿ ਤੁਸੀਂ ਤੇ ਜੁਗਤਾਂ ਕਰੋ ਜੀ ਹੁਣ ਆਉਂਦਿਆਂ ਹੀ। ਸਕੂਲ ਨਾ ਬੈਠੋ, ਦੇਖੋ ਕੀ ਹੋ ਰਿਹਾ ਵਾ ਇੱਥੇ, ਕੀ ਚੇਂਜ ਆ, ਇਹ ਕੀ ਸੁਰ ਰੱਖਿਆ ਇਹਨਾਂ ਨੇ। ਇਹ ਕੋਈ ਜ਼ਰੂਰੀ ਨਹੀਂ ਕਿ ਮੇਰੇ ਤੇ ਜਿਵੇਂ ਥੀਏਟਰ 'ਚ ਹੁੰਦਾ ਨਾ ਕਿ ਆ ਗਿਆ ਤੇ ਸੌਣਾ ਹੀ ਸੌਣਾ, ਹੁਣ 2 ਮਿੰਟ ਨਹੀਂ ਸਹਾਇਆ ਗਿਆ ਤੇ ਫਿੱਕੇ ਪੈ ਰਹੇ ਆ, ਕੱਚੇ ਪੈ ਰਹੇ ਆ, ਕੱਟ ਰਹੇ ਨਹੀਂ। ਤੁਸੀਂ 10 ਮਿੰਟ ਨਾ ਬੋਲੋ। ਇੱਥੇ ਇਹ ਟੈਨਸ਼ਨ ਨਹੀਂ ਲੈਣੀ ਕਿ ਮੈਂ ਬੈਠਾ ਵਾਂ ਤੇ ਮੈਂ ਕੋਈ ਨਾ ਕੋਈ ਗੱਲ ਕਰਨੀ ਆ, ਔਰ ਮੈਂ ਬੋਲਣ ਵਾਸਤੇ ਮਤਲਬ ਵਿੱਚ ਕੋਈ ਨਾ ਕੋਈ ਗੱਲ ਕਰਨੀ ਆ। ਸਮਝ ਰਹੇ ਹੋ ਗੱਲ? ਇਹ ਟੈਨਸ਼ਨ ਨਹੀਂ ਲੈਣੀ ਤੁਸੀਂ ਇਹ ਸਮਝੋ ਯਾਰ ਮੈਂ ਸ਼ੋਅ ਨਹੀਂ ਕਰ ਰਿਹਾ, ਨਾ ਕੈਮਰੇ ਲੱਗੇ, ਕੁਝ ਨਹੀਂ, ਮੈਂ ਦੋਸਤਾਂ ਭਰਾਵਾਂ ਨਾਲ ਵੈਸੇ ਹੀ ਬੈਠਾ। ਨਾ ਇੱਥੇ ਤੁਸੀਂ ਐਕਟਰ ਬਣਨਾ, ਨਾ ਤੁਸੀਂ ਕਾਮੇਡੀਅਨ ਬਣਨਾ, ਜੋ ਤੁਹਾਡੀ ਨੇਚਰ ਗੱਲਬਾਤ ਸ਼ੁਗਰ ਮੇਲਾ ਗੱਲ ਚੱਲਦਾ ਉਹਦੇ ਵਿੱਚ ਗੱਲ ਕਰੀ ਜਾਣੀ। ਬੈਟਰ ਟੈਪ ਕੋਈ ਇਹ ਨਹੀਂ ਸਮਝਣਾ ਕਿ ਮੈਂ ਬੋਲਾਂ ਜਾਂ ਮੇਰੇ ਤੇ ਇੱਕ ਜ਼ਿੰਮੇਵਾਰੀ ਆ ਕਿ ਮੈਂ ਬੋਲਣਾ, ਕੋਈ ਜ਼ਿੰਮੇਵਾਰੀ ਨਹੀਂ। ਸਕੂਨ ਦੇ ਨਾਲ, ਆਰਾਮ ਦੇ ਨਾਲ ਅਸੀਂ ਕਰੀ ਜਾ ਰਹੇ ਨਾ ਗੱਲਾਂ। ਜੀ ਤੁਹਾਨੂੰ ਵੀ ਵਿੱਚ ਆਵੇ ਤੁਸੀਂ ਕੋ ਕਰ ਦਿਓ, ਨਹੀਂ ਤੇ ਅੱਛਾ। ਦੂਜੀ ਗੱਲ, ਇੱਕ ਗੱਲ ਜਦੋਂ ਕਰ ਲਈ ਹੈ ਨਾ, ਉਹਦੇ ਬਾਅਦ ਇੱਕ ਗੱਲ ਹੁੰਦੀ ਹੈ ਜਿਹੜੀ ਬਹੁਤ ਸਾਰੇ ਆਰਟਿਸਟਾਂ ਨੂੰ ਆਦਤ ਆ, ਜਿਹੜੀ ਅਗਲੇ ਦੀ ਗੱਲ ਮਾਰਦੀ ਹੈ। ਜਿਹੜੀ ਕਿ ਇੱਕ ਮਿਸਾਲ, ਉਹ ਇਹਨੂੰ ਹਾਲੇ ਵੀ ਆ, ਇਹ ਹਟ ਗਈ ਸਾਜੀ। ਲੇਕਿਨ ਇਹਨਾਂ ਹਾਲੇ ਵੀ ਅੱਛਾ ਇਹ ਨਹੀਂ ਗੱਲ ਕਹਿਤੀ ਨਾ ਉਸਤਾਦ ਜੀ ਇਹਨੇ ਤੇ ਰਾਤੀ ਖਰਾਬ ਦੁੱਧ ਪੀ ਲਿਆ, ਐ ਮੁੱਕੀ ਗੱਲ ਹੈ ਓਏ। ਅੱਗੋਂ ਅਸੀਂ ਇਹ ਕੀ ਕੀਤਾ ਹੀ ਹੈ ਨਾ। ਹੁਣ ਅਗਲੀ ਆਦਤ ਕੀ ਹੁੰਦੀ, ਉਸਤਾਦ ਜੀ ਇਹਨੇ ਤੇ ਰਾਤੀ ਖਰਾਬ ਦੁੱਧ ਪੀ ਲਿਆ, ਐਡਾ ਪਾਗਲ ਹੈ। ਇਹ ਜਿਹੜੀ ਐਡਾ ਪਾਗਲ ਹੈ ਨਾ, ਇਹ ਮੈਨੂੰ ਨਹੀਂ ਪਤਾ। ਹੁਣ ਮੇਰੇ ਲਈ ਉਹ ਗੱਲ ਪੂਰੀ ਹੋ ਗਈ ਆ ਕਿ ਇਹਨੇ ਤੇ ਰਾਤੀ ਖਰਾਬ ਦੁੱਧ ਪੀ ਲਿਆ, ਮੈਨੂੰ ਕਿਉਂ ਮਿਲ ਗਿਆ। ਹੁਣ ਮੈਂ ਅੱਗੋਂ ਫੜੀ ਆ ਗੱਲ ਕਿ ਹੈ ਓਏ, ਤੇ ਨਾਲ ਹੀ ਤੇਰੀ ਆਵਾਜ਼ ਆ ਗਈ, ਪੁੱਛੋ ਐਡਾ ਪਾਗਲ ਆਏ। ਇਹਦੀ ਕੋਈ ਲੋੜ ਨਹੀਂ ਕਹਿਣ ਦੀ, ਸਮਝ ਨਹੀਂ ਗੱਲ ਦੀ। ਵਾਹ ਵਾਹ ਵਾਹ। ਇਹਦਾ ਫਾਰਮੇਟ ਆ। ਇਹ ਮੁੰਡਾ ਸੀ, ਇਹਨੇ ਸਾਨੂੰ ਬਹੁਤ ਬਰਬਾਦ ਕੀਤਾ ਇਸ ਮਸਲੇ 'ਚ। ਹੁਣ ਤੇ ਘਟ ਇਹਦੀ ਗਿਆ ਵਜ੍ਹਾ ਤੋਂ ਸਾਜੀ, ਕਿੰਨੇ ਹੀ 170 ਟੀ ਟਾਈਮ ਅਸੀਂ ਡਿਲੀਟ ਕੀਤੇ ਆ। ਹਾਂਜੀ, ਸਾਡਾ 1600 ਹੋ ਜਾਣਾ ਸੀ। ਬਹੁਤ ਡੇਟ ਹੋਏ। ਲੇਕਿਨ ਉਸਤਾਦ ਜੀ ਭਾਈ ਇਲਿਆਸ ਮਾਸ਼ਾਅੱਲਾ ਮੰਜੇ ਹੋਏ ਕਰੈਕਟਰ ਨੇ। ਅਰਫਨ ਮੌਲਾ ਨੇ
ਬਿਲਕੁਲ ਇਹਨਾਂ ਨੂੰ ਪਤਾ ਫੀਲਡ ਦਾ। ਨਾਜ਼ ਥੀਏਟਰ ਦੇ ਵਿੱਚ ਵੱਡੀ ਤਸਵੀਰ ਉਹਨਾਂ ਦੀ ਲੱਗਦੀ ਉਹ ਆਪ ਲਵਾ ਕੇ ਆਏ ਹੁਣ, ਕਹਿੰਦੇ ਵੀ ਲਾ ਦਿਓ ਬਈ। ਹੈ ਨਾ ਭਾਜੀ? ਹਾਂ ਮੈਂ ਕਹਾਂ ਥੀਏਟਰ ਦੀ ਰਿਕਾਰਡ ਵੀ ਲਾ ਦੇ। ਨਹੀਂ ਹੁਣ ਤੁਸੀਂ ਕਰ ਰਹੇ ਹੋ ਥੀਏਟਰ ਕਿ ਨਹੀਂ? ਥੀਏਟਰ ਕਰ ਰਿਹਾ ਮੈਂ ਜੀ। ਤੇ ਹੁਣ ਤੁਸੀਂ ਸਾਡੇ ਕੋਲ ਬੈਠੇ ਹੋ। ਨਹੀਂ ਨਾ ਤਾਮੀਰ ਕਰ ਰਹੇ ਆ ਨਾ। ਅਗਲੀਆਂ ਹਦਾਇਤਾਂ ਉਸਤਾਦ ਜੀ? ਇੱਕ ਇੱਕ ਕਰਕੇ ਦੱਸੂਗਾ ਹੁਣ। ਪਹਿਲੇ ਮੈਂ ਇਹ ਦੇਖ ਲਵਾਂ ਕਿ ਇਹ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਆਸ਼ਾ ਹੋ ਰਹੀ ਕਿ ਨਹੀਂ? ਹੁਣ ਮੈਂ ਤੁਹਾਨੂੰ ਦੱਸ ਦਿੱਤਾ ਨਾ। ਜੀ ਜੀ। ਇੱਕ ਮੈਂ ਤੁਹਾਨੂੰ ਗੱਲ ਦੱਸ ਦਵਾਂ, ਲਿਆ ਸੰਜਮ ਕਿੰਨੇ ਸਾਲ ਹੋ ਗਏ ਤੈਨੂੰ ਇਸ ਫੀਲਡ 'ਚ? ਮੈਨੂੰ ਤਕਰੀਬਨ 20 ਸਾਲ ਹੋ ਗਏ। 20 ਸਾਲ ਇਹਨੂੰ ਇਸ ਫੀਲਡ 'ਚ ਹੋ ਗਏ, ਠੀਕ ਆ। ਮਤਲਬ ਇਹ ਨਹੀਂ ਹੈਗਾ ਕਿ ਉਹ ਇੰਜ ਕਰਕੇ ਬੈਠਾ ਵਾ ਤੇ ਉਹ ਕੱਖ ਨਹੀਂ, ਜਾਂ ਇੱਥੇ ਅਸੀਂ ਚੌਧਰੀ ਆ, ਇਹ ਨਹੀਂ ਮਕਸਦ ਹੈਗਾ। ਮਕਸਦ ਇਹ ਹੈ ਕਿ ਇਹਦੇ ਵਿੱਚ ਰਚਨ ਦੀ ਦੇਰ ਆ, ਸਾਰੇ ਇਦਾਂ ਹੀ ਸੀ। ਹਾਂਜੀ ਇਹਦੇ ਸਰ ਜੀ ਰਚਨ ਦੀ ਦੇਰ ਆ, ਲੋ ਨਹੀਂ ਫੀਲ ਕਰਨਾ ਆਪਣੇ ਆਪ ਨੂੰ, ਇਹ ਨਹੀਂ ਫੀਲ ਕਰਨਾ, ਪੂਰੇ ਹੱਕ ਨਾਲ ਭਾਰ ਨਾਲ ਪੂਰੇ ਨਾਲ ਬਹਿਣਾ। ਗੱਲ ਆਉਂਦੀ ਹੈ ਠੀਕ ਆ, ਨਹੀਂ ਆਉਂਦੀ ਕੋਈ ਰੌਲਾ ਨਹੀਂ, ਟੈਨਸ਼ਨ ਨਹੀਂ ਲੈਣੀ ਦਿਮਾਗ ਤੇ। ਉਹ ਨਹੀਂ ਲੈਣਾ ਕਿ ਮੈਂ ਯਾਰ ਜਾਣਾ ਵਾ ਤੇ ਮੈਂ ਇੱਥੇ ਉਹ ਚੱਕਰ ਨਹੀਂ ਗਾ। ਸਾਡੇ ਇੰਨਾ ਪਿਆਰ ਕਰਨ ਵਾਲੇ ਨੇ ਨਾ, ਇਹ ਕਹਿੰਦੇ ਜਿੱਦਾਂ ਤੁਸੀਂ ਬੋਲੀ ਜੋ, ਤੁਸੀਂ ਚੁੱਪ ਕਰ ਦਿਓ, ਲਾਈਟਾਂ ਬੰਦ ਕਰ ਦਿਓ ਤੇ ਚੁੱਪ ਕਰਕੇ ਬੈਠੇ ਰਹੋ, ਅਸੀਂ ਤੁਹਾਨੂੰ ਫੇਰ ਵੀ ਘੰਟਾ ਵੇਖੀ ਜਾਵਾਂਗੇ। ਤੁਹਾਡੀ ਜਿਹੜੀ ਥੀਏਟਰ ਦੀ ਆਡੀਅנס ਆ ਜੀ 5 ਮਿੰਟ ਨਾ ਕੋਈ ਗੱਲ ਹੋਵੇ ਕੀ ਹਾਲ ਕਰਦੀ ਕੋ? ਬਹੁਤ ਬੁਰਾ ਹਾਲ ਕਰਦੇ, ਜੋ ਮੂੰਹ ਹੁੰਦੇ ਉਹ ਕਹਿੰਦੇ ਨੇ। ਫਿਰ ਕਿ ਜਦੋਂ ਤੁਹਾਡੇ ਕੋਲ ਗੱਲ ਨਹੀਂ ਹੋ ਰਹੀ ਜਾਂ ਤੁਸੀਂ ਫੇਕ ਪੁਣਾ ਕਈ ਲੋਕ ਕਰਦੇ ਨੇ, ਜਾਂ ਨਵੇਂ ਆਰਟਿਸਟ ਵਿਚਾਰੇ ਨਹੀਂ ਹਲੇ ਉਦਾਂ ਹੈਗੇ, ਹਾਂਜੀ ਤੇ 2-4-5 ਮਿੰਟ ਬਾਅਦ ਹੂਟਿੰਗ ਸ਼ੁਰੂ ਕਰ ਦਿੰਦੇ, ਉਹ ਕੱਢ ਓਏ, ਉਹ ਨਿਕਲ ਓਏ, ਚੱਲ ਉਹ ਚੱਲ ਓਏ, ਉਹ ਫਿੱਕੇ, ਉਹ ਫਲਾਣੇ, ਸ਼ੁਰੂ ਹੋ ਜਾਂਦਾ ਨਾ ਗੱਲ। ਜੀ ਇਹ ਨਹੀਂ, ਇਹ ਉਹ ਨਹੀਂ, ਇਹ ਜੈਨੂਇਨ ਪਿਆਰ ਕਰਦੇ ਆ। ਇਹ ਕਹਿੰਦੇ ਆ ਕਿ ਤੁਸੀਂ ਨਾ ਬੋਲੋ, ਸੀਰੀਅਸ ਗੱਲ ਕਰ ਲਓ, ਸ਼ੁਗਲ ਗੱਲ ਕਰ ਲਓ, ਕਾਮੇਡੀ ਕਰ ਲਓ, ਬਿਲਕੁਲ ਇੰਝ ਹੀ ਜਿਵੇਂ ਆਪਾਂ 4-5 ਹੁਣੇ ਆਪਾਂ ਸ਼ੋਅ ਮੁਕਾ ਕੇ ਬਾਹਰ ਬਹਿ ਜਾਈਏ, ਮੈਂ ਤੈਨੂੰ ਪੁੱਛਣ ਲਵਾਂ ਲਿਆਸ ਕੀ ਕੀਤਾ ਤੂੰ ਸਾਰੀ ਜ਼ਿੰਦਗੀ, ਵਿਆਹ ਕਿੱਥੇ ਹੋਇਆ, ਬੱਚੇ ਕਿੰਨੇ ਨੇ, ਕਿੱਥੇ ਪੜ੍ਹਦੇ, ਹੁੰਦਾ ਨਾ ਗੱਲਾਂ। ਹਾਂਜੀ ਸੇਮ ਇੱਥੇ ਵੀ ਉਦਾਂ ਹੀ ਕਰਨੀ, ਆਈ ਆ ਫਾਰਮੈਟ। ਜੀ ਬਿਹਤਰ ਹੋ ਸਮਝ ਆਈ? ਇਨਸ਼ਾਅੱਲਾ। ਇਹਨੂੰ ਬਿਲਕੁਲ ਰਿਲੈਕਸ ਰੱਖਣਾ, ਤੇ ਜਿਹੜੇ ਟੌਪਿਕ ਤੇਰੇ ਦਿਮਾਗ ਨੂੰ ਚੜ ਜੇ, ਹੁਣੇ ਅਸੀਂ ਸ਼ੁਰੂ ਕਰ ਲੈਣਾ ਨੇ ਵਿੱਚ ਕਿੱਡਾ ਪਾਗਲ ਆ ਡਾਕੂ ਬਣ ਕੇ ਲੁੱਟਣ ਚਲਾ ਗਿਆ ਤੇ ਉੱਥੇ ਕੀ ਕੀ ਆਈਟਮਾਂ ਕਰ ਰਿਹਾ, ਉਹ ਤੇਰੇ ਚੜ ਗਈ ਗੱਲ ਦਿਮਾਗ ਨੂੰ ਤੇ ਤੂੰ ਕਰੀ ਜਾ। ਅਸੀਂ 4 ਜਣੇ 5 ਜਣੇ ਬੈਠੇ, ਤੇਰੀ 5 ਤੋਂ ਬਾਅਦ ਵਾਰੀ ਆਉਣੀ। ਸਮਝ ਆ ਰਹੀ ਗੱਲ ਦੀ? ਨਾ ਵੀ ਆਵੇ ਤੂੰ ਸਕਿਪ ਵੀ ਹੋ ਗਿਆ, ਅਸੀਂ ਫੇਰ ਗੇੜਾ ਦੂਜਾ ਲਾ ਲੈਣਾ, ਤੈਨੂੰ ਜਦੋਂ ਆਉਗੀ ਤੂੰ ਉਦੋਂ ਕਰ ਲਈ। ਕੋਈ ਅਗਰ ਮੇਰਾ ਇਸ ਸ਼ੋਅ ਦੇ ਵਿੱਚ ਕਲੇਮ ਹੁੰਦਾ ਨਾ ਕਿ ਭਾਜੀ ਇਹ ਬੰਦਾ, ਤੁਸੀਂ ਭਾਜੀ ਪੂਰੇ ਸ਼ੋਅ 'ਚ ਨਹੀਂ ਬੋਲੇ, ਮੈਂ ਤੁਹਾਡੇ ਪੈਸੇ ਕੱਟੂੰਗਾ, ਜਾਂ ਭਾਜੀ ਤੁਹਾਡੇ ਵੇ ਦਾ ਸ਼ੋਅ ਹੋ ਗਿਆ, ਸਭ ਤੋਂ ਇਹ ਹੁਣ ਲੂਮਾ ਤੇ ਹੋਣਾ ਸੀ ਹੁਣ ਤੱਕ। ਸਹੀ ਗੱਲ ਆ, ਉਸਤਾਦ ਜੀ ਵੈਸੇ ਤੁਹਾਡਾ ਵੱਡਾ ਪਰਨਾ, ਕੀ ਬਾਤ, ਸਹੀ ਗੱਲ। ਕੀ ਬਾਤ ਹੈ, ਮਜ਼ਾਕ ਨਹੀਂ। ਨਹੀਂ ਸਾਡਾ ਬਾਸ ਹੁੰਦਾ ਸੀ, ਨੋ ਡਾਊਟ ਵੀ ਬਾਸ ਬਹੁਤ ਸੀ, ਲੇਕਿਨ ਪੂਰੇ ਸ਼ੋਅ 'ਚ ਚੁੱਪ ਵੀ ਬੈਠਾ, ਬਹੁਤ ਚੁੱਪ ਬੈਠਾ, ਜਿਹਨੂੰ ਕਹਿੰਦੇ ਨੇ ਚੁੱਪੀ ਖਾ ਗਈ ਯਾਰ, ਆਏ ਹਾਏ। ਉਹ ਸੀਗਾ ਕਰੈਕਟਰ ਵਿਚਾਰਾ ਨਾ, ਸਾਡਾ ਯਾਰ ਬੜਾ ਹਦਾਇਤ ਵਾਲਾ, ਤੁਸੀਂ ਦੇਖਿਆ ਹੋਣਾ ਬਾਸ। ਜੀ ਜੀ ਬਹੁਤ ਅੱਛੇ। ਉਹ ਬਸ ਨਾ ਘੰਟੇ ਦਾ ਸ਼ੋਅ ਸੀ, ਉਹ ਇੱਕ ਗੱਲ ਕਰ ਦਿੰਦਾ ਸੀ 1 ਘੰਟੇ 'ਚ, ਤੇ ਮੈਂ ਕਹਿੰਦਾ ਸੀ ਲੋ ਜੀ ਬਾਸ ਸਾਹਿਬ ਤੁਹਾਡੇ ਪੈਸੇ ਪੂਰੇ ਹੋ ਗਏ। ਟੈਨਸ਼ਨ ਨਹੀਂ ਲੈਣੀ, ਹੁਣ ਬਿਲਕੁਲ ਆਵਾਜ਼, ਯਾਨੀ ਨਾ ਇੱਕ, ਮੈਂ ਕਿਹਾ ਬਿਲਕੁਲ ਆਵਾਜ਼ ਵੀ ਨਹੀਂ ਬਣ ਜਾਣਾ ਇੱਕ ਗੱਲ ਕਰਕੇ। ਨਹੀਂ ਜੋ ਬੋਲੇਗਾ। ਮੈਨੂੰ ਇਹਦੀ ਸਭ ਤੋਂ ਅੱਛੀ ਭਲਾ ਕੀ ਲੱਗੀ ਗੱਲ, ਉਹਦਾ ਵੋਲੀਅਮ ਬੜਾ ਅੱਛਾ, ਹਾਂਜੀ ਉਹ ਥੀਏਟਰ ਕਰਦਾ ਨਾ, ਥੀਏਟਰ, ਹਾਂਜੀ ਉਹਦਾ ਵੋਲੀਅਮ ਬੜਾ ਅੱਛਾ, ਤੇ ਇੱਥੇ ਤੇ ਮੈਨੂੰ ਮਾਈਕ ਨੂੰ ਅੱਗੇ ਕਰਨੇ ਪੈਂਦੇ। ਲੇਕਿਨ ਉਸਤਾਦ ਜੀ ਜੋ ਮਰਜ਼ੀ ਕਰ ਲਓ। ਓਏ ਲਿਆਸ ਭਾਜੀ ਆਏ ਨੇ, ਚਾਹ ਬਣਾ ਮੇਰੇ ਲਈ। ਚਲੋ ਇਸ ਜਿੱਥੇ ਉਸਤਾਦ ਜੀ ਫਿਰ ਤੁਸੀਂ ਆਪਣੇ ਲਈ ਬਣਵਾ ਰਹੇ ਹੋ, ਫਿਰ ਦੇਖ ਤੇ ਲਿਆ ਕਰ, ਮਹਿਮਾਨ ਆਇਆ, ਛੇਤੀ ਚਾਹ ਬਣਾ ਕੇ ਦੇ ਮੈਨੂੰ। ਬਿਸਕੁਟ ਖਾਂਦੇ ਹੋ? ਨਹੀਂ ਇਸੇ ਬਹਾਨੇ ਵੇਖ ਤੇ ਲਵਾਂਗੇ ਨਾ ਚਾਹ ਇਦਾਂ ਦੀ। ਲੇਕਿਨ ਚਾਹ ਉਸਤਾਦ ਵੇਖੀ ਨਹੀਂ ਕਦੀ ਤੂੰ? ਨਹੀਂ ਅੱਜ ਵੇਖਾਂਗੇ ਜੀ। ਲੈ ਤੈਨੂੰ ਮੈਂ ਵਿਖਾਉਣਾ ਠਹਿਰ ਜਾ, ਉਹ ਚਾਹ ਦੀ ਆਡੀਓ ਵੀਡੀਓ ਦੋਵੇਂ ਵਿਖਾਵਾਂਗਾ। ਵੀਡੀਓ ਤੇ ਚਾਹ ਦੀ ਉਹ ਨਾ ਜਿਹੜੀ ਤੂੰ ਵੇਖਣੀ, ਉਹਦੀ ਆਡੀਓ ਦੀ ਹੈ, ਹਾਂ ਇਹ ਵੀ ਤੈਨੂੰ ਮੈਂ ਸੁਣਾਵਾਂਗਾ। ਇੱਕ ਵਾਰੀ ਘਰੋਂ ਪੁੱਛ ਲਓ ਵੇਖਣੀ ਆ ਚਾਹ ਕੇ ਛੱਡਦੇ ਆ, ਐਵੇਂ ਨਹੀਂ ਵੇਖ ਲਈਦੀ ਬਗੈਰ ਇਜਾਜ਼ਤ। ਨਹੀਂ ਕਈਆਂ ਨੂੰ ਮਾਂ-ਬਾਪ ਨੇ ਇਹ ਮੈਂ ਤੈਨੂੰ ਤਾਰਫ ਕਰਾਦਾ ਸਾਰਿਆਂ ਦਾ, ਜੀ ਜੀ ਇਹ ਸਾਡਾ ਸੀਨੀਅਰ ਵਲਗੈਰਿਟਾ ਵਾ। ਇਹ ਜਿਹੜਾ ਕਹਿ ਰਿਹਾ ਨਾ ਕੀ ਕਿ ਮੈਂ ਤੇਰੀ ਇੱਕ ਗੱਲ ਸੁਣੀ ਸੀ ਥੀਏਟਰ ਦੇ ਤੇ ਮੈਂ ਘਰ ਆ ਗਿਆ ਸੀ, ਓਏ ਇਹਨੇ ਉਹ ਕੰਮ ਕੀਤਾ, ਉਹ ਜਿਹੜਾ ਗਿੱਦੜ ਨਹੀਂ ਸ਼ੇਰ ਦਾ ਸ਼ਾਗਿਰਦ ਹੁੰਦਾ, ਉਹ ਪਹਿਲਾ ਸ਼ਿਕਾਰ ਦੇਖਦਾ ਕਹਿੰਦਾ ਮੈਨੂੰ ਆ ਗਿਆ, ਹਾਂ ਇਹ ਇੰਜ ਆਇਆ ਵਾ। ਇਹਨੇ ਤੇਰੀ ਗੱਲ ਸੁਣੀ, ਇਹਨੇ ਕਿਹਾ ਮੈਨੂੰ ਆ ਗਿਆ ਕੱਲ, ਇਹ ਤੇ ਮੈਨੂੰ ਅੱਗੇ ਹੀ ਆਉਂਦਾ, ਆ ਜਾਓ। ਉਹਨੇ ਨੇ ਮੈਨੂੰ ਫੋਨ ਕਰਤਾ, ਉਸਤਾਦ ਜੀ ਮੈਂ ਸਵੇਰ ਤੋਂ ਆ ਰਿਹਾ।
ਕੰਮ ਸਿੱਖ ਲਿਆ। ਕੰਮ ਸਿੱਖ ਲਿਆ। ਫੀਲਡ 'ਚ ਆ ਗਿਆ ਮੈਂ। ਪਤਾ ਕੀ ਗੱਲ ਆ ਉਸਤਾਦ ਜੀ, ਤੁਸੀਂ ਬੜੀ ਆਸਾਨੀ ਦੇ ਨਾਲ ਬੜੇ ਆਰਾਮ ਦੇ ਨਾਲ ਆਪਣੇ ਵਾਲਾ ਨਾ ਮੁੱਦਾ ਮੇਰੇ ਤੇ ਪਾਤਾ ਵਾ। ਮੈਂ ਕਦੀ ਇੱਥੋਂ ਦਫ਼ਤਰ ਤੋਂ ਇਲਾਵਾ ਆਪਣੇ ਸ਼ੋਅ ਤੋਂ ਇਲਾਵਾ ਉਰਦੂ ਤੋਂ ਇਲਾਵਾ ਗੱਲ ਹੀ ਨਹੀਂ ਕੀਤੀ ਹੈ ਉਰਦੂ ਤੋਂ ਇਲਾਵਾ ਜੀ। ਇੰਨੀ ਅੱਛੀ ਮੇਰੀ ਯਾਰ ਇਹਦੀ ਉਰਦੂ ਚ ਇਹਦੀ ਗੌਰ ਨਾਲ ਵੇਖ ਜ਼ਰਾ, ਇਹਦਾ ਤੋਂ ਥੱਲੇ ਤੱਕ ਵਾਲਾਂ ਤੋਂ ਲੈ ਕੇ ਥੱਲੇ ਇੱਥੇ ਧੌਣ ਦੇ ਵੱਟ ਸਾਰਾ ਵੇਖ ਕੇ ਫਿਰ ਇਹਦੀ ਉਰਦੂ ਵਾਲੀ ਗੱਲ ਸੋਚ, ਵੇਖੀ ਤੇਰੀ ਖਿੱਲੀ ਪੈਂਦੀ ਹੈ। ਨਾਲੇ ਸੱਚੀ ਤੂੰ ਸਾਦਾ ਮੋਟਰਸਾਈਕਲ ਨੂੰ ਕਿੱਕਾਂ ਮਾਰਦਾ ਮੈਂ 25-30 ਗਾਲਾਂ ਕੱਢਦਾ ਮੈਂ ਗੰਦੀਆਂ। ਅਸੀਂ ਮੌਜੂਦ ਵੀ ਨਹੀਂ ਹੁੰਦੇ ਉੱਥੇ, ਕੋਈ ਗਾਇਬਾਨਾ ਗਾਲਾਂ ਕੱਢਦਾ। ਹਾਂ ਮਿੱਠੇ ਮੋਟਰਸਾਈਕਲ ਦੀ ਤੂੰ ਜਾ ਕੇ ਉਂਗਲ ਨਾਲ ਕਿੱਕ ਮਾਰਨੀ ਆ, ਪੈਰਾਂ ਨਾਲ ਨਹੀਂ, ਇਹ ਉਂਗਲ ਨਾਲ ਮਾਰ ਸਟਾਰਟ। ਉਹ ਅੱਛਾ ਜੀ, ਹਾਂਜੀ। ਕੀ ਬੈਰਮ ਟੁੱਟਾ ਉਹਦਾ? ਨਹੀਂ ਤਾਜੀ ਛੋਟਾ ਗੇੜ ਨਹੀਂ ਆਪਣਾ ਖੋਲ ਕੇ ਨਾ ਉਹਦੇ ਵਿੱਚ ਫਸਿਆ ਹੁੰਦਾ ਨਹੀਂ ਮੈਂ ਪਾ ਇਹ ਲੈ ਕੇ ਮੈਨੂੰ ਪਾ ਉਸਤਾਦ ਜੀ ਗੱਲਾਂ ਹੀ ਕਿੱਕ ਵਾਲੇ ਕਿੱਕ ਘੁੰਮਦੀ ਆ, ਤੂੰ ਕੋਈ ਘੁੰਮਦੀ। ਗੇੜਾ ਕੱਢ ਖਰਾਬ ਹੋ ਗਈ। ਨਹੀਂ ਨਹੀਂ ਹਾਂ ਉਸਤਾਦ ਜੀ, ਨਵੀਂ ਬਾਈਕ ਆ, ਇਹ ਤਾਂ ਡਰਾਮੇ ਕਰਨ ਦੇ ਤੁਹਾਨੂੰ ਪਤਾ। ਘੁੰਮ ਕਿਉਂ ਜਾਂਦੀ ਫਿਰ? ਮੈਂ ਕਿਹਾ ਕਿੱਕ ਮੌਤ ਦੇ ਖੋਹ ਵਾਲੀ ਲਵਾਈ ਉਹਨੇ, ਜਿਹੜੀ ਐਂ ਘੁੰਮਦੀ ਆ ਨਾ। ਉੱਥੇ ਲੱਗੀ ਹੁੰਦੀ ਹੈ ਹਾਂਜੀ, ਨਹੀਂ ਮੌਤ ਦੇ ਖੂਚ। ਉਹ ਕਿਹੜੀ ਕਿੱਕ ਹੁੰਦੀ? ਜਿਹੜੀ ਮੋਟਰਸਾਈਕਲ ਦੀ ਹੁੰਦੀ ਉਹ ਵਿੱਚ ਹੀ ਹੁੰਦੀ ਨਾ। ਅੱਜ ਘੁੰਮਦੀ ਹੁੰਦੀ ਨਾ, ਉਹ ਦੂਸਰੇ ਨਹੀਂ। ਗੇੜੇ ਤੇ ਸਟਾਰਟ ਹੁੰਦੀ ਜਾ ਕੇ ਉਹ। ਯਾਰ ਅੱਛਾ। ਭਾਜੀ ਨੇ ਗੱਲ ਕੀਤੀ ਘੁੰਮਣ ਵਾਲੇ ਦੇ, ਘੁੰਮਣ ਦੇ ਹਵਾਲੇ ਨਾਲ। ਅੱਛਾ ਉਹ ਕੀਤੀ। ਉਹ ਮਿੱਠੇ ਨਹੀਂ, ਉਹਦੀ ਕਿੱਕ ਦਾ ਫ੍ਰੀ ਹੁੰਦੀ, ਕੋਈ ਕਿੱਕ ਮਾਰਦੇ ਨੂੰ ਇੰਜ ਘੁੰਮਦੀ ਹੈ। ਅੱਛਾ ਉਹ ਫ੍ਰੀ ਟੈਪ ਹੋ ਜਾਂਦੀ। ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਦੇਖੀ ਉਹਨਾਂ ਦੇ ਮਗਰਾੜ ਵੀ ਨਹੀਂ ਹੁੰਦੇ ਅੱਛਾ ਸਟਾਰਟ ਕੀਤਾ ਉਹਦੇ ਕੇਕ ਨੂੰ ਚਾਹੀਦਾ ਪਿਕ। ਯਾਰ ਕਿੱਕ ਹੋ ਜਾਂਦੀ ਨਾ ਸਟਾਰਟ ਉਹਦੀ। ਯਾਰ ਮਿੱਠੇ ਜਨਰੇਟਰ ਨਹੀਂ ਸਾਜੀ ਪੁਰਾਣੇ। ਯਾਰ ਮੇਰਾ ਵੇਖਣ ਨੂੰ ਦਿਲ ਨਹੀਂ ਕਰਦਾ ਕਸਮ ਯਾਰ। ਓਏ ਹੱਥ ਮਾਰ ਹੱਥ ਮਾਰ। ਮਿੱਠਾ ਜੀ ਤੁਹਾਡੇ ਅੰਦਰ ਖਬਰੇ ਕਿਹੜੀ ਮੋਟਰ ਲੱਗੀ ਹੈ, ਲਫ਼ਜ਼ ਰਬਟਾ ਪਾ ਪਾ ਕੇ ਛੱਡਣ ਦੇ, ਕਿਤੇ ਚੁੱਪ ਵੀ ਕਰ ਦਿਆ ਕਰ। ਯਾਰ ਖੀਰੇ ਤੋਂ ਬਾਅਦ ਉਹ ਪਾਣੀ ਬਰਾਜੀ ਮੂੰਹੇ ਚੁੱਪ ਕਰ ਜਾ ਯਾਰ, ਉਹਨਾਂ ਨੂੰ ਪੀਣ ਦੇ। ਖੀਰੇ ਤੇ ਥੱਲੇੋਂ ਪਾਣੀ ਨਹੀਂ ਪੀਦਾ, ਹਾਂਜੀ ਉਹ ਹੈਦੇ ਦੀ ਸ਼ਿਕਾਇਤ ਸਾਜੀ ਹੁੰਦੀ, ਸਹੀ ਗੱਲ। ਨਾਲੇ ਬਲਕਿ ਪਾਣੀ ਦੇ ਥੱਲੇੋਂ ਖੀਰੇ ਨਹੀਂ ਖਾਈਦੇ। ਤਾਜੀ ਦੇ ਖਾਣੇ ਤੁਹਾਨੂੰ ਕਿਤੇ ਤੁਸੀਂ ਖਾਣਾ ਖਾ ਲਓ, ਇਹਨਾਂ ਤੇ ਹਾਦੀ ਰਾਤੀ ਦਾ ਚਿਕਨ ਖਾ ਲਿਆ ਤੁਸੀਂ, ਉਹਦੀ ਬੇਹੋਸ਼ ਹੋ ਜਾਣਾ, ਲਾਸ਼ ਹੋ ਜਾਣੀ ਤੁਹਾਡੀ। ਇਹ ਤਾਂ ਦੱਸਿਆ ਤੁਸੀਂ। ਕੁਕਿੰਗ ਹੁੰਦੀ ਹੈ ਇੱਥੇ ਹਫਤੇ ਬਾਅਦ, ਉਹਦੇ ਭਾਰਨਾ ਇੰਜ ਕਰੇਲੇ। ਅੱਛਾ ਐਪਲਾ ਕਿਉਂ ਇੰਨੀ ਬਕਵਾਸ ਕਰ ਰਿਹਾ ਕਿ ਮੈਂ ਤਾਰਫ ਕਰਾਉਣਾ ਸੀ ਨਾ, ਤੇਰਾ ਕਰਾਤਾ ਨਾ, ਇਹਦੀ ਵਾਰੀ ਸੀ ਤੇ ਉਹਨੇ ਅੱਗੋਂ ਉਹਨੇ ਕਿਹਾ ਵੀ ਕਿਤੇ ਹਨਾ ਠੀਕ ਹੀ ਹੋ ਜੂਗੀ। ਵੱਡਾ ਹੋਵੇ ਤਾਰਾ। ਹਾਂ। ਨਹੀਂ ਉਹ ਕੋਈ ਮਸਲਾ ਨਹੀਂ ਸਾਜੀ। ਤੁਸੀਂ ਇਹ ਜੀ ਆਪਣੇ ਕਾਲੂ ਸਾਹਿਬ ਨੇ ਮਾਈ ਬਾਪੂ। ਨਾਂ ਦੱਸੀ ਜਰਾ ਆਪਣਾ। ਹਾਂਜੀ, ਹਾਜੀ ਕਾਦਰ ਹੁਸੈਨ। ਜੀ ਹਾਜੀ ਕਾਦਰ ਹੁਸੈਨ। ਬਸ ਕਾਲੂ ਠੀਕ ਆ ਜੀ, ਬੱਚੇ ਪਾਲਾ ਜਾਂ ਤੇ ਨਾਂ ਯਾਦ ਕਰਾਂ। ਆਹੋ ਨਹੀਂ ਠੀਕ ਹੈ। ਬੱਚੇ ਵਾਲਾ ਕਿ ਨਾ ਯਾਦ ਕਰ। ਹਾਜੀ ਕਾਦਰ ਹੁਸੈਨ ਜੀ ਅੱਛਾ ਜੀ, ਕਾਦਰ ਕਾਲੂ ਕਹਿ ਲਿਆ ਕਰ ਤੂੰ। ਹਾਂ, ਜੀ, ਜੀ। ਕਾਲੂ ਗਾਣਾ। ਕੱਲ ਖੋਖਰ ਕਹਿ ਲੋ, ਫੀਲਡ ਨੇਮ ਕਾਲੂ ਹੀ ਆ। ਉਹਨਾਂ ਨੋਸ਼ੀ ਵੀ ਇਹਦੀ ਛੇੜ ਆ। ਓਏ ਨਹੀਂ ਬੋਲ ਕਰੋ, ਮਿਨੀ ਮੁੰਬਈ ਰਹਿੰਦਾ ਜੀ। ਇਹ ਬੜਾ ਅੱਛਾ ਆਰਟਿਸਟ ਸੀ, ਬਸ ਹੁਣ ਪਤਾ ਨਹੀਂ ਇਹਦੇ ਧਿਆਨ ਕਿੱਧਰ ਚਲਾ ਗਿਆ। ਨਹੀਂ ਰੈਗੂਲਰ ਕੀਤੇ ਤੇ ਫਰਕ ਹੋ ਗਿਆ। ਇਹਦੀਆਂ ਵੀ ਗੱਲਾਂ, ਇਹਦੀਆਂ ਕੀਤੀਆਂ ਗੱਲਾਂ ਲੋਕਾਂ ਨੇ ਸ਼ੋਆਂ 'ਚ ਕੀਤੀਆਂ, ਟੀਵੀ ਸ਼ੋਆਂ 'ਚ। ਵੱਡੇ ਸ਼ੂਜ਼ ਹੁਣ ਇੱਥੇ ਆਪਕੋ ਨਹੀਂ ਹੁੰਦੀਆਂ। ਹੁਣ ਆਪ ਉਹਨੂੰ ਕਹਿੰਦੇ ਹੋ ਕਿਹੜੀ ਕੀਤੀ ਸੀ ਮੈਂ ਕਹਿੰਦਾ ਮੈਨੂੰ ਤਵੱਜੋ ਹਟ ਗਈ ਨਾ। ਹੁਣ ਕਹਿੰਦਾ ਮੇਰੀ ਮਿਸਾਲ ਬਣ ਗਈ, ਮੇਰੀ ਗੱਲਾਂ ਲੋਕੀ ਕਰਦੇ ਨੇ। ਬਸ ਹੁਣ ਇਹ ਜਿਹੜੀ ਗੱਲ ਹੈ ਨਾ ਕਿ ਮੇਰੀਆਂ ਗੱਲਾਂ ਲੋਕੀ ਕਰਦੇ, ਹੁਣ ਇਹੀ ਗੱਲ ਕਰੀ ਜਾ ਰਿਹਾ ਹਰ ਜਗ੍ਹਾ ਉਸ ਗੱਲ ਨੇ ਕਿ ਮੇਰੀਆਂ ਗੱਲਾਂ ਲੋਕੀ ਕਰਦੇ। ਉਹ ਸਾਜੀ ਕਿੱਥੇ ਕੀਤੀ ਗੱਲ? ਹੁਣ ਜਿਹੜੀ ਹੁਣ ਕਿਉਂ ਨਹੀਂ ਉਦਾਂ ਦੀਆਂ ਬੈਗ ਗੱਲਾਂ? ਉਸਤਾਦ ਜੀ, ਕਿਹੜੀ ਗੱਲ ਸੁਣਾ ਮੈਨੂੰ ਪਹਿਲੇ, ਗੱਲ ਦੱਸ ਕਿਹੜੀ ਗੱਲ ਸੀ ਐਸੀ ਜਿਹੜੀ ਤੇਰੀ ਗੱਲ ਸੀ ਤੇ ਲੋਕਾਂ ਨੇ ਕੀਤੀਆਂ? ਬੰਦਰਗਾਹ ਹੀ ਕੀਤੀ ਸਾਜੀ। ਕਿਹੜੀ? ਕਿ ਕਹਿੰਦੇ ਮੇਰੇ ਘਰ ਬੰਦਰਗਾਹ ਮੈਂ ਜਾ ਕੇ ਦੇਖਿਆ ਤੇ ਖੁੱਡਾ ਬਣਾ ਕੇ 2 ਬਾਂਦਰ ਡੱਕੇ ਉੱਪਰ ਬੰਦਰਗਾਹ ਲਿਖਿਆ। ਹਾਂ ਬੰਦਰਗਾਹ। ਰਿਹਾਇਸ਼ ਗਾਹ ਇਧਰ ਲਿਖੀ ਹਾਂ। ਹਾਂਜੀ ਰਾਜਸਥਾਨੀ, ਮੈਨੂੰ ਰਾਜਸਥਾਨੀ ਕਹੋ। ਕੀ ਰੱਖ ਕੇ ਸਿਰ ਤੇ ਚੱਕੀ ਰੱਖਦਾ ਰਾਜਸਥਾਨੀ ਕਹੋ। ਸਿਰ ਤੇ ਚੱਕੀ ਦੁੰਬੇ ਲਈ ਚੱਕੀ ਰੱਖ ਕੇ ਕਹਿੰਦਾ ਮੈਨੂੰ ਰਾਜਸਥਾਨੀ ਕਹੋ। ਹਾਂਜੀ ਜੰਗ ਲੈਣ ਗਿਆ ਤੇ ਤਲਵਾਰਾਂ ਲਈ ਉਹ ਤਵਾ ਉੱਥੇ ਮਗਰਾਂ ਦੀ ਲਾ ਕੇ ਚਲਾ ਗਿਆ। ਸਾਰੀਆਂ ਤਲਵਾਰਾਂ ਚ ਮੇੜ ਕੇ ਲਿਆ ਆਪਣੇ ਆਪ। ਇੱਕ ਸ਼ਾਵਰ ਵਾਲੀ ਵੀ ਬੰਦਾ ਸੀ। ਤਲਵਾਰ ਮਾਰ ਰਿਹਾ ਤੇ ਖਿੱਚੀ ਨਹੀਂ ਜਾ ਰਹੀ ਵਾਪਸ, ਤੇ ਉਧਰੋਂ ਉਹਨੂੰ ਪਰੋ ਰਿਹਾ। ਤੇ ਇੱਕ ਸ਼ਾਵਰ ਵਾਲੀ ਜੰਗ ਚ ਲੜਨ ਗਿਆ, ਉਹਨਾਂ ਨੇ ਤਲਵਾਰ ਨਹੀਂ ਦਿੱਤੀ ਤੇ ਤੇਜ਼ਾਬ ਪਾ ਕੇ ਨਾ ਸ਼ਾਵਰ ਚ ਉਹਨਾਂ ਦੇ ਮਾਰ ਰਿਹਾ ਫੌਜੀਆਂ ਮੁੰਡਾ ਪਕੜ ਪਏ ਹੋਏ। ਅੱਛਾ ਇਹ ਕਿਤੇ ਤੈਨੂੰ ਦੱਸਦਾ ਸੀ ਕੋਈ? ਨਹੀਂ ਸਾਜੀ ਉੱਥੇ ਛੋਟਾ ਕਾਲੂ ਦੱਸਦਾ ਸੀ? ਨਹੀਂ ਕੋਈ ਸਾਜੀ, ਦੱਸਦਾ ਨਹੀਂ ਤੈਨੂੰ? ਸਾਜੀ ਨਹੀਂ ਦੱਸਣ ਵਾਲੀ ਗੱਲ ਨਹੀਂ। ਉਹ ਬਸ ਇਨਸ਼ਾਅੱਲਾ ਤਾਲਾ ਕੰਮ ਬੈਗ ਸਾਜੀ ਲਿਖੀਆਂ ਪਈਆਂ, ਮੈਨੂੰ ਮੌਕਾ ਹੀ ਨਹੀਂ ਮਿਲਦਾ ਹੈਗਾ। ਜਿਹੜਾ ਤੁਸੀਂ ਬਾਹਰ ਸ਼ੋਅ ਕਰਦੇ ਬਹਿ ਕੇ, ਉਹਦੇ 'ਚ ਇਹੀ ਕਰਿਆ? ਉਹਦੇ ਚ ਮਾਰਿਆ ਕਰਨੀਆਂ ਮੈਂ ਸਾਜੀ ਨੂੰ। ਹਾਲੇ ਤੇ ਕਰਨੀਆਂ? ਮੈਂ ਪਤਾ ਕੀ ਗੱਲ ਹੈ ਮਿੱਠਾ ਜੀ, ਸਾਜੀ ਤੁਹਾਨੂੰ ਤੇਰੀ ਗੱਲ ਦੱਸਾਂ, ਮੈਂ ਓਵਰਲੈਪ ਦੇ ਨਾਲ ਦੇ ਵਿੱਚ ਚੁੱਪ ਕਰੇ ਬੈਠਾ ਰਹਿੰਦਾ ਕਿ ਓਵਰਲੈਪ ਨਾ ਹੋਈ ਵੇ, ਤੁਸੀਂ ਨਾ ਗੁੱਸਾ ਆ ਜਾਓ, ਤੁਸੀਂ ਨਾ ਨਾਰਾਜ਼ ਹੋ ਜਾਓ। ਯਾਰ ਤੂੰ ਤੈਨੂੰ ਕੀ ਫਰਕ ਪੈਣਾ ਇਹ 'ਚ? ਮੈਂ ਗੁੱਸਾ ਵੀ ਹੋ ਜਾਵਾਂ? ਨਹੀਂ ਸਾਜੀ ਮੈਂ ਨਹੀਂ ਚਾਹੁੰਦਾ ਤੁਸੀਂ ਗੁੱਸਾ ਹੋ, ਤੁਸੀਂ ਹੈਪਰ ਹੋ, ਤੁਸੀਂ ਅੱਗੇ ਬਿਮਾਰ ਰਹਿੰਦੇ ਆ, ਲੁੱਕੀ ਪੈਣ। ਉਹ ਇੱਕ ਮਿਸਾਲ ਆ। ਓਹੋ ਓਏ ਨਹੀਂ ਓਏ ਸੱਚ ਓਏ, ਓਏ ਯਾਰ, ਕੱਚਿਆ। ਮੇਰੇ ਵਰਗੇ ਜਿਹੜੇ ਨਾ ਜਿਨ੍ਹਾਂ ਦਾ ਲੱਗਦਾ ਲੁਕੀ ਪੈਣ ਵਾਲੀ, ਉਹ ਉਹਨਾਂ ਦੇ ਹੁੰਦਿਆਂ ਕਈਆਂ ਦੀ ਪੈ ਜਾਂਦੀ। ਨਹੀਂ ਵੈਸੇ ਸਾਰੀ ਗੱਲ ਭਾਈ ਜਾਦ ਕੈਸਰ ਨਹੀਂ ਕਹਿੰਦੇ ਸੀ? ਭਾਈ ਜਾਦਰ ਕਹਿੰਦੇ ਜਿੰਨੇ ਵੀ ਮੈਨੂੰ ਕਹਿੰਦੇ ਸੀ ਨਾ ਸਿਗਰਟ ਛੱਡ ਦੇ, ਛੱਡ ਦੇ। ਉਹ ਸਾਰੇ ਮਰ ਗਏ।
ਅੱਛਾ ਭਾਈ ਲਿਆਸ ਇਹ ਸੋਚਣ ਦੇ ਵਿੱਚ ਉਹਨਾਂ ਨੇ ਇੱਕ ਅੱਛੀ ਲਫ਼ਜ਼ ਵੀ ਇਸਤੇਮਾਲ ਕੀਤਾ ਸੀ, ਉਹ ਮੈਂ ਸਕਿਪ ਕਰ ਗਿਆ। ਜਿੰਨੇ ਮੈਨੂੰ ਕਹਿੰਦੇ ਸੀ ਭਾਈ ਜਾ ਸਿਗਰਟ ਛੱਡ ਦੇ, ਉਮਰ ਘਟਦੀ, ਉਹ ਸਾਰੇ ਮਰ ਗਏ ਤੇ ਮੈਂ ਹਾਲ ਤੱਕ ਜੀ ਰਿਹਾ। ਤੇ ਇੰਜ ਪੁੱਤਰ ਗੱਲ ਇਹ ਆ ਕਿ ਨਹੀਂ ਸਰ, ਉਸਤਾਦ ਜੀ ਭਾਈ ਲਿਆਸ ਸੋਚਣ ਦੇ ਸਾਡੇ ਵੱਲ ਦੇਖ ਕੇ ਯਾਰ ਮੈਂ ਕਿਤੇ ਥੀਏਟਰ ਛੱਡ ਕੇ ਮਾੜਾ ਤਾਂ ਨਹੀਂ ਕਰਨ ਡਿਆ। ਹੈ ਨਹੀਂ ਉਹ ਯਾਰ ਉਹ ਠੀਕ ਹੋ ਜਾਏਗਾ, ਉਹਨੂੰ ਟੈਨਸ਼ਨ ਨਾ ਲੈ। ਇਹ ਇਨਸਾਨ ਫਿਤਰਤ ਹੁੰਦੀ ਹੈ, ਨਵੀਂ ਜਗ੍ਹਾ ਤੇ ਉਹ ਠੀਕ ਹੋ ਜਾਏਗਾ, ਕੋਈ ਰੌਲਾ ਨਹੀਂ। ਇਹ ਤੁਹਾਡੇ ਸਾਰੇ ਪੁੱਤਰ ਨੇ, ਪਿੱਛੇ ਮੈਂ, ਪਿੱਛੇ ਭਾਈ ਫੈਸਲ, ਸਾਰੇ ਭਰਾ ਨੇ ਤੁਹਾਡੇ, ਟੈਨਸ਼ਨ ਕਿਸੇ ਕਿਸਮ ਦੀ ਲੈਣੀ। ਤੇ ਤਸਰੀਹ ਵਾਲੀਆਂ ਜਿਹੜੀਆਂ ਜੁਗਤਾਂ ਨਾ ਸਾਜੀ ਮੈਂ ਲਿਖੀਆਂ ਹੋਈਆਂ ਕਿੰਨੀ ਕਿ ਯਾਰ ਇੰਜ ਨਹੀਂ ਹੁੰਦਾ, ਤੂੰ ਪਾਗਲ ਨਾ, ਇੰਜ ਨਹੀਂ ਹੁੰਦਾ। ਉਹ ਮੈਂ ਕਰਦੇ ਆ ਉਹਦੇ ਕੰਮ ਤੇ ਬਾਹਰ ਹੁਣ ਸ਼ੋਅ ਕਰਨਾ, ਤੂੰ ਚੜੇ ਤਾਂ ਜਦੋਂ ਉਹਨੂੰ ਕਹਿੰਦਾ ਤੂੰ ਐਂਕਰ ਵਾਲੀ ਸੀਟ ਤੇ ਆ ਜਾ, ਚੜ ਕੇ ਆਉਂਦਾ ਨਹੀਂ। ਹੁਣ ਮੈਂ ਸਾਰੇ ਹੁਣ ਭਾਈ ਫੈਸਲ ਨੂੰ ਅਸੀਂ ਕਹਿੰਦਾ ਤੁਸੀਂ ਵੱਡੇ ਹੋ ਬਾਹਰ, ਤੁਸੀਂ ਐਂਕਰ ਬਣੋ। ਹੁਣ ਭਾਈ ਫੈਸਲ ਕਹਿਣਗੇ ਯਾਰ ਮੈਂ ਸ਼ੋਅ ਖਰਾਬ ਕਰ ਦਿੰਦੇ, ਲੇਕਿਨ ਅਸੀਂ ਉਹਨਾਂ ਨੂੰ ਫਿਰ ਵੀ ਇੱਜ਼ਤ ਦੇਈਦੀ ਉਸਤਾਦ ਜੀ। ਨਹੀਂ 12 ਲਿਆ ਭਾਜੀ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਉਹ ਲਿਆਸ ਅੰਜਮ ਸ਼ਾਇਦ ਤੁਸੀਂ ਜਿੱਥੇ ਉਹ ਟੀਵੀ ਤੇ ਕਰ ਵੀ ਰਿਹਾ, ਸੋਸ਼ਲ ਮੀਡੀਆ ਤੇ ਵੀ ਕਰ ਰਿਹਾ, ਲੇਕਿਨ ਇੱਕ ਸੀਰੀਅਸ ਸਟੋਰੀਜ਼ ਦੇ ਵਿੱਚ ਉਹ ਕਰ ਰਿਹਾ। ਲੇਕਿਨ ਜਿਹੜਾ ਉਹਦਾ 20 ਸਾਲ ਦਾ ਐਕਸਪੀਰੀਅੰਸ ਆ ਥੀਏਟਰ ਤੇ ਕਾਮੇਡੀ ਦੇ ਨਾਲ, ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ। ਅੱਛਾ ਲਿਆਸ ਭਾਈ, ਤੂੰ ਕਿਹੜੇ ਵੱਡੇ ਆਰਟਿਸਟ ਦੇ ਨਾਲ ਥੀਏਟਰ ਤੇ ਕੰਮ ਕੀਤਾ? ਮੈਂ ਸ਼ੇਰ ਸਾਹਿਬ ਨਾਲ ਕੀਤਾ ਜੀ, ਚਨੋਟੀ ਸਾਹਿਬ ਨਾਲ ਕੀਤਾ ਹੈ, ਜ਼ਫੀ ਭਾਈ ਨਾਲ ਕੀਤਾ ਹੈ, ਮਸਤਾਨਾ ਸਾਹਿਬ ਨਾਲ? ਮਸਤਾਨਾ ਸਾਹਿਬ ਨਾਲ ਨਹੀਂ ਕੀਤਾ, ਉਹਨਾਂ ਦੀ ਖਿਦਮਤ ਜ਼ਰੂਰ ਕੀਤੀ ਹੈ। ਮਿਲਿਆ ਉਹਨਾਂ ਨੂੰ? ਜੀ, ਉਹਨਾਂ ਦਾ ਰਿਹਾ ਦਾ ਆਪਰੇਸ਼ਨ ਹੋਇਆ ਸੀ ਇੱਥੇ ਫੈਸਲਾ ਦਾ ਡਰਾਮਾ ਕਰ ਰਹੇ ਸੀ। ਕਿੰਨਾ ਦਾ ਆਪਰੇਸ਼ਨ? ਮਸਤਾਨਾ ਸਾਹਿਬ ਦਾ। ਨਹੀਂ ਕਾਹਦਾ ਆਪਰੇਸ਼ਨ ਹੋਇਆ ਸੀ ਉਹਨਾਂ ਦਾ? ਪੈਂਟਸ ਦਾ। ਜੀ ਤੋਂ ਫੈਸਲਾਬਾਦ ਸੀ? ਜੀ ਹਾਂ ਜੀ, ਭਾਈ ਸਰਦਾਰ ਅਧਿਕਾਰੀ ਰਹੇ ਨੇ ਤੇ ਮਲੇ ਸ਼ਰੀਪੁਰੇ। ਤੇ ਤੂੰ ਉਹਨਾਂ ਦੇ ਕੋਲ ਸੀ? ਜੀ ਉਹਨਾਂ ਦੇ ਕੋਲ ਰਹੇ। ਅੱਛਾ, ਵੈਰੀ ਗੁੱਡ ਯਾਰ। ਉਹਨਾਂ ਦੇ ਸਿਰਫ ਉਦੋਂ ਭਾਈ ਸਰਦਾਰ ਦੇ ਕੋਈ ਸ਼ਾਗਿਰਦ ਨੇ, ਤਨਵੀਰ ਹਸਨ ਮਨਸੂਰਾਬਾਦ ਦੇ ਸਨ, ਉਹ ਛੱਡ ਗਿਆ ਸੀ ਫਿਰ। ਉਦੋਂ ਭਾਈ ਤਸਲੀਮ ਵੀ ਸ਼ਾਗਿਰਦ ਨਹੀਂ ਸੀ, ਉਹਨਾਂ ਦਾ ਨਾਂ ਰਾਸ਼ਦ ਸਾਹਿਬ ਕੋਈ। ਅੱਛਾ ਯਾਰ, ਥੀਏਟਰ ਫੀਲਡ ਦੇ ਵਿੱਚ ਨਾ ਭਾਈ ਬੰਦਾ ਜਿਹੜਾ ਸੀ ਨਾ, ਸਰਦਾਰ ਹਾਏ ਹਾਏ ਹਾਏ, ਕੀ ਬਾਤ। ਬੜੇ ਆਰਟਿਸਟਾਂ ਨੂੰ ਭਾਈ ਆਦਮੀ, ਕੀ ਬਾਤ। ਯਾਨੀ ਜਿਹਨੂੰ ਤੁਸੀਂ ਕਹਿੰਦੇ ਕਿ ਯਾਰ ਨਹੀਂ, ਬਾਕੀ ਵੀ ਸਾਰੇ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਕੁਝ ਕਹਿ ਰਿਹਾ, ਲੇਕਿਨ ਉਹ ਭਾਈ ਦਾ ਕੋਈ ਹਿਸਾਬ ਹੀ ਲੈਣਾ ਸੀ। ਉਹਦੇ ਵਿੱਚ ਜ਼ਰਾ ਨਹੀਂ ਸੀ ਨਜ਼ਰ ਆਉਂਦਾ ਕਿ ਯਾਰ ਉਹ ਇਸ ਫੀਲਡ ਦਾ ਵਾ। ਉਹਦੀ ਗੱਲਬਾਤ ਦੇ ਵਿੱਚ ਉਹਦੀ ਐਸਾ ਭਾਈ ਆਦਮੀ ਸੀ ਯਾਰ। ਭਾਜੀ 35-40 ਸਾਲਾ ਜ਼ਿੰਦਗੀ ਚ ਉਹਦੀ ਫੀਲਡ ਵਿੱਚ ਉਹਦੀ ਲੜਾਈ ਨਹੀਂ ਕਿਸੇ ਨਾਲ। ਹਾਂ, ਤੇ ਸੁਲ੍ਹਾ ਉਹਨੂੰ ਕੋ ਹਜ਼ਾਰਾਂ ਦੇ ਹਿਸਾਬ ਨਾਲ ਕਰਾਈ ਹੈ, ਫਨਕਾਰਾਂ ਦੀਆਂ ਫੈਮਲੀਆਂ ਦੀ। ਹਾਂਜੀ, ਨਹੀਂ ਸਰਦਾਰ ਸਾਹਿਬ ਕੀ ਬਾਤ ਹੈ, ਅੱਲਾ ਉਹਨਾਂ ਨੂੰ ਗਰੀਕੇ ਬੜਾ ਰਹਿਮਤ ਕਰੇ। ਪਿਆਰ ਦੇਣ ਵਾਲੇ ਸੀਗੇ ਸਰ। ਬੜਾ ਬਹੁਤ ਸਹੀ ਗੱਲ ਹੈ। ਯਾਨੀ ਇੰਜ ਨਹੀਂ ਸੀ ਕਿ ਤੁਸੀਂ ਬੈਠੇ ਹੋ ਤੇ ਹੋਰ ਨੇ, ਤੁਸੀਂ ਚਲੇ ਗਏ ਤੇ ਪਿੱਛੋਂ ਹੋਰ ਹੋ ਗਏ ਨੇ। ਨਹੀਂ ਉਂਝ ਦੇ ਹੀ ਨੇ। ਮੈਂ ਤੁਹਾਨੂੰ ਉਹਦਾ ਵਾਕਿਆ ਨਹੀਂ ਸੁਣਾਇਆ, ਰਾਤ ਦੇ 2 ਵਜੇ ਮੈਨੂੰ ਕਹਿ ਰਿਹਾ ਸਵੇਰੇ 6 ਵਜੇ ਤੋਂ ਲਾਹੌਰੋਂ ਮੈਂ ਨਾਸ਼ਤਾ ਤੇਰੇ ਨਾਲ ਕਰਨਾ। ਤੇ ਮੈਂ 6 ਵਜੇ ਪਹੁੰਚ ਗਿਆ, ਮੈਂ ਸੁੱਤਾ ਹੀ ਨਹੀਂ। 1 ਵਜੇ ਰਾਤ ਦੀ ਗੱਲ ਆ, ਮੈਂ 3 ਵਜੇ ਨਿਕਲਿਆ, 6 ਵਜੇ ਮੈਂ ਉਹਨਾਂ ਦੇ ਘਰ। ਤੇ ਉਹਨਾਂ ਦਾ ਮੁਲਾਜ਼ਮ ਜਿਹੜਾ ਵਾ, ਮੈਂ ਕਹਿੰਦਾ ਭਾਜੀ ਨੇ ਜਾਨੀ ਭਾਈ ਉਹਨਾਂ ਨੇ ਨਹੀਂ ਉੱਠਣਾ, ਹੁਣ ਤੇ ਸੁੱਤੇ ਨੇ 5 ਵਜੇ, 4-5 ਵਜੇ ਨਹੀਂ ਉੱਠਣਾ। ਮੈਂ ਕਿਹਾ ਮੈਨੂੰ ਬੁਲਾਇਆ, ਮੈਂ ਫੈਸਲਾਬਾਦੋਂ ਆ ਗਿਆ, ਤੂੰ ਕਹਿੰਦਾ ਉੱਠਣਾ ਨਹੀਂ। ਤੇ ਮੈਂ ਹਿਲਾਇਆ ਵਾ ਤੇ ਮੈਨੂੰ ਵੇਖਦੇ ਕਹਿੰਦੇ ਤੂੰ ਕਿੱਧਰ? ਮੈਂ ਕਿਹਾ ਸਰਕਾਰ ਮੈਨੂੰ ਫੋਨ ਕੀਤਾ ਤੇ ਗਾਲ ਕੱਢ ਕੇ ਕਹਿੰਦੇ ਕਿਸ ਫਲਾਣੇ ਨੇ ਤੈਨੂੰ ਫੋਨ ਕੀਤਾ? ਤੈਨੂੰ ਇੰਨੀ ਅਕਲ ਨਹੀਂ ਕਿ ਫਨਕਾਰ ਦੇ ਘਰ ਸਵੇਰੇ 5 ਵਜੇ ਜਾਏ। ਯਾਰ ਬਹੁਤ ਅੱਛੇ ਨੇ ਯਾਰ, ਯਾਦ ਆ ਗਏ ਤੇ। ਉਹ ਬਿੱਤੇ ਹਾਂ ਕੀ ਆ। ਮੈਂ ਕਿਹਾ ਚਲੋ ਉੱਠੋ ਨਾਸ਼ਤਾ ਕਰੋ। ਫਿਰ ਅਸੀਂ ਨਾਸ਼ਤਾ ਕੀਤਾ, ਫਿਰ ਉੱਠ ਗਏ, ਫਿਰ ਨਾਸ਼ਤਾ ਕੀਤਾ, ਬੈਠੇ ਰਹੇ। ਫਿਰ ਤੇ ਵੀਰੇ ਅੱਜ ਤੋਂ ਬਾਅਦ ਮੈਂ ਤੈਨੂੰ ਸੌਣ ਲੱਗਿਆ ਰਾਤ ਨੂੰ ਕਦੀ ਵੀ ਕੁਛ ਕਵਾਂ ਨਾ, ਉਹ ਨਾ ਮੰਨੀ, ਤੂੰ ਮੇਰੀ ਗੱਲ ਨਹੀਂ ਮੰਨ। ਮੈਂ ਕਹਿੰਦਾ ਹੁਣ ਤੂੰ ਸੁੱਤਾ? ਮੈਂ ਕਿਹਾ ਨਹੀਂ, ਸੌ ਜਾ। ਫਿਰ ਮੈਂ ਕਹਿੰਦੀ ਮੈਂ ਵਾਪਸ ਜਾਣਾ। ਨਹੀਂ ਸੌ ਜਾ। ਮੈਂ ਕਹਿੰਦੀ ਮੈਂ ਵਾਪਸ ਜਾਣਾ, ਹੁਣ ਮੈਂ ਜਾ ਕੇ ਫਿਰ ਜਾਊਂਗਾ। ਚੱਲ ਠੀਕ ਹੈ। ਫਿਰ ਉਸਤਾਦ ਜੀ ਇਲਿਆਸ ਸਾਹਿਬ, ਜੁਗਤਬਾਜ਼ੀ ਕਾਮੇਡੀ ਇੱਕ ਅਲੱਗ ਚੀਜ਼ ਆ। ਕੱਚ ਵੀ ਖਾ ਜਾਂਦੇ ਆ, ਇਹ ਵੀ ਇਹਨਾਂ ਦੀ ਆਈਟਮ। ਬਹੁਤ ਕਲੈਪਿੰਗ ਇਹਨਾਂ ਨੂੰ ਹੁੰਦੀ। ਉਹ ਭਾਜੀ ਉਹ ਕੱਚ ਉਦੋਂ ਡਾਕਟਰ ਕਿਹਾ ਸੀ ਹਫਤੇ ਵਾਸਤੇ ਡਾਕਟਰ ਸ਼ੁਰੂ ਕਰਾ ਸੀ ਕੱਚ, ਹੁਣ ਨਹੀਂ ਖਾ ਰਹੇ, ਉਹ ਇਲਾਜ ਸੀਗਾ ਬਸ। ਇੱਥੋਂ ਉਸਤਾਦ ਜੀ ਸੂਆ ਨੰਗਾ ਕੇ ਕੱਲਾ ਕੱਚ ਖਾ ਜਾਂਦੇ, ਕੱਚ ਪਾਉਣਾ ਵੀ ਖਾ ਜਾਂਦੇ ਹੋ। ਹੁਣ ਕੱਚ ਪੁਣਾ ਖਾਣਾ ਪੈਣਾ। ਹਾਂ ਖਾ ਜਾ। ਅੱਛਾ, ਇੱਥੋਂ ਧੌਣ ਚੋਂ ਸੂਆ ਨੰਗਾ ਕੇ 2 ਇੱਟਾਂ ਬੰਨ ਕੇ ਵਾਲੀ ਇਹਨਾਂ ਦੀ ਆਈਟਮ, ਉਹ ਵੀ ਕਮਾਲ ਆ। ਇਹ ਮਕਾਨ ਇਸ ਤਰ੍ਹਾਂ ਬਣਾਇਆ ਮੈਂ ਸਾਰਾ, ਜਿੱਥੇ ਵੇਂਦਾ ਸੀ ਨਾ ਇੱਟਾਂ ਪਈਆਂ ਉੱਥੇ ਸੂਆ ਇੱਥੇ ਪਾਉਂਦਾ ਤੇ ਇੱਟਾਂ ਲੈ ਜਾਂਦਾ ਇਹਦਾ। ਅੱਛਾ ਸੂਆ ਇੱਥੇ ਪਾ ਕੇ ਫੇਰਦਾ ਰਹਿੰਦਾ ਸੀ, ਕੋਈ ਇੱਟਾਂ ਕਿਤੇ ਨਜ਼ਰ ਆ ਰਹੀ। ਅੱਛਾ ਲੋਕੀ ਸਮਝਦੇ ਸੀ ਐਟਮ ਕਰਦਾ, ਲੇਕਿਨ ਭਾਈ ਨੇ ਮਕਾਨ ਸ਼ੁਰੂ ਕੀਤਾ। ਇੱਕ ਹੋਰ ਕੰਮ ਹੁੰਦਾ ਜਿਹੜੀ ਇਸ ਟਾਈਮ ਭਾਈ ਲਿਆਸ ਬੇਟਾ ਨਾ, ਏਦਾਂ ਇੱਕ ਹੋਰ ਵੀ ਕੰਮ ਹੁੰਦਾ ਕਿ ਲਾਈਕ ਮੈਂ ਕਹਿਤਾ ਨਾ ਕਿ ਯਾਰ ਉਸਤਾਦ ਜੀ ਮੈਂ ਤੁਹਾਨੂੰ ਬੰਦਾ ਦੇਣਾ ਸੁਭਾਨ ਅੱਲਾ ਬਹੁਤ ਆਲਾ, ਤੇ ਹੁਣ ਅੱਗੋਂ ਬੰਦਾ ਵੀ ਕੋਈ ਮਤਲਬ ਆਰਟਿਸਟ ਆਫਤਾਬ ਇਕਬਾਲ ਟੈਪ ਜਾਂ ਕੋਈ ਐਸਾ ਐਂਕਰ ਜਿੰਨਾ, ਤੇ ਹੁਣ ਬੰਦਾ ਉਹਨੇ ਕਿਹਾ ਦੇਖ ਲਾ
ਮੈਂ ਕਿਹਾ ਠੀਕ ਹੈ ਜੀ ਉਸਤਾਦ ਜੀ, ਮੈਂ ਤੁਹਾਨੂੰ ਪਤਾ ਬੜਾ ਅੱਛਾ ਆਰਟ ਸਮਝਾ ਕੇ ਨਾ ਓਏ ਬਗੈਰਤਾ ਫਲਾਣਿਆ ਢਿੰਗੜਿਆ ਤੁਹਾਨੂੰ ਕਿ ਮੈਂ ਤੇਰੀ ਉੱਤੇ ਗੱਲਬਾਤ ਕੀਤੀ ਹੈ। ਹੁਣ ਉਹ ਕਰੈਕਟਰ ਬਹਿ ਜਾਂਦਾ ਆ ਕੇ ਸ਼ੋਅ 'ਚ ਤੇ ਉਹਦੇ ਤੇ ਉਹਨੂੰ ਨਾਰਮਲ ਆ, ਤੇ ਜਿਹੜਾ ਜਿਹਨੇ ਲਿਆਂਦਾ ਨਾ ਉਹ ਬਾਹਰ ਬੈਠਾ ਸਿਰਫ ਉਹਦੀ ਹਰ ਗੱਲ ਤੇ ਪਾਗਲ ਹੋਈ ਜਾ ਰਿਹਾ ਕਿ ਘਰ ਦੇ ਬੰਦ ਮਰ ਗਿਆ ਮੈਂ। ਉਹਦੀ ਜਾਨ ਤੇ ਬੜੀ ਉਹਦੀ ਜਾਨ ਤੇ ਬਣੀ ਹੁੰਦੀ ਜਿਹੜਾ ਬਾਹਰ ਬੈਠਾ ਤਾਂ ਉਹਦੀ ਕਹਿੰਦਾ ਕਰ ਆਹੋ ਉਹਦੀ ਮੂਵਮੈਂਟ ਤੇ ਵੀ ਲੱਖ ਦੇ ਦਿੰਦੇ ਉਹਨਾਂ ਬਾਹਰ। ਆਹੋ ਉਹ ਵਿਚਾਰਾ ਮਰਨ ਵਾਲਾ ਹੋ ਜਾਂਦਾ। ਅੱਛਾ ਉਹ ਮਤਲਬ ਉਹਨੂੰ ਕੋਈ ਗੱਲ ਕਰਦੀ ਨਾ ਉਹਨੂੰ ਕਹਿੰਦਾ ਅੱਛਾ, ਤੇ ਉਹ ਨਾਰਮਲ ਬੈਠਾ ਤੇ ਬਾਹਰ ਵਾਲਾ ਪਾਣੀ ਹੋ ਗਿਆ ਬਿਲਕੁਲ, ਨਾ ਉਹਨੂੰ ਕੋਈ ਵੇਖ ਰਿਹਾ ਨਾ ਉੱਤੇ ਕੈਮਰਾ ਲੱਗਾ, ਉੱਥੇ ਮਰੀ ਜਾ ਰਿਹਾ। ਤੇ ਉੱਠ ਕੇ ਵੀ ਕਹੂਗਾ ਉਹ ਖੋਤੇ ਵਾਲੀ ਕਰਦੇ, ਖੋਤੇ ਵਾਲੀ। ਨਹੀਂ ਉੱਥੇ ਨਹੀਂ ਕਹਿੰਦਾ ਕੁਝ ਵੀ। ਉਹ ਬਾਹਰ ਬੈਠਾ ਸੋਚੀ ਜਾਂਦਾ ਇਹਨੇ ਤਾਂ ਨਿਕਲਣਾ ਹੀ ਨਿਕਲਣਾ, ਇਹਨੇ ਨਾਲ ਮੈਨੂੰ ਵੀ ਕਢਾ ਦੇਣਾ। ਨਿਕਲਦਾ ਵੀ ਨਾ ਚਿੜਨਾ ਵੀ ਪਾਉਣਗੀਆਂ। ਆਹੋ ਸਾਡੀ ਇਹਨਾਂ ਦੇ ਤੁਸੀਂ ਉਹ ਆਈਟਮ ਦੇਖੀ ਜਿਹੜੀ ਮੂੰਹ ਚੋਂ ਲੰਮੀ ਟਾਕੀ ਕੱਢੀ ਜਾਂਦੀ, ਵੇਖੀ ਕਿ ਨਹੀਂ? ਓਏ ਉਹ ਦੌਰਾਨ ਆਪਰੇਸ਼ਨ ਪੌਣਾ ਕਿਦਾਂ ਮੂੰਹ ਚ ਤੋਂ ਐਡੀ ਲੰਮੀ। ਟਾਟਾ ਬਾਜ਼ਾਰ ਚੱਲ ਜਾਣਾ ਭਾਜੀ, ਉਹਨਾਂ ਨੂੰ ਗੱਲਾਂ ਚਲਾਉਣਾ, ਆਪ ਟਾਕੀ ਮੂੰਹ ਚ ਪਾਉਣਾ। ਅੱਛਾ ਖਾ ਜਾਣਾ। ਹਾਂਜੀ ਅੱਛਾ ਫਿਰ ਮੈਂ ਉਹਨਾਂ ਨੂੰ ਗੱਲਾਂ ਚਲਾਉਣਾ ਤੇ ਉਦੋਂ ਟਾਕੀ ਮੂੰਹ ਚ ਪਾ ਲੈਣਾ। ਹੋਰ ਘਰ ਦੇ ਨੂੰ ਬੜਾ ਫਾਇਦਾ ਹੁੰਦਾ ਉਹ ਜਦੋਂ ਮੰਜੀ ਬੁਣਦੇ ਲਾਗੇ ਬੈਠੇ ਰਹਿੰਦੇ ਉਹ ਨਹੀਂ ਯਾਰ ਟਾਕੀ ਨਾ ਮੰਜੀ ਨਹੀਂ ਬੁਣਦੇ ਆ ਸਾਜ ਜੀ। ਚਲੋ ਠੀਕ ਆ ਲੇਕਿਨ ਬਹੁਤ ਦੇਰ ਦਾ ਬਣ ਹੁੰਦੀ ਹੈ, ਪਹਿਲੇ ਐ ਹੁੰਦਾ ਵਾ ਸਾਰਾ। ਖੈਰ ਆ ਟਾਕੀ ਨਾ ਕਰੀ ਮਤਲਬ ਮੰਜੀ ਬਣੀ ਜਾਂਦਾ। ਚਲੋ ਠੀਕ ਹੈ। ਚਲੋ ਟਾਕੀਆਂ ਤੇ ਦੁੱਖ ਕਿਤੇ ਜ਼ਿੰਦਗੀ ਚ ਇੱਕ ਅੱਧਾ ਕੋਈ ਮਾੜਾ ਬੰਦਾ ਹੋ ਗਿਆ ਉਹਨੇ ਕਿਤੇ ਇਹ ਤਾਂ ਨਹੀਂ ਗੱਲ ਵੀ ਹੁਣ ਤੂੰ ਹੋਰ ਕੋਈ ਗੱਲ ਕਰ ਲੈ। ਤੂੰ ਕਹੇ ਕੋਈ ਮੇਜ਼ ਸਾਫ਼ ਕਰਨਾ ਹੋਵੇ ਤੇ ਉਹਦੇ ਮੂੰਹ ਚ ਟਾਕੀ ਕੱਢ ਲੈਂਦੇ ਆ। ਚਲੋ 10 ਕਰੋੜ ਕਹਿ ਦਿਓ 10 ਕਰੋੜ। ਤੁਸੀਂ ਲੱਗਦਾ ਲਿਆ ਸਾਹਿਬ ਦੀ ਧੋਣ ਨਾਲ ਸਰੀਆ ਵਿੰਗਾ ਕਰਨ ਵਾਲੀ ਆਈਟਮ ਨਹੀਂ ਵੇਖੀ। ਮੇਰੀ ਗੱਲ ਨਹੀਂ ਵੇਖੀ ਸੁਣ, ਸਰ। ਇੱਧਰ ਭਾਈ ਦੇ ਬਾਕੀ ਹੱਥ ਮੈਨੂੰ ਤਾਂ ਪਤਾ ਹੀ ਨਹੀਂ ਸੀ। ਸਾਡੀ ਹਰ ਮੈਂ ਤਾਂ ਸਮਝਦਾ ਥੀਏਟਰ ਕਰਦਾ ਕੱਲਾ ਗੱਲਾਂ ਬਾਤਾਂ ਕਰਦਾ, ਮੈਨੂੰ ਆਹ ਪਤਾ ਹੀ ਨਹੀਂ। ਤੁਹਾਨੂੰ ਪਤਾ ਨਾ ਜਿਹੜਾ ਪੁਲ 2 ਸਾਲ ਚ ਬਣਿਆ, ਜਿਹੜਾ ਇਹ ਜਿਹੜਾ ਅਬਦੁੱਲਾ ਪੁਲ ਨਵਾਂ ਪੁਲ ਬਣਿਆ ਨਿਸ਼ਾਤਾਬਾਦ। ਆਹੋ ਮੈਂ ਸਾਲ ਗਿਆ ਸੀ ਬਿਹਾੜੀ, ਉਦੋਂ ਆਇਆ ਨਹੀਂ, ਆਊਟਡੋਰ ਰਿਹਾ, ਤਦ ਪੁਲ ਬੰਦ ਰਿਹਾ। ਫਿਰ ਮੈਂ ਫਿਰ ਸਰੀਆ ਵਿੰਗਾ ਕੀਤਾ ਤੇ ਫਿਰ ਉਹਨਾਂ ਸ਼ੁਰੂ ਕੀਤਾ। ਅੱਛਾ ਤੇਰੇ ਅਗਰ ਤੈਨੂੰ ਮੇਰੇ ਬਾਰੇ ਨੌਲੇਜ ਨਾ ਹੋਵੇ ਤਾਂ ਮੈਂ ਮਰ ਗਿਆ। ਨਹੀਂ ਤੁਸੀਂ ਇਹ ਦੇਖੋ ਭਾਈ ਦੇ ਹੱਥ ਬੰਨੇ, ਸਾਰਾ ਕੰਮ ਧੌਣਾ ਕਰਨ ਡਿਆ, ਟਾਕੀ ਵੀ ਇੱਥੋਂ ਕੱਢਣ ਡਿਆ, ਸੂਆ ਵੀ ਇੱਥੇ। ਨਹੀਂ ਉਹ ਇੱਕ ਉਹਨਾਂ ਚ ਤਾਕਤ ਆ। ਇਹ ਜਾਨੀ ਸਾਹਿਬ ਸਮਝਦੇ ਕਿ ਇੱਥੋਂ ਥੱਲੇ ਥੱਲੇ ਮੈਨੂੰ ਫਾ ਲੈ ਜਾ, ਸਾਰਾ ਕੰਮ ਤਾਂ ਹੁਣ ਤੇ ਮੂੰਹ ਚ ਹੀ ਆ ਕੰਮ। ਅੱਛਾ ਟਾਕੀ ਵੀ ਮੂੰਹ ਚੋਂ ਕਢਾ ਰਿਹਾ, ਆਹੋ ਸਰੀਆ ਵੀ ਉੱਥੋਂ ਕਰ ਰਿਹਾ, ਅੱਖਾਂ ਨਾਲ ਵੀ ਕੁਝ ਕਰਦਾ ਵਾ। ਨਹੀਂ ਸਾਜ ਜੀ ਕੜੇ ਵਾਲੀ ਦੱਸ। ਸਮਨਾਬਾਦ ਮਦਨੀ ਰੋਡ ਡਬਲ ਬਣਿਆ ਨਾ, ਮਦਨੀ ਚੌਕ। ਮਦਨੀ ਰੋਡ ਵੀ ਆ ਉਹ। ਹਾਂ ਮਦਨੀ ਰੋਡ। ਉੱਥੇ 1 to 5 ਦੰਦਾਂ ਨਾਲ ਰੋਕਿਆ, ਚੱਲ ਦੰਦਾਂ ਨਾਲ ਦੰਦਾਂ ਨਾਲ। ਉਹ ਲੱਤਾਂ ਤੋਂ ਕੈਦੋ ਨੇ ਉਹ। ਦੰਦਾਂ ਨਾਲ ਅੱਛਾ ਫੜ ਲਿਆ ਪਿੱਛੋਂ ਦੀ ਚੱਪੂ ਤੋਂ ਇੰਜ ਕਰਕੇ ਫੜ ਤੇ ਲਿਆ। ਉਹ ਅੱਗੇ ਇੰਜ ਕਰੀ ਜਾ ਰਿਹਾ। ਬਈ ਨਹੀਂ ਤੁਰਿਆ ਭਾਜੀ, ਤੁਹਾਡੀ ਕ੍ਰੈਡਿਟ ਤੇ ਬੜੇ ਕੰਮ। ਇਹ ਕੀ ਕਰਨਾ ਵਾ ਤੇਰਾ? ਇਹਦਾ ਤਾੜੀ ਵਾਲਾ ਸੀ ਗੱਲ ਕਿਹੜੀ ਸੀ? ਇਹ ਤੇ ਦੰਦੋਂ ਕੱਢਣ ਵਾਲੀ ਗੱਲ ਆ ਜੀ। ਮੈਂ ਮਾਰ ਤੇ ਦਿੱਤੀ ਹੈ ਲੇਕਿਨ ਅੱਗੋਂ ਹੁਣ ਮੈਨੂੰ ਨਹੀਂ ਪਤਾ। ਸਾਜੀ ਜਿਹੜੀ ਟਿਸ਼ੂ ਫਿੱਕੇ ਵਾਲੀ ਗੱਲ ਆ ਉਹ ਇਹ ਖਾਣ ਲੱਗੇ ਸੀ ਭਾਜੀ, ਟਿਸ਼ੂ ਫਿੱਕਾ ਮਤਲਬ ਕਿ ਇੰਜ ਕਰਕੇ ਟਿਸ਼ੂ ਖਾਣ ਲੱਗੇ ਤਾਂ ਦੂਰੋਂ ਇੱਕ ਬੰਦੇ ਨੇ ਕਿਹਾ ਕਿ ਯਾਰ ਨਾ ਖਾਈ ਫਿੱਕਾ ਹੀ। ਐ ਸੀ ਭਾਜੀ। ਅੱਛਾ ਉਹਨੇ ਵੀ ਖਾਦਾ ਸੀ। ਉਹ ਤੇ ਭਲਾ ਵੀ ਤੁਸੀਂ ਨਾ ਦੱਸਦੇ ਉਸ ਦਿਨ ਤੇ ਮੈਂ ਖਾ ਗਿਆ। ਸ਼ੁਕਰ ਆ ਆਪਣਾ ਤਲਕ ਪ੍ਰਾਣ ਨਿਕਲ ਆਇਆ। ਮੈਂ ਗੱਲ ਹੀ ਨਹੀਂ ਸੁਣੀ। ਇਹ ਕਿਹੜੀ ਗੱਲ ਆ? ਇਹੀ ਗੱਲ ਨਾ ਕਿ ਸਾਜੀ ਉਹ ਇੱਕ ਬੰਦਾ ਟਿਸ਼ੂ ਹੱਥ ਕੱਢ ਕੇ ਟਿਸ਼ੂ ਕੱਢਣ ਲੱਗਦਾ ਤੇ ਇਹੋ ਜਿਹੇ ਦੂਰੋਂ ਕਹਿੰਦਾ ਓਏ ਇਹ ਨਾ ਖਾਈਏ ਫਿੱਕਾ ਹੀ। ਅੱਛਾ ਯਾਨੀ ਰੋਟੀ ਤਹਿਤ ਕੋਈ ਨਿਜ਼ਾਮ ਹੁੰਦਾ, ਮੈਨੂੰ ਉਹਨੂੰ ਪਤਾ ਹੁੰਦਾ ਵੀ ਦਾਵਤ ਹੈ ਕਿ ਵੀ ਇਹ ਟਿਸ਼ੂ ਆ, ਉਹ ਖਾ ਜਾਂਦਾ ਤੇ ਉਹ ਵੈਸੇ ਕੱਢਣ ਲੱਗਦਾ ਤੇ ਕਹਿੰਦਾ ਇਹ ਨਾ ਖਾਈਏ ਫਿੱਕਾ ਹੀ। ਆਹ ਪੁਰਾਣੇ ਯੁੱਗ ਤੋਂ ਆਣਾ। ਅੱਛਾ ਆਮ ਟਾਈਮ 'ਚ ਜਦੋਂ ਮਰਜ਼ੀ ਤੁਹਾਨੂੰ ਕਹਿ ਦਿਓ ਤੁਸੀਂ ਇਹਨਾਂ ਨੂੰ ਇੱਥੋਂ ਛੁਰੀ ਲੰਘਾ ਕੇ ਦਿਖਾਣਗੇ। ਚੱਲ ਸ਼ੁਕਰ ਆ ਠਠਾ ਨੂੰ ਆਇਆ, ਨਹੀਂ ਤੇ ਬਾਂਹ ਤੇ ਆਇਆ ਹੀ। ਬਾਂਹ ਤੇ ਆਇਆ। ਲੇਕਿਨ ਹੈ ਕੰਮ ਤਕਲੀਫ ਵਾਲੇ ਦੇਣ ਦਾ ਤੁਹਾਨੂੰ। ਉਹ ਇੱਜ਼ਤ ਵਾਲੀ ਰੋਜ਼ੀ ਨਹੀਂ ਹੈ। ਹਰ ਆਈਟਮ ਮੌਲਾ ਵਾ, ਜਿਹੜੀ ਮਰਜ਼ੀ ਆਈਟਮ ਕਰਾ। ਹਰ ਆਈਟਮ ਮੌਲਾ। ਹਰ ਮੌਲਾ ਨਹੀਂ ਹੁੰਦਾ। ਹਰ ਆਈਟਮ ਆਉਗਾ। ਅਖਬਾਰ 'ਚ ਦੁੱਧ ਪਾ ਲੈਂਦੇ ਆ ਸਾਜ ਜੀ, ਪੂਰਾ ਦੁੱਧ ਕੱਢ ਲੈਂਦੇ ਮੁੰਡੇ ਅਖਬਾਰ ਖਾਲੀ। ਆਹੋ 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 ਉਹ ਵੀ ਆਇਆ ਆਈਟਮ। ਜੋ ਵੀ ਆਈਟਮ ਕਰ ਉਹ ਇੰਜ ਕਰਕੇ ਨਾ ਉਸਤਾਦ ਜੀ ਇੰਜ ਕਰਕੇ ਨਾ ਇੰਜ ਕਰੈਕਟਰ ਹੁੰਦੇ ਨੇ ਇੰਜ ਨੋਟ ਦੇ ਵਿੱਚ ਮੈਂ ਵੇਖਿਆ ਮੇਰੇ ਸਾਹਮਣੇ ਇੱਕ ਬੰਦੇ ਨੇ ਕੀਤਾ ਸੀ ਇੰਜ ਕਰਕੇ ਉਹਨੇ ਨੋਟ ਲੈਣਾ ਤੁਹਾਡੇ ਕੋਲੋਂ ਕਿ ਭਾਈ ਨੋਟ ਦਿਓ 100 ਦਾ 50 ਦਾ ਨੋਟ ਲੈ ਕੇ ਇੰਜ ਕਰਕੇ ਨਾ ਤੇ ਪਾਣੀ ਫੜਦਾ ਗਲਾਸ 'ਚ ਤੇ ਇਹ 'ਚ ਪਾਣੀ ਪਾ ਲੈਂਦਾ, ਪਾਣੀ ਪਾ ਕੇ ਗਲਾਸ ਰੱਖ ਦਿੰਦਾ, ਉਸ ਤੋਂ ਬਾਅਦ ਇੰਜ ਕਰਦਾ ਇੰਜ ਕਰਕੇ ਤੇ ਇੰਜ ਕਰਕੇ ਉਹ ਖੋਲ ਦਿੰਦਾ, ਉਹ 'ਚ ਕੁਝ ਵੀ ਨਹੀਂ ਹੁੰਦਾ। ਨੋਟ ਤੁਹਾਡਾ ਇੰਜ ਹੋ ਗਿਆ, ਉਸ ਤੋਂ ਬਾਅਦ ਫਿਰ ਇੰਜ ਕਰਦਾ ਇੰਜ ਉਂਝ ਹੀ ਸੇਮ ਇੰਜ ਕਰਦਾ ਉਹ ਕਰਕੇ 2 ਵਾਰੀ ਇੰਜ ਕਰਕੇ ਗਲਾਸ ਫੜ ਕੇ ਉਹ ਪਾਣੀ ਸਾਰਾ ਵਾਪਸ ਲਾਦਾ। ਸਤਾਈ ਨਜ਼ਰ ਦਾ ਧੋਖਾ ਵਾ। ਨਾੜ ਵਾਲੇ ਚੌਕ ਦੇ ਵਿੱਚ ਉਹ ਇੱਕ ਬੈਗਾਂ ਦਾ ਕੰਮ ਕਰਦੇ ਨੇ ਮਜੀਸ਼ੀਅਨ। ਉਹ ਦੁਕਾਨ ਦੇ ਅੰਦਰ ਤੁਸੀਂ ਉਹਨਾਂ ਦੇ ਬਹਿ ਜਾਓ ਜਾ ਕੇ, ਉਹ ਕੋਈ ਪੈਸੇ ਨਹੀਂ ਲੈਂਦੇ, ਵੈਸੇ ਹੀ ਤੁਸੀਂ ਕਿ ਮੈਂ ਤੁਹਾਡਾ ਫੈਨ। ਉਹ ਜਿਹੜੀਆਂ ਰੈਗੂਲਰ ਆਈਟਮਾਂ 3-4 ਉਹਨਾਂ ਨੇ ਬਾਹਰ ਜਿਹੜੇ ਦੁਕਾਨਦਾਰਾਂ ਨੇ ਟੰਗੀਆਂ ਹੁੰਦੀਆਂ ਡਿਸਪਲੇ ਡਿਸਪਲੇ, ਉਹ 3-4 ਆਈਟਮਾਂ ਡਿਸਪਲੇ ਵਾਲੀਆਂ ਕਰਕੇ ਦਿਖਾ ਦਿੰਦੇ ਤੁਹਾਨੂੰ।
ਤੇ ਉਹਦੇ ਚਾਵੀ ਆ ਆ ਨੋਟ ਵਾਲੀ ਹਾਂਜੀ ਨੋਟ ਨੂੰ ਅੱਗ ਲਾ ਦੇ, ਤੇਰਾ ਨੋਟ ਫੜਨਗੇ ਇਹਨੂੰ ਅੱਗ ਲਾ ਦੇਣਗੇ ਤੇਰੇ ਸਾਹਮਣੇ, ਸਾਰਾ ਨੋਟ ਸੜ ਜੂਗਾ, ਉਸ ਤੋਂ ਬਾਅਦ ਐਂ ਕਰਕੇ ਫਿਰ ਤੇਰਾ ਨੋਟ ਵਾਪਸ ਦੇ ਦੇਣਗੇ ਪੂਰਾ। ਸਰ ਜੀ ਵਾਲਾਂ ਨੂੰ ਅੱਗ ਲਾ ਕੇ ਸਾਲਣ ਗਰਮ ਕਰਨ ਵਾਲੀ ਹਲੇ ਤੁਸੀਂ ਆਈਟਮ ਨਹੀਂ ਦੇਖੀ। ਹਾਂਜੀ ਓਏ ਹੋਏ ਹੋਏ, ਕਸੂਰ ਦੇ ਵਿੱਚ ਕੀਤੀ ਸੀ ਮੇਲੇ ਤੇ 3 ਮਹੀਨੇ ਤਾੜੀਆਂ ਵੱਜੀਆਂ ਕਿ ਯਾਰ ਬੰਦਾ ਔਰ ਉਦੋਂ ਪੀਰਾਂ ਨੇ ਸੁੱਟ ਵੀ ਬੜੀ ਭਰਾਈ ਸੀਗੀ ਵੀ ਮੇਰਾ ਕੰਬਲ ਵੀ ਸਾੜਤਾ। ਇਹ ਤਾਂ ਛਿੱਟੇ ਪੈ ਜਾਂਦੇ ਨੇ ਨਾ, ਤੇ ਉਹ ਜਿਹੜੀ ਤਲਵਾਰ ਵਾਲੀ ਇੰਜ ਹੈ ਤਲਵਾਰ ਨੰਗਾ ਜਾਂਦੇ। ਉਹ ਪਹਿਲੇ ਉਸ ਸੈਟਰ ਦਾ ਤਾਂ ਜਵਾਬ ਦੇ ਲੈਣ ਦੇ। ਤਲਵਾਰ ਨੰਗਾ ਜਾਂਦਾ, ਉੱਤੋਂ ਪਾਣੀ ਵੀ ਪੀਂਦਾ ਕਿ ਨਹੀਂ, ਨਹੀਂ ਸੁੱਕੀ ਸਾਡੀ ਕੁਛ ਫਿਰ ਲੋਕੀ ਪੁੱਛਦੇ ਯਾਰ ਤੇ ਮੇਰੀ ਤਲਵਾਰ ਪਈ ਸੀ ਕਿੱਧਰ ਗਈ? ਉਹ ਕਹਿੰਦੇ ਨੰਗਾ ਗਏ ਆ। ਕੀ ਕਹਿ ਰਹੇ ਬੱਚੇ, ਇਲਜ਼ਾਮ ਲਾ ਰਹੇ ਕਿ ਵੈਸੇ ਅਸੀਂ ਇਹਨਾਂ ਦੀ ਆਦਤ ਠੀਕ ਆ, ਮੈਨੂੰ ਭੁੱਲੀਆਂ ਗੱਲਾਂ ਵੈਸੇ। ਇਹਦਾ ਐਸਾ ਸਾਨੂੰ ਨਹੀਂ ਸੀ ਪਤਾ ਕਿ ਤੂੰ ਇਹਨੂੰ ਇੰਨਾ ਜਾਣਦਾ। ਇਹ ਸਾਡੀ ਬੜਾ ਮੈਂ ਇਹਨੂੰ ਫਾਲੋ ਬੜਾ ਕੀਤਾ। ਨਹੀਂ ਇੱਥੇ ਕੋਈ ਹੋਰ ਵੀ ਹੁੰਦਾ ਨਾ, ਦਾਨਸ਼ ਨੇ ਨਹੀਂ ਜਾਣਨਾ ਸੀ ਉਹਨੂੰ ਅੱਜ। ਇਹ ਵੀ ਇਹਦਾ ਰੰਗ ਇਦਾਂ ਨਹੀਂ ਸੀ ਹੋਣਾ। ਹਾਂਜੀ ਹਾਂਜੀ ਇਹਨੇ ਇੱਕ ਜਗ੍ਹਾ ਤੇ ਐਟਮ ਕੀਤੀ ਹੈ ਤੇ ਕੋਈ ਇੱਕ ਮੰਤਰ ਸੀ ਕਿ ਮੈਂ ਤੁਹਾਨੂੰ ਆਪਣਾ ਰੰਗ ਬਦਲ ਕੇ ਵਿਖਾਵਾਂ, ਚਿੱਟਾ ਸੀ। ਇਹਨੇ ਮੰਤਰ ਪੜਿਆ ਤੇ ਰੰਗ ਕਾਲਾ ਹੋ ਗਿਆ, ਤੇ ਅਗਲੇ ਮੰਤਰ ਦੇ ਆਖਰੀ 2 ਲਫ਼ਜ਼ ਭੁੱਲੀ ਜਾ ਰਿਹਾ, ਤਾਂ ਹਾਲੇ ਤੱਕ ਕੁਝ ਯਾਦ ਨਹੀਂ ਆਉਂਦਾ, ਨਹੀਂ ਕਾਲਾ ਹੀ ਹੈ। ਉੱਥੇ ਹੀ ਫਸਿਆ ਵਾ। ਵਾਪਸੀ ਨੇ ਜੱਸ ਦਾ ਲੋਕ ਨਹੀਂ ਲੱਗ ਗਿਆ। ਬੱਤੀਆਂ ਦੇ ਚੁੱਲ੍ਹੇ ਤੇ ਲਾਗੇ ਬੈਠਾ ਸਾਜ ਜੀ, ਨੀਂਦ ਦਾ ਝੋਕਾ ਆਇਆ ਮੂੰਹ ਵਿੱਚ ਵੱਜਾ ਜਾ ਸਾਰਾ ਤੜ ਗਿਆ। ਉਹਦਾ ਬੱਤੀ ਵਾਲਾ ਚੁੱਲ੍ਹਾ ਨਹੀਂ ਸੀ, ਹਾਂਜੀ ਹਾਂਜੀ ਵੇਚ ਜਾ ਕੋ 34 ਵਾਲਾ ਹੋਇਆ ਪਿਆ ਹੁਣ। ਸਾਜ ਜੀ ਸਾਡੇ ਤੇ ਬਲੈਕ ਬਿਊਟੀ ਲਫ਼ਜ਼ ਇੰਜ ਫਿੱਟ ਆ ਰਿਹਾ। ਇੱਕ ਲੜਕੀ ਫੁੱਟਬਾਲ ਵਰਲਡ ਕੱਪ ਚ ਵਾਇਰਲ ਹੋ ਰਹੀ ਆ, ਔਰ ਉਹ ਕਿੱਡੀ ਪਿਆਰੀ ਆ, ਔਰ ਉਹ ਆ ਬਲੈਕ ਬਿਊਟੀ। ਹੈ ਵੀ ਬਲੈਕ। ਤੇਰੇ ਲਾਗੇ ਟੈਪ ਨੈਣ ਨਕਸ਼ਾ, ਹਾਂ ਸਭ ਤੇਰੇ ਛਲਕੇ ਜੇ ਪਏ ਹੋਇਆ, ਹਲਕਾ ਜੇ ਪਿਆ, ਹੋਰ ਤਰ੍ਹਾਂ ਦਾ ਦਦਰੀ ਟੈਪ ਮੂੰਹ ਆ ਤੇਰਾ। ਤੇਰਾ ਗਰੀਬ ਬੱਚੇ ਦੇ ਬਸਤੇ ਵਰਗਾ ਮੂੰਹ ਆ, ਜਿਹਨੂੰ ਸਿਆਹੀ ਵੀ ਲੱਗੀ ਹੁੰਦੀ, ਗਾਚੀ ਵੀ ਲੱਗੀ ਹੁੰਦੀ। ਵੱਡੇ ਬੰਦੇ ਆਏ ਮੈਨੂੰ ਗੱਲ ਕਰ ਲੈਂਦੇ, ਉਹਨਾਂ ਦੀ ਦੱਸ ਲੈਂਦੇ ਉਹ ਭਾਈ ਤੂੰ ਆਪਣਾ ਵੇਖ ਤੇ ਲਾ ਹਿਸਾਬ। ਖੋਤਾ ਰੇੜੀ ਚਲਾਉਂਦਾ ਸੀ, ਹਾਂਜੀ ਖੋਤਾ ਮੂੰਹ ਹੀ ਨਹੀਂ ਸੀ ਤਾਂ ਚੁੱਕਦਾ, ਇੰਝ ਹੀ ਜਾਈ ਜਾ ਰਿਹਾ ਬਸ। ਕਿਸੇ ਨੇ ਪੁੱਛਿਆ ਤਾਂ ਮੂੰਹ ਨਹੀਂ ਚੁੱਕਦਾ, ਕਹਿੰਦਾ ਯਾਰ ਮੈਂ ਕਹਿੰਦਾ ਕਿਸੇ ਨੂੰ ਪਤਾ ਨਾ ਲੱਗ ਜੇ ਮੈਂ ਇਹਦੇ ਕੋਲ ਆ। ਸ਼ਰੀਕਾਬਾਜ਼ੀ ਹੈ, ਚੰਗਾ ਭਲਾ ਤੇ ਲੋਕੀ ਫਿਰਦੇ ਆ। ਇਹਨੂੰ ਤਾਂ ਬਿੱਲੀ ਦੇਖ ਕੇ ਕਹਿ ਦਿੰਦੇ ਮਿਆਉ ਨਹੀਂ। ਲੈ ਸਹੀ ਕਹਿੰਦੇ इस बात का इस फलसफे का क्या जवाब दें? ਬੰਦ ਤੇ ਕਰਤਾ ਨਾ ਸਹੀ ਕਹਿੰਦੇ ਆ। ਲੈ ਸਾਰਾ ਕਹਿੰਦਾ ਬੰਦ ਤੇ ਕਰਦਾ ਨਾ ਤੈਨੂੰ। ਲੈ नहीं साजी मैंने ऐसे सुनी है नहीं। ਯਾਰ ਕੋਈ ਗੱਲ ਨਹੀਂ, ਕੋਈ ਗੱਲ ਨੀ। ਘੰਟੇ ਦਾ ਰੋਜ਼ ਸ਼ੋਅ ਆ, ਹੋ ਜਾਂਦਾ ਹੋ ਜਾਂਦਾ। ਆਪਣਾ ਜਗ੍ਹਾ ਬਣਾ ਕੇ ਜਿੱਥੇ ਬਾਜੀ ਗੱਲ ਕਰਦੇ ਹੋ। ਆਹੋ ਜਿੱਦਾਂ ਦੀ ਮਰਜ਼ੀ ਕਰਦੇ, ਕੋਈ ਰੌਲਾ ਨਹੀਂ। ਲੈ ਮੈਂ ਨਹੀਂ ਬਸ। लेकिन अलियास पाजी मैं तो ਅੱਛਾ ਭਾਜੀ ਇਹਦਾ ਤਾਰਫ ਹੋ ਗਿਆ, ਇਹਦਾ ਵੀ ਤਾਰਫ ਹੋ ਗਿਆ। ਹਾਂਜੀ ਇਹ ਕਿਸੇ ਵੀ ਕਿਸਮ ਦੇ ਤਾਰਫ ਦੇ ਮੁਹਤਾਜ ਨੇ। ਕਿਸੇ ਵੀ ਕਿਸਮ ਦੀ ਹਾਂਜੀ ਠੀਕ ਹੈ ਜੀ। ਤੇ बच्चा बच्चा इन्हों दे बारे च जानना चाहता। ਬੱਚਾ ਹੈ, ਮਤਲਬ ਇਹਨਾਂ ਨੂੰ ਨਹੀਂ ਜਾਣਦਾ। ਹਰ ਦਿਲ ਅਜ਼ੀਜ਼ ਸ਼ਖਸੀਅਤ ਵੀ ਨਹੀਂ। ਔਰ ਜਿੱਥੇ ਜਾਂਦੇ ਨੇ ਲੋਕੀ ਇੰਜ ਕਰਕੇ ਉੱਠ ਕੇ ਖਲੋਂਦੇ ਹੀ ਨਹੀਂ। बड़ी छोटी सेलिब्रिटी। ਹਾਂ ਬਿਲਕੁਲ ਐਂਡ ਨਿੱਕੀ ਫੁੱਲ ਸਟਾਪ ਹੈ। ਅੱਜ ਉਹ ਵੀ ਨੇ ਮਾਂ ਦੀ ਦੁਆ ਦਾ ਫਰਕ ਨੇ। ਉਲਟ ਕੀਤੀ ਉਹਨਾਂ ਨੇ। ਮਾਂ ਦੀਆਂ ਦੁਆਵਾਂ ਨੇ ਤਾਂ ਇੱਥੇ ਤੱਕ ਨਹੀਂ ਪਹੁੰਚੇ ਹਾਲੇ ਤੱਕ। मां दी दुआवां नाल ही पीछे जा रहा है। ਮਾਂ ਦੀਆਂ ਦੁਆਵਾਂ ਨਾਲ ਪਿੱਛੇ ਜਾ ਰਿਹਾ ਹੈ माशाल्लाह। ਫੁੱਲ ਭਾਰਨਾ। ਤੇ ਉਹਨਾਂ ਦੀਆਂ ਦੁਆਵਾਂ ਮੋੜੀ ਦੀ ਸ਼ਾਇਦ ਅੱਗੇ ਚੱਲ ਜਾਵੇਂ। ਇੰਜ ਰੋਜ਼ ਇੰਜ ਪੌੜੀ ਥੱਲੇ ਉਤਰ ਰਿਹਾ ਹੈ, Step by step। ਸਟੈਪ ਬਾਈ ਸਟੈਪ ਪੌੜੀ ਥੱਲੇ ਉਤਰ ਰਿਹਾ। ਆਪਣੀ ਸਟਰਗਲ ਨਾਲ ਦਿਨਾਂ ਹੀ ਥੱਲੇ ਆਇਆ। ਅੱਛਾ ਜੀ, ਉਸ ਤੋਂ ਬਾਅਦ ਜਨਾਬ ਜੀ ਸਾਡਾ ਤੁਹਾਨੂੰ ਪਤਾ ਹੀ ਹੈ, ਓਏ ਹੋਏ ਮੈਂ ਮਾੜਾ ਮਸਕੀਨ ਬੰਦਾ। ਚਾਹ ਕਿਹਦੀ? ਓਏ ਦੂਜੀ ਚਾਹ ਕਿਹਦੀ ਆ? ਭਾਜੀ ਦੀ ਹੈ, ਭਾਜੀ ਭਾਜੀ ਦੀ। ਚਾਹ ਪੀਓ। ਲਿਆ ਸਾਹਿਬ ਭਾਜੀ ਪਿੱਛੇ ਖਾ ਪੀ ਲੈਣਾ ਬਸ, ਤੁਸੀਂ ਪਰੌਠਾ ਨਹੀਂ ਖੋਲਣਾ, ਪਹਿਲੇ ਚਾਹ ਪੀਣੀ ਬਸ। ਭਾਈਜਾਨ ਲਿਆਸ ਸਾਹਿਬ ਇਹਦਾ ਤਾਰਫ ओए ਮੈਂ ਤੁਹਾਨੂੰ ਕੀ ਦੱਸਾਂ ओए ਯਾਰ। ਲਿਆਸ ਸਾਹਿਬ ਤੇਰਾ ਕੋਈ ਪੁੱਠਾ ਨਾਮ ਹੀ ਹੈਗਾ? ਨਹੀਂ ਜੀ ਪੁੱਤ। ਜਿੱਦਾਂ ਥੀਏਟਰਾਂ ਦੇ ਪੁੱਠੇ ਨਾਂ ਹੁੰਦੇ। ਸ਼ਾਗਿਰਦ ਕਿਹਦੇ ਹੋ ਤੁਸੀਂ? ਮੈਂ ਸ਼ਾਗਿਰਦ ਸਰਦਾਰ ਸਾਹਿਬ ਦਾ ਹੋਣ ਲੱਗਾ ਸੀ, ਉਹਨੂੰ ਸਾਰੀ ਉਮਰ ਸ਼ਾਗਿਰਦ ਨਹੀਂ ਕੀਤਾ। ਉਹਨੇ ਕਿਹਾ ਤੁਸੀਂ ਮੇਰੇ ਭਾਈ ਹੋ, ਸ਼ਾਗਿਰਦ ਨਹੀਂ ਮੈਂ ਕਰਨਾ। ਵਾਹ ਵਾਹ ਤੈਨੂੰ ਵਾਹ। ਕਿਤੇ ਲੋੜ ਹੈ ਤੂੰ ਮੈਨੂੰ ਫੋਨ ਕਰ, ਮੈਂ ਆਪ ਆਉਂਦਾ। ਹਾਂ, ਜਿਹੜੇ ਮਾਨ ਸਾਹਿਬ ਨੇ ਮੈਨੂੰ ਗੱਲ ਕੀਤੀ ਸੀ, ਮੈਂ ਮਾਨ ਸਾਹਿਬ ਨੂੰ ਕਿਹਾ ਮੈਨੂੰ ਸ਼ਾਗਿਰਦ ਕਰ ਲਓ, ਕਹਿੰਦਾ ਨਹੀਂ ਉਹ ਮੈਂ ਕਾਬਲ ਆਦਮੀ ਨੂੰ ਸ਼ਾਗਿਰਦ ਨਹੀਂ ਕਰੀਦਾ ਹੁੰਦਾ। वाह वाह। ਨਾਲੇ ਹੁਣ ਤੂੰ ਸ਼ਾਗਿਰਦ ਹੋਣਾ ਮਾਸ਼ਾਅੱਲਾ ਤੂੰ ਇੰਨਾ ਕਰਦਾ, ਉਹਨਾਂ ਨੇ ਵੀ ਨਹੀਂ ਕੀਤਾ। ਤਾਰਕ ਸਾਹਿਬ ਨੂੰ ਕਿਹਾ ਸੀ ਪਹਿਲੇ ਲਾ ਜਾਂਦਾ ਹੀ ਕਰ ਕਰੇ, ਹਾਂ ਉਹ ਫਿਰ ਜ਼ਰਾ ਨਹੀਂ ਤਾਰਕ ਜਵੇਦ ਸਾਹਿਬ ਦੇ ਵੀ ਬੜੇ ਸ਼ਾਗਿਰਦ ਨੇ। ਬਾਕੀ ਗੱਲਾਂ ਬਾਅਦ ਚ ਆਏ ਸਰਦਾਰ ਸਾਹਿਬ ਨੇ ਬਾਕੀਆਂ ਨੂੰ ਦੇਨਿਆਂ ਨੂੰ ਕਰ ਲਿਆ, ਤੈਨੂੰ ਕਹਿੰਦੇ ਕਿਹੜੇ? ਕਿਸੇ ਨੂੰ ਮੇਰਾ ਭਾਈ ਹੈ, ਤੂੰ ਮੇਰਾ ਫੈਮਿਲੀ ਮੈਂਬਰ ਹੈ, ਸਭ ਤੋਂ ਪਹਿਲੇ ਮੇਰੇ ਘਰ ਆਉਣ ਜਾਣ ਲਾ, ਤੂੰ ਇਹਨੂੰ ਮੈਂ ਸ਼ਾਗਿਰਦ ਨਹੀਂ ਕਰਨਾ। ਵਾਹ ਵਾਹ ਵਾਹ। ਚਲੋ बंदी। ਕਿਉਂਕਿ ਛੱਡਾ ਸ਼ਬਾਜ਼। ਅੱਛਾ ਪਤਾ ਕੀ ਹੈ, ਸ਼ਾਗਿਰਦੀ ਸ਼ੁਗੁਰਦੀ ਵਾਲਾ ਚੱਕਰ ਕੋਈ ਨਹੀਂ ਹੁੰਦਾ। ਜੀ ਜੀ
ਲੇਕਿਨ ਇੱਕ ਪਹਿਚਾਣ ਮੰਨ ਲੈਣਾ ਮੁਰਾਦ ਹੁੰਦੀ ਹੈ, ਮੰਨ ਲੈਣਾ ਮੁਰਾਦ ਹੁੰਦੀ ਹੈ, ਸ਼ਾਗਿਰਦੀ ਵਾਲਾ ਕੋਈ ਹਿਸਾਬ ਨਹੀਂ ਹੁੰਦਾ। ਸ਼ਾਗਿਰਦੀ ਕਰਕੇ ਵੀ ਮਤਲਬ ਤੁਸੀਂ ਹਰ ਹੱਦ ਪਾਰ ਕਰ ਜੋ ਮੁਨਾਫਕਤ ਦੀ, ਹਾਂ ਬੇਵਫਾਈ ਦੀ, ਮੁਨਾਫਕਤ ਦੀ, ਗੱਲਾਂ ਕਰਨ ਦੀ ਇੱਕ ਮਿਸਾਲ ਆ ਜੀ ਤੇ ਇਹਦੇ ਨਾਲੋਂ ਚੰਗਾ ਨਹੀਂ ਸ਼ਾਗਿਰਦ ਨਾ ਵੀ ਹੋਵੇ ਤੇ ਕਿਤੇ ਬਾਹਰ ਉਹਦੇ ਤੁਹਾਡੇ ਖਿਲਾਫ ਵੀ ਕੋਈ ਗੱਲ ਕਰੇ ਤੇ ਉਹਨੂੰ ਪੈ ਜਿਓ ਕਿ ਤੂੰ ਉਸਤਾਦ ਦੇ ਬਾਰੇ ਗੱਲ ਕਿੱਦਾਂ ਕੀਤੀ, ਸ਼ਾਗਿਰਦ ਵੀ ਨਾ ਹੋਵੇ, ਕਿਆ ਬਾਤ ਹੈਨਾ। ਮੈਂ ਭਾਈ ਜਾਲ ਕੈਸਰ ਕੋਈ ਸ਼ਾਗਿਰਦ ਹੋਣ ਗਿਆ ਸੀ ਤੇ ਉਹਨਾਂ ਨੇ ਨਹੀਂ ਕੀਤਾ ਸ਼ਾਗਿਰਦ। ਮੈਂ ਉਦੋਂ ਗਾਣਾ ਗੂਣਾ ਮਾੜਾ ਮੋਟਾ ਸ਼ੌਕ ਸੀ, ਮੈਨੂੰ ਪਤਾ ਹੀ ਨਹੀਂ ਸੀ, ਬਾਬਾ ਛੋਟਾ ਜਿਹਾ ਹੁੰਦਾ ਸੀ ਮੈਂ, ਕੋਈ 16-17 ਸਾਲ ਦਾ। ਫਿਰ ਦੁਬਾਰਾ ਜਦੋਂ 30 32 35 ਸਾਲ ਦਾ ਹੋ ਗਿਆ, ਥੋੜਾ ਇਸ ਫੀਲਡ 'ਚ ਆਇਆ, ਫਿਰ ਉਹਨਾਂ ਨੇ ਮੇਰੀ ਸਲਾਹ ਦਾ, ਫਿਰ ਯਾਰ ਫਿਰ ਸੇਮ ਆਏ ਗੱਲ, ਯਾਰੀ ਦੋਸਤੀ ਪੈ ਗਈ। ਸ਼ਾਗਿਰਦ ਮੈਂ ਨਹੀਂ ਹੋਇਆ, ਲੇਕਿਨ ਮੈਂ ਇੱਕ ਝੰਗ ਬਜ਼ਾਰ ਸ਼ੋਅ ਕੀਤਾ, ਉਹਦੇ 'ਚ ਢੋਲਕ ਤੇ ਸੀ ਉਹ ਨਾਲ ਸਾਡਾ ਭਰਾ ਜਿਹੜਾ, ਤੇ ਮੈਂ ਉੱਥੇ ਨਾ ਇੱਕ ਲਾਗਾ ਚੁਨਰੀ ਮੇ ਦਾਗ ਦੇ ਨਾ ਸਰਗਮ ਕਹੀ, ਤੇ ਉਹ ਨਾ ਹੁਣ ਭਾਈ ਜਾਜ ਕੈਸਰ ਲਾਇਆ ਤੇ ਉਹ ਵੇਖ ਰਹੇ ਨੇ, ਸਰਗਮ ਸੁਣ ਰਹੇ ਨੇ ਉਹ, ਤੇ ਸਾਹਮਣੇ ਉਹ ਕਹਿੰਦੇ ਮੈਨੂੰ ਨਾ ਕੋਈ ਸਾਡੀ ਔਰਤ ਸੀ, ਕਹਿੰਦੇ ਜਾਜ ਮੁੰਡਾ ਕੌਣ ਆ, ਤੇ ਕਹਿੰਦੇ ਮੇਰਾ ਸ਼ਾਗਿਰਦ ਆ, ਮੇਰਾ ਪੁੱਤਰ ਆ, ਮੇਰਾ ਸ਼ਾਗਿਰਦ ਆ। ਐ ਹੁੰਦੀ ਹੈ ਜਿਹੜੀ ਅੰਦਰੋਂ ਮੈਂ ਸ਼ਾਗਿਰਦ ਹੋਇਆ ਵੀ ਨਹੀਂ, ਜੀ ਹੋਇਆ ਵੀ ਨਹੀਂ ਮੈਂ, ਤੇ ਤੁਹਾਡੇ ਪਿੱਛੋਂ ਬੰਦਾ ਕਹਿ ਰਿਹਾ ਮੇਰਾ ਸ਼ਾਗਿਰਦ ਆ, ਸਮਝ ਆ ਰਹੀ ਗੱਲ ਦੀ। ਤੇ ਇੱਥੇ ਸ਼ਾਗਿਰਦ ਉਹ ਹੋਰ ਚੱਕਰ ਚੰਗਾ ਕਿਤਾ ਪਿਆਰ ਸੀ ਨਾ ਕਰਦੇ ਜੀ ਅਲਮ ਸੱਚੀ ਮੁੱਚੀ ਜੀ, ਤੇ ਬਸ ਠੀਕ ਹੈ। ਤੇ ਲੇਕਿਨ ਭਾਲਿਆਸ ਤੁਸੀਂ ਕੋ ਤਾਰਿਕ ਜਵੇਦ ਸਾਹਿਬ ਦਾ ਕੋਈ ਵਾਕਿਆ ਸੁਣਾਓ ਜਿਹੜਾ ਅੱਗੇ ਕਿ ਤੁਸੀਂ ਨਾ ਸੁਣਿਆ ਹੋਵੇ, ਤੁਸੀਂ ਤਾਂ ਉਹਨੇ ਇੰਨੀ ਦੇਰ ਰਹੇ। ਇੱਕ ਮਿੰਟ ਠਹਿਰ ਜਾ, ਤਾਰਿਕ ਜਵੇਦ ਸਾਹਿਬ ਦੇ ਵਾਕਿਏ ਤੋਂ ਪਹਿਲੇ ਜਿਹੜਾ ਮੈਂ ਤੇਰਾ ਕਿਉਂ ਦਿੱਤਾ, ਜਿਹੜੀ ਕਲੈਪ ਕਰਵਾਈ ਆ, ਉਹ ਸਾਰੀ ਮਿੱਟੀ ਹੋ ਗਈ। ਬਾਬਾ ਤਾਰਫ ਉਹ ਬਣਦਾ ਵਾ ਜ਼ਰੂਰੀ। ਇਹ ਜੀ ਸਾਜਿਦ ਹੁਸੈਨ ਇਹਨਾਂ ਦਾ ਅਸਲ ਨਾਮ, ਹਾਏ ਹਾਏ ਔਰ ਕਾਮੇਡੀ ਦੀ ਦੁਨੀਆ 'ਚ ਜੀ ਯਾਨੀ ਕਿ ਜਿਸ ਤਰ੍ਹਾਂ ਟ੍ਰੇਨਾਂ ਨਹੀਂ ਜਾਂਦੀਆਂ ਸਵੇਰ ਸ਼ਾਮ ਲਾਹੌਰੋਂ ਕਰਾਚੀੋਂ ਟ੍ਰੇਨਾਂ ਜਾਂਦੀਆਂ ਨੇ, ਇੱਕ ਟ੍ਰੇਨ ਦਾ ਨਾਮ ਹੁੰਦਾ ਤੇਜ਼ਗਾਮ ਜੀ, ਭਾਜੀ ਇਹਦੇ 'ਚ ਬਹਿਣਾ, ਠੀਕ ਹੈ ਜੀ। ਫਿਰ ਜਨਾਬ ਜੀ ਜੈਟ ਤਿਆਰਾ ਫਲਾਣਾ ਜਨਾਬ ਜੀ, ਇੰਜ ਇਹਨੇ 5G 6G ਨੈਟ। ਕਾਮੇਡੀ ਦੀ ਦੁਨੀਆ ਦੇ ਵਿੱਚ ਮਿੱਠਾਪੁਰੀਆ ਸਾਹਿਬ ਇਕੱਲੇ ਵੀ ਨਹੀਂ ਹੈਗੇ। ਵਾਹ ਵਾਹ ਹਾਂਜੀ ਹੋ ਗਏ ਹੈਰਾਨ ਯਾਨੀ ਇੱਕ ਬੰਦਾ ਨਾ ਇਕੱਲਾ ਹੀ ਆ ਨਾ। ਜੀ ਜਦੋਂ ਵੀ ਉਸ ਤੋਂ ਵੀ ਤੁਸੀਂ ਅੱਗੇ ਨਿਕਲ ਜਾਂਦੇ, ਫਿਰ ਤੁਸੀਂ ਇਕੱਲੇ ਵੀ ਨਹੀਂ ਰਹਿੰਦੇ, ਹਾਂ ਹਾਏ 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 ਉਹ ਤੋਂ ਵੀ ਅੱਗੇ ਉਸ ਤੋਂ ਵੀ ਅੱਗੇ ਨਿਕਲ ਜਾਂਦੇ। ਇਹ ਹੁਣ ਮਿੱਠਾ ਉੱਥੇ ਖੜਾ ਹੋ ਗਿਆ ਜਾ ਕੇ ਜਿੱਥੋਂ ਵਾਪਸੀ ਮੁਮਕਿਨ ਨਹੀਂ ਹੈਗੀ। ਜਿੱਥੇ ਪਰਛਾਵਾਂ ਵੀ ਥੱਲੇ ਨਹੀਂ ਮੈਂ ਕਹਿੰਦਾ ਵਾਪਸੀ ਮੁਮਕਿਨ ਹੀ ਨਹੀਂ ਹੈਗੀ ਭਾਜੀ। ਮਿੱਠਾਪੁਰੀਆ ਯਾਨੀ ਕਿ ਇੱਕ ਮਸ਼ੀਨ ਬਣ ਗਈ ਜਿਹੜੀ ਲਫ਼ਜ਼ ਜਨਰੇਟ ਕਰਦੀ ਹੈ। ਹਾਂ ਹਾਂ ਬੰਦੇ ਨੇ ਸੋਚਣਾ ਹੁੰਦਾ ਨਾ, ਮਸ਼ੀਨ ਬੰਦਾ ਸੋਚਦਾ ਵਾ, ਸੋਚ ਕੇ ਗੱਲ ਕਰਦਾ, ਕਿਸ ਟਾਈਮ ਥੋੜਾ ਪੌਜ਼ ਆ ਗਿਆ। ਇੱਕ ਮਿਸਾਲ, ਇੱਕ ਮਸ਼ੀਨ ਕਾਗਜ਼ ਕੱਢੀ ਜਾ ਰਹੀ ਹੈ, ਉਹਨੇ ਉਦੋਂ ਹੀ ਹਟਣਾ ਜਦੋਂ ਉਹਦਾ ਬੈਲਟ ਲੱਥ ਗਿਆ, ਕੰਨ ਦਾ ਪਰਦਾ ਉਹਨੇ ਕੀ ਹੋ ਗਿਆ, ਗਿਲਟੂ ਬਣ ਗਏ, ਫੇਰ ਕਿਤੇ ਨਹੀਂ ਤੇ ਉਹ ਮਸ਼ੀਨ ਕੱਢੀ ਜਾ ਰਹੀ ਕਾਗਜ਼, ਕਿ ਤੁਸੀਂ ਮਤਲਬ ਪਿੱਛੋਂ ਸੋਚ ਵੀ ਕੱਢਤਾ ਫੇਰ ਕੱਢੀ ਜਾ ਰਹੀ ਹੈ। ਮਿੱਠਾਪੁਰੀਆ ਕਾਮੇਡੀ ਦੀ ਉਹ ਮਸ਼ੀਨ ਆ, ਬਿਲਕੁਲ। ਇਹਨੂੰ ਬੁਖਾਰ ਚੜ ਜਾਓ, ਇਹਦਾ ਗਲਾ ਖਰਾਬ ਹੋ ਜੇ, ਇਹਦੇ ਕੰਨ ਦਾ ਪਰਦਾ ਪਾੜ ਜੇ, ਠੀਕ ਹੈ ਜੀ, ਇਹਦੀ ਅੱਖ ਦਾ ਮਸਲਾ ਬਣ ਜਾਏ, ਜੋ ਮਰਜ਼ੀ ਹੋ ਜੇ, ਇਹ ਬੋਲੀ ਜਾ ਰਿਹਾ। ਔਰ ਇਹਦੇ ਬਾਰੇ 'ਚ ਗੁਣੀ ਲੋਕ ਫਰਮਾ ਕੇ ਗਏ ਨੇ, ਇੱਥੇ ਹੁੰਦੇ ਸੀ, ਉਹ ਕਹਿ ਰਹੇ ਨੇ ਕਿ ਇਹਨੇ ਮਰਨ ਤੋਂ ਬਾਅਦ ਵੀ 20-25 ਮਿੰਟ ਬੋਲਦੇ ਰਹਿਣਾ, ਹਾਂ ਹਾਂ ਇਹਦਾ ਮੂੰਹ ਹਿਲਦਾ ਰਹਿਣਾ, ਇੰਨਾ ਅੱਗੇ ਚਲਾ ਗਿਆ। ਔਰ ਇੱਕ ਬੰਦੇ ਨੇ ਇਹ ਵੀ ਫਰਮਾਇਆ ਵਾ, ਸਾਡੇ ਇੱਥੇ ਮੁਦੱਸਰ ਸਾਹਿਬ ਹੁੰਦੇ ਨੇ, ਇੱਕ ਸਾਇੰਟਿਸਟ ਸਾਈਕੋਲੋਜਿਸਟ ਨੇ, ਉਹ ਕਹਿੰਦੇ ਨੇ ਕਿ ਇੱਕ ਬੰਦੇ ਦੀ ਜ਼ਿੰਦਗੀ 'ਚ ਹੁੰਦਾ ਨਾ ਕਿ ਵੀ ਇਸ ਪੂਰੀ ਜ਼ਿੰਦਗੀ 'ਚ ਇਹਨੇ 20 ਕਰੋੜ ਲਫ਼ਜ਼ ਬੋਲਣੇ ਆ। ਇੱਕ ਮਿਸਾਲ ਆ, ਰੱਬ ਨੇ ਤੇਰੀ ਕਿਸਮਤ 'ਚ ਲਿਖਤੇ ਜੀ ਕਿ ਤੇਰੀ ਇਹ 70 ਸਾਲ ਜ਼ਿੰਦਗੀ ਹੈ, 70 ਸਾਲ ਦੇ ਵਿੱਚ ਤੂੰ 70 ਲੱਖ ਲਫ਼ਜ਼ ਬੋਲਣੇ ਆ। ਇਹਦੀ 70 ਸਾਲ ਜ਼ਿੰਦਗੀ ਹੈ, ਇਹਨੇ 45 ਸਾਲਾਂ ਦੇ ਵਿੱਚ ਸਾਰੇ ਲਫ਼ਜ਼ ਖਤਮ ਕਰ ਲੈਣੇ, ਬਾਕੀ 25 ਸਾਲ ਇਹਨੇ ਗੂੰਗਾ ਫਿਰ ਚੁੱਪ। ਇੰਨੀ ਸਪੀਡ ਆ ਉਹ ਬੋਲਣ ਦੀ। ਲਫ਼ਜ਼ ਹੀ ਮੁੱਕ ਜਾਣੇ। ਲਫ਼ਜ਼ ਹੀ ਮੁੱਕ ਜਾਣੇ। ਹੈਰਾਨ ਕਰਤਾ ਨਾ ਜੀ ਹਾਂ। ਹੁਣ ਪਰੇਸ਼ਾਨ ਕਰਾਂ ਜੀ ਇਹ ਖੜਾ ਹੀ ਇਹ ਦੇਖਿਆ ਜੀ, ਮਤਲਬ ਦੀ ਗੱਲ ਹੀ ਲੱਟ ਰਿਹਾ ਨਾ ਕਿ ਭਾਲਿਆਸ ਸਾਡੇ ਤੋਂ ਕਿਤੇ ਥੀਏਟਰ ਦੂਰ ਨਹੀਂ, ਪਰ ਅਸੀਂ ਪਰਦੇ ਤੇ ਪਾ ਲਈਦੇ ਆ ਪਾ ਲੈਦੇ ਕਿ ਯਾਰ ਚਲੋ ਲੇਕਿਨ ਕੋਈ ਗੱਲ। ਉਸਤਾਦ ਜੀ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਕਿ ਮਿੱਠਾ ਵਾਕਈ ਇੱਕ ਮੈਂ ਤੇ ਹਾਲੇ ਕੀਤੀ ਨਹੀਂ, ਹਾਲੇ ਤੇ ਮੈਂ ਕੀੜੀ ਚੋਂ ਆਟਾ ਵੀ ਨਹੀਂ, ਹਾਲੇ ਮੈਂ ਲੂਣ ਵੀ ਨਹੀਂ ਕੀਤਾ। ਆਹੋ ਹਾਲੇ ਤੇ ਮੈਂ ਇਹ ਸਿਰਫ ਮੈਂ ਤੈਨੂੰ ਟਾਈਟਲ ਦੱਸਿਆ ਵਾ, ਟਾਈਟਲ ਨਹੀਂ ਲਿਖਿਆ ਹੁੰਦਾ ਸਿਰਫ ਹਾਂਜੀ, ਉੱਪਰ, ਬਾਹਰ ਯਾਨੀ ਮੈਂ ਤੈਨੂੰ ਸਿਰਫ ਤਸਵੀਰਾਂ ਵਾਈਆਂ ਕਿ ਬਾਹਰ ਵੀ ਆ ਲੱਗਾ ਪੋਸਟਰ ਲੱਗਾ, ਅੰਦਰ ਤੈਨੂੰ ਮੈਂ ਵਾਰਡ ਲਵਾਂ 4 ਸ਼ੋਅ ਸਿਰਫ ਇਹਦੀ ਤਾਰੀਫ 'ਚ ਲੰਘ ਜਾਣੇ ਵੀ ਇਹ ਕਿੱਡਾ ਵੱਡਾ ਆਰਟਿਸਟ ਆ। ਜੀ ਸਭ ਇਹਨਾਂ ਦਾ ਪਿਆਰ। ਔਰ ਕੈਸੀ ਗੱਲ ਆ,
ਧਨੀ ਇੰਨਾ ਵਾ, ਯਾਨੀ ਕਿ ਦਿਲ ਦਾ ਐਡਾ ਵੱਡਾ ਵਾ ਕਿ ਇਹਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਕਾਮੇਡੀ ਕਰ ਆਇਆ ਵਾਂ। ਹਾਏ ਇਹ ਨਾਰਮਲ ਗੱਲਾਂ ਕਰਦਾ ਵਾ, ਤੇ ਜਿੱਦਣ ਕਾਮੇਡੀ ਦਾ ਜ਼ੇਨ ਬਣਾ ਲਵੇ, ਤੋਬਾ। ਓ ਹੋ ਉਧਰ ਨਾ ਆਇਆ ਕਰਾਂਗੇ ਫਿਰ। ਇਹ ਤਾਂ ਤਰਸੇ ਨਾ ਜਮਾਂ ਨੂੰ ਗੱਲ ਕਰਨੀ ਸੀ। ਨਹੀਂ ਉਧਰ ਆਹੋ ਇਹ ਵੀ ਗੱਲ ਸਹੀ। ਕਹਿੰਦਾ ਪੁੱਤ ਮੈਂ ਨਾ ਆਇਆ ਕਰਾਂਗਾ, ਇਹ ਤੇ ਤਰਸੂਗਾ ਵੀ ਮੈਂ ਕਿਹਦੇ ਸਾਹਮਣੇ ਗੱਲ ਕਰਾਂ। ਇਹਨੂੰ ਮਿੱਠੇ ਪੁਰੀਏ ਨੂੰ ਮੁਹਤਾਜ ਕੀ ਕੋਈ ਨਹੀਂ ਕਿ ਅੱਗੇ ਕੋਈ ਹੈਗਾ ਕਿ ਨਹੀਂ ਹੈਗਾ। ਤੂੰ ਇੱਥੇ ਆ ਜੀ, ਤੂੰ ਵੇਖੇਗਾ ਕਿ ਕਿਚਨ ਚ ਪਰੇ ਨੁੱਕਰ ਚ ਕੱਲਾ ਖਲੋਤਾ ਕੂਰਲ ਔਰ ਮੂੰਹ ਕਰਕੇ ਉਹਨਾਂ ਗੱਲਾਂ ਕਰੀ ਜਾ। ਇਹ ਮੁਹਤਾਜ ਨਹੀਂ ਤੇਰਾ ਜਾਂ ਮੇਰਾ ਆਡੀਅנס ਦਾ, ਨਹੀਂ। ਇਹ ਆਪਣੇ ਕੋਈ ਉਹਦਾ ਆਪੇ ਮਥਾਜ ਆਪੇ ਇਹ ਨਾ ਆਪਣਾ ਕਿਉਂ ਵੀ ਨਹੀਂ, ਇਹ ਆਪੇ ਗੱਲਾਂ ਕਰਕੇ ਆਪੇ ਉਹਦੀ ਦੂਸਰੇ ਵੀ ਕਰੀ ਜਾਂਦਾ, ਫਿਰ ਆਪੇ ਗੱਲਾਂ ਕਰੀ ਜਾਂਦਾ। ਇਹ ਹੈਗਾ ਕਿ ਇਹਨੂੰ ਬਸ ਸੰਭਾ ਦਿਓ ਤੇ ਸ਼ੁਰੂ ਆ। ਮਸ਼ੀਨ ਸਾਡੀ ਤੁਹਾਡੀ ਗੱਲ ਇੱਕ ਓ ਯਾਰ ਮਸ਼ੀਨ ਹੋਰ ਨਹੀਂ, ਮੈਂ ਪਹਿਲੀ ਮਸ਼ੀਨ ਸੁਣੀ ਕਿ ਅੱਖ ਨਿਕਲ ਜਾਵੇ। ਜੋ ਮੈਂ ਯਾਰ ਕੰਨ ਦਾ ਪਰਦਾ ਪਾੜ ਗਿਆ, ਹਾਏ ਕੀ ਕਰੀਏ ਉਹ ਕੰਨ ਦਾ ਪਰਦਾ ਹੀ ਪਾੜ ਗਿਆ, ਹੈ ਹੀ ਨਹੀਂ ਪਰਦਾ ਵਿੱਚ। ਡਾਕਟਰ ਕਹਿ ਰਹੇ ਆਪਰੇਸ਼ਨ ਹੋਣਾ, ਨੱਕ ਦੀਆਂ ਗਦੂਦਾਂ ਵੱਧ ਗਈਆਂ, ਉਹਨੇ ਕੰਨ ਦੇ ਪਰਦੇ ਨੂੰ ਅੰਦਰੋਂ ਕਨੈਕਟ ਕਰਤਾ, ਗਲਾ ਖਰਾਬ ਕਰਤਾ, ਲੇਕਿਨ ਬੋਲਣ ਦੀ ਸਪੀਡ ਹੋਈ। ਹੋਈ। ਮਾਲਿਆ ਨੇ ਛਾੜਾ ਦੇ ਬੂਫਰ ਲਵਾਏ ਫਿਰ। ਨਹੀਂ ਬੂਫਰ ਨਹੀਂ ਲਵਾਏ ਉਹਨੇ, ਬੜਾ ਰੌਲਾ ਪਿਆ ਵਾ ਪਿਛਲੇ 6 ਮਹੀਨੇ। ਜੀ ਤੁਸੀਂ ਇਹ ਯਕੀਨ ਮੰਨੋ, ਸੱਚੀ ਇਹ ਚੀਜ਼ ਜਿਹੜੀ ਨੇ ਇੱਥੋਂ ਹਾਂ ਇਹ ਤਾਂ ਅੰਦਰੋਂ ਬਿਲਕੁਲ ਖਤਮ ਹੋ ਗਿਆ, ਗਲ ਸੜ ਗਿਆ ਸੀ ਅੰਦਰੋਂ, ਲੇਕਿਨ ਜ਼ੁਬਾਨ ਚੱਲੀ ਆ। ਮੈਂ ਤੈਨੂੰ ਕਿਹਾ ਇਹਨੂੰ ਟੋਟਲ ਅੱਲਾ ਨਾ ਕਰੇ, ਅੱਲਾ ਮਾਫੀ ਦੇਵੇ, ਅੱਲਾ ਨੂੰ ਸਿਹਤ ਤੰਦਰੁਸਤੀ ਦੇਵੇ। ਇਹ ਬਿਲਕੁਲ ਵੀ ਕੋਮੇ 'ਚ ਚਲਾ ਗਿਆ ਨਾ, ਇਹ ਤਾਂ ਹੁੰਦਾ ਹੈ। ਕਿਉਂਕਿ ਮੇਰਾ ਹਾਂ ਬੀੜ ਤੋਂ ਫ੍ਰੀ ਹੋ ਗਿਆ ਵਾ, ਇਹ ਬੀੜ ਤੋਂ ਨਾ ਇਹਦੇ ਤੋਂ ਬੁਸ਼ ਮਰ ਕੇ। ਹਾਂ ਇਹ ਹੁਣ ਪਤਾ ਕਰਦਾ, ਇਹਨੂੰ ਇੱਕ ਵਾਰੀ ਐਂ ਕਰ ਦੇਣਾ, ਲੇਕਿਨ ਉਹ ਕਹਿੰਦਾ ਵੀ ਖਾਲੀ ਵੀ ਤੇ ਹਿੱਲਣਾ ਹੀ ਆ, ਚਲੋ ਨਾਲ ਆਵਾਜ਼ ਹੀ ਕੱਢੀ ਚ ਬਾਸ ਕੱਢੀ ਜਾਓ। ਆਡੀਓ ਵੀਡੀਓ ਦੋਨੋਂ ਹੀ ਪ੍ਰੋਪਰ ਦੇਣੇ ਕਾ ਸਮਝੇ ਭਾਜੀ। ਇਹਦੇ ਬਾਰੇ ਚ ਇਹਦੀ ਨਹੀਂ ਬਿਆਨ ਹੋ ਸਕਦੀ ਬਾਕੀ ਇਹਦੀ ਸ਼ੁਰੂ ਤੇਜ਼ੀ। ਤੋਂ ਥੋੜਾ ਜਿਹਾ ਦੱਸ ਦੋ ਕਿ ਕਿੱਥੋਂ ਨਿਕਲਿਆ। ਓਏ ਹੋਏ, ਇਹ ਨਿਕਲਿਆ ਭਾਜੀ, ਮੈਂ ਸ਼ੋਅ ਕਰਦਾ ਹੁੰਦਾ ਸੀ, ਰੋਡ ਸ਼ੋਅ ਕਰਦਾ ਹੁੰਦਾ ਸਾਂ 24 ਨਿਊਜ਼ ਦਾ। ਜੀ 24 ਨਿਊਜ਼ ਤੇ ਮੈਂ ਰੋਡ ਸ਼ੋਅ ਕਰਦਾ ਸੀ। ਉਦੋਂ ਮੈਨੂੰ ਬੜੇ ਜਣੇ ਨਿਕਲੇ ਮਿਲੇ, ਤੇ ਕਈ ਵਾਪਸ ਵੜ ਗਏ ਉੱਥੇ ਹੀ। ਤੇ ਇਹ ਸੀ ਤੇ ਇਹਦੇ ਨਾਲ ਇੱਕ ਇਹਦਾ ਯਾਰ ਸੀ ਬਾਊ, ਅਸਲਮ ਬਾਊ ਜੀ। ਇਹ ਦੋਵੇਂ ਮੈਨੂੰ ਮਿਲੇ। ਮੈਂ ਕੱਲ ਪਰਸੋਂ ਦੇਖ ਇੱਕ ਵੀਡੀਓ ਦੇਖ ਰਿਹਾ ਸੀ, ਮੇਰੇ ਕੋਲ ਕਿਤੇ ਡਾਟਾ ਸੇਵ ਸੀ, ਤੇ ਇਹ ਐਨਕ ਨੇ ਲਾਈ ਤੇ ਕੀ ਤੂੰ ਕਿੱਡਾ ਬੁਰਾ। ਓਏ ਕਸਮੇ ਮੈਂ ਤੈਨੂੰ ਆਵਾਂ, ਤੂੰ ਕਿਹੜਾ ਸਾਜ ਹੀ ਡਿਲੀਟ ਕਰੋ, ਇਹ ਡਿਲੀਟ ਕਰੋ ਹੁਣੇ ਹੀ। ਜਿਹਨੇ ਤਹਾਨੂੰ ਵਾਲ ਵਾਏ ਨਹੀਂ ਇੱਕ ਪਤਾ ਨਹੀਂ ਕਿਹੜੀ ਮੈਂ ਵੀਡੀਓ ਮੈਂ ਉਦੋਂ ਦੇਖ ਰਿਹਾ ਤਾਂ ਮੋਬਾਈਲ 'ਚ, ਪੁਰਾਣੀ ਕੋਈ, ਤੇ ਮੇਰੇ ਕੋਲ ਸੇਵ ਪਈ ਆ ਡਰਾਈਵ ਤੇ ਮੈਂ ਦੇਖੀ, ਮੈਂ ਕਿਹਾ ਯਾਰ ਇਹ ਕਿੱਦਾਂ ਦਾ ਲੱਗਦਾ ਪਿਆ। ਤੇ ਬਾਸ ਵੀ ਜੀਬ ਜਿਹਾ ਤੇ ਮਲੂਕਾ ਜਿਹਾ, ਤੇ ਤੂੰ ਵੀ 7-8 ਸਾਲ ਤੇ ਹੋ ਚੱਲੇ। ਜੁਗਤ ਵਾਲਾ ਮੁਕਾਬਲਾ ਨਹੀਂ ਸੀ ਸਾਜੀ। ਨਹੀਂ ਉਸ ਤੋਂ ਬਾਅਦ ਭਾਜੀ ਫਿਰ ਅਸੀਂ ਰੋਡ ਸ਼ੋਅ ਕੀਤੇ 2-3 ਜੀ। ਫਿਰ ਜੁਗਤਬਾਜ਼ੀ। ਉਹ ਇੱਕ ਟਾਈਮ ਐਸਾ ਸੀ ਕਿ ਉਹਦੇ 'ਚ ਉਹਦੇ 'ਚ ਇਕੱਲਾ ਮਿੱਠਾ ਪੁਰੀਆ ਨਹੀਂ ਪਾਇਣ ਜਾਂ ਤੂੰ ਜਾਂ ਇਹ ਨਹੀਂ, ਉਹਦੇ 'ਚ ਜਿਹੜਾ 2-2 4-4 ਗੱਲਾਂ ਕਰੀ ਜਾਂਦਾ ਸੀ ਨਾ, ਆਹੋ ਉਹ ਲੋਕਾਂ ਦੀਆਂ ਨਜ਼ਰਾਂ 'ਚ ਆਈ ਜਾਂਦਾ ਇਸ ਤਰ੍ਹਾਂ ਹੀ ਜਾ ਰਿਹਾ। ਹਿੱਟ ਹੋਈ ਜਾ ਰਿਹਾ। ਤੁਹਾਡਾ ਸ਼ੋਅ ਹੀ ਐਸਾ ਸੀ ਉਸਤਾਦ ਜੀ ਕਿ ਉਹ ਉਸ ਸੋਚ ਜਿਹੜਾ ਆ ਕੇ ਇੱਕ ਗੱਲ ਵੀ ਕਿਸੇ, ਇੱਕ ਬੰਦਾ ਆਇਆ ਅਮੀਨ ਭਾਈ ਮੇਰਾ, ਅਮੀਨ ਮੁਗਲ ਮੇਰਾ ਵੀਰ, ਉਹ ਤਬਲਾ ਵਜਾਉਂਦੇ ਨਾ ਮੈਸ ਦੇ ਅੱਬੂ, ਉਹਨਾਂ ਨੂੰ ਮੈਂ ਲੈ ਗਿਆ ਨਾਲ ਇੱਕ ਪਲਾਜ਼ੇ ਦੇ ਵਿੱਚ ਜੀ। ਨਾ ਉਹ ਕੋ ਕਾਮੇਡੀਅਨ ਨੇ ਨਾ, ਵੈਸੇ ਉਹ ਇੱਕ ਰੂਹ ਅੱਛੀ ਆ, ਪਿਆਰ ਵਾਲੇ ਜੀ ਨੇ, ਮਤਲਬ ਕਹਿ ਲੋ ਕਿ ਜ਼ਿੰਦਾ ਦਿਲ ਆਦਮੀ ਨੇ, ਹੱਸਣ ਖੇਡਣ ਵਾਲੇ। ਜੀ ਤੇ ਉਹਨਾਂ ਨੂੰ ਮੈਂ ਲੈ ਗਿਆ, ਮੈਂ ਕਿਹਾ ਚੱਲ ਭਾਈ ਮੀਨ। ਤੇ ਹੁਣ ਇੱਕ ਮਾਰਕੀਟ ਆ ਇੱਥੇ ਪਲਾਜ਼ੇ ਦੇ ਵਿੱਚ, ਥੱਲੇ ਬੇਸਮੈਂਟ 'ਚ ਅਸੀਂ ਫਿਰ ਰਹੇ ਹਾਂ। ਤੇ ਮੈਂ ਕਿਹਾ ਭਾਜੀ ਇੱਕ ਮਿੰਟ ਗੱਲ ਸੁਣਨਾ। ਕਹਿੰਦਾ, ਮੈਂ ਕਿਹਾ ਜੀ ਇਹ ਭਲਾ ਗੋਸ਼ਤ ਕਿਹੜੀ ਸਬਜ਼ੀ 'ਚ ਪੈਂਦਾ? ਹਾਂਜੀ। ਤੇ ਉਹਨਾਂ ਨੇ ਇੱਕੋ ਹੀ ਗੱਲ ਕੀਤੀ, ਕਹਿੰਦੇ ਜੀ ਪੈਸੇ ਹੋਵੇ ਤਾਂ ਸਾਰਿਆਂ 'ਚ ਪੈ ਜਾਣ। ਉਹਨਾਂ ਦੀ ਇੰਨੀ ਗੱਲ ਵਾਇਰਲ ਹੋਈ, ਹਾਂਜੀ। ਉਹਦੇ ਟੋਟੇ ਹੁਣ ਉਹ ਕਿੰਨਾ ਕਾਮੇਡੀਅਨ ਸੀ ਨਾ ਗੱਲ ਨਾ। ਉਸ ਤੋਂ ਬਾਅਦ ਹੁਣ ਮੈਨੂੰ ਉਹਨਾਂ ਨਾਲ ਅੱਲਾ ਨੇ ਸਿਹਤ ਤੰਦਰੁਸਤੀ ਕਰੇ ਮਿਲਿਆ ਵੀ ਪਤਾ ਨਹੀਂ ਕਿੰਨੇ ਸਾਲ ਹੋ ਗਏ ਜੀ। ਲੇਕਿਨ ਉਹ ਸ਼ੋਅ ਐਸਾ ਸੀ, ਬੜਾ ਕੰਮ ਬਹੁਤ ਉਹ ਸ਼ੋਅ ਐਸਾ ਸੀ ਭੈਣ। ਦੂਸਰੀ ਗੱਲ ਇਹ ਹੈ ਕਿ ਲੋਕ ਇਰਦ ਗਿਰਦ ਨਾ ਉਹ ਹੀ ਗੱਲਾਂ ਚੱਲ ਰਹੀਆਂ ਸੀ ਕਈਆਂ ਸਾਲਾਂ ਤੋਂ, ਜੀ। ਤੇ ਨਵੀਂ ਗੱਲ ਮਿਲਦੀ ਸੀ ਉਸ ਸ਼ੋਅ ਦੇ ਵਿੱਚ, ਬੜੀ ਗੱਲ ਮਿਲੀ ਉਹ। ਔਰ ਫੈਸਲਾਬਾਦ ਦੀ ਆਮਦ ਲੋਕਾਂ ਨੂੰ ਪਤਾ ਲੱਗਦੀ ਸੀ ਕਿ ਫੈਸਲਾਬਾਦ ਦਾ ਸੁਣਿਆ ਤੇ ਅਸੀਂ ਬਹੁਤ ਆ ਕੇ ਫੈਸਲਾਬਾਦ 'ਚ ਜੁਗਤ ਬੜੀ ਹੁੰਦੀ। ਅੱਛਾ ਇਦਾਂ ਹੁੰਦੀ ਆ। ਅੱਛਾ ਇਹ ਜਦ ਕਿ ਮੈਂ ਨਾਰਮਲ ਸਵਾਲ ਕਰ ਰਿਹਾ ਕਿ ਵੀ ਆ ਜੀ ਹੁਣ ਜਿੱਦਾਂ ਥੀਏਟਰ ਤੇ ਅਮਾਨ ਸਾਹਿਬ ਨੇ ਇੱਕ ਐਟਮਾਂ ਹੁੰਦੀਆਂ ਸੀ ਕਿ ਅਮੀਰ ਗਰੀਬ ਦੀ ਗੱਲ ਕਰ ਰਹੇ ਨੇ, ਇਹਦੇ ਵਰਗਾ ਬੰਦਾ ਇਦਾਂ, ਇਹਦੇ ਵਰਗੇ ਕਸਾਈ ਦੇ ਪੱਟੇ ਥੱਲੇ ਬੈਠੇ, ਉਹ ਚੱਲਦੀਆਂ ਸੀ। ਜੀ ਇੱਕ ਰੈਂਡਮ ਕਿ ਪਹਿਲੇ ਉਸ ਗੱਲ ਦਾ ਜ਼ਿਕਰ ਹੀ ਕੋਈ ਨਹੀਂ, ਪਹਿਲੇ ਉਹ ਗੱਲ ਦੁਨੀਆ ਤੇ ਹੈ ਹੀ ਨਹੀਂ,
ਤੇ ਮੈਂ ਵੀ ਤੁਰੇ ਜਾਂਦੇ ਤੈਨੂੰ ਪੁੱਛਿਆ ਭਾਈ ਤੁਸੀਂ ਕੀ ਕੰਮ ਕਰਦੇ, ਮਾਸ਼ਾਅੱਲਾ ਤੁਸੀਂ ਵਾਲ ਤੁਸੀਂ ਬੜੇ ਏਦਾਂ ਵਾਏ ਨੇ, ਤੇ ਤੂੰ ਅੱਗੋਂ ਐਸੀ ਗੱਲ ਕਰਦੀ ਤੀ ਤੇ ਉਹ ਬਿਲਕੁਲ ਨਵੀਂ ਆ ਔਰ ਸਿਚੁਏਸ਼ਨ ਤੇ ਕਰਦੀ। ਉਰੇ ਲੱਭਦੀਆਂ ਸੀ ਫੈਸਲਾਬਾਦੋਂ, ਬਿਲਕੁਲ ਸਹੀ। ਔਰ ਉਹਦੇ ਵਿੱਚ ਫਿਰ ਇਹਨਾਂ ਦੀਆਂ ਥੜਿਆਂ ਦੀਆਂ, ਗਲੀਆਂ ਦੀਆਂ, ਮਹੱਲਿਆਂ ਦੀਆਂ, ਦੁਕਾਨਾਂ ਦੀਆਂ, ਮਾਰਕੀਟ 'ਚ ਇੱਕ ਬੱਚਾ ਕੰਮ ਕਰ ਰਿਹਾ ਮੁਲਾਜ਼ਮ, ਲੇਕਿਨ ਬਹੁਤ ਅੱਛੀ ਗੱਲ ਕਰਦਾ, ਲੇਕਿਨ ਉਹ ਵਿਚਾਰਾ ਦੁੱਧ ਦੀ ਦੁਕਾਨ ਤੇ ਕੰਮ ਕਰ ਰਿਹਾ, ਹਾਂਜੀ ਲੇਕਿਨ ਉਹ ਹੈ ਬਹੁਤ ਬਰੀਕ ਆ। ਉਹਨੂੰ ਜਦੋਂ ਮੌਕਾ ਮਿਲਿਆ ਉਹਨੇ 4 ਗੱਲਾਂ ਕੀਤੀਆਂ, ਉਹ ਫੜਿਆ ਨਹੀਂ ਗਿਆ। ਇੱਕ ਹੋ ਗਿਆ। ਇੱਕ ਕਰਿਆਨੇ ਦੀ ਦੁਕਾਨ ਤੇ ਕੰਮ ਕਰ ਰਿਹਾ ਬੱਚਾ, ਉਹਨੂੰ ਮੈਂ ਜਾ ਗੱਲ ਉਹਨੇ ਕੋਈ ਐਸੀ ਗੱਲ ਕਰਤੀ, ਉਹ ਫੜਿਆ ਨਹੀਂ। ਉਹ ਹਿਸਾਬ ਸੀ। ਔਰ ਉਹ ਦੌਰ ਬੜਾ ਅੱਛਾ ਸੀ ਉਸਤਾਦ ਜੀ। ਇਹ ਸਮੋਸੀਆਂ ਲਾਉਂਦਾ ਸੀ ਗੰਦੇ ਨਾਲੇ ਦੇ ਉੱਤੇ। ਓਏ ਲਈਆ ਬਾਤ। ਹਾਂਜੀ ਓਏ ਨਹੀਂ, ਦਈਆਬਾਦ, ਲਾਈਆਬਾਦ ਵਾਲੀ ਉਧਰ ਕਿਤੇ ਪਤਾ ਨਹੀਂ ਕਿੱਥੇ ਝੰਡਾ ਪੀਰ। ਝੰਡਾ ਪੀਰ ਸਰ ਛੋਟੀ ਨਹੀਂ ਝੰਡਾ ਪੀਰ ਨਹੀਂ ਭਾਜੀ, ਛੋਟੀ ਡੀ ਪਹਾੜੀ ਚੌਕ ਦਾ ਛੋਟੀ ਡੀ ਗਰਾਊਂਡ, ਅੱਛਾ ਛੋਟੀ ਛੋਟੀ ਡੀ ਫੈਸਲ ਹਸਪਤਾਲ ਤੋਂ ਇੰਜ ਮੁੜੋ ਨਾ ਤੇ ਸੱਜੇ ਹੱਥ, ਉਹ ਮੈਂ ਨਾਲਾ ਵੀ ਵੇਖਿਆ। ਉਹ ਮੈਨੂੰ ਖੁਦਾ ਦੀ ਕਸਮ ਨਹੀਂ ਸੀ ਪਤਾ ਕਿ ਮੈਨੂੰ ਇੰਨਾ ਪਤਾ ਸਮੋਸੀਆਂ ਲਾਉਂਦਾ। ਫਿਰ ਇਹਦੇ ਇੱਕ ਮੁਖਲਿਸ ਇਨਸਾਨ ਨੇ ਮੈਨੂੰ ਦੱਸਿਆ ਕਿ ਇਹ ਨਾਲੇ ਦੇ ਉੱਤੇ, ਗੰਦੇ ਨਾਲੇ ਦੇ ਉੱਤੇ ਸਮੋਸੀਆਂ ਲਾਉਂਦਾ। ਮੇਰੇ ਇੱਕ ਸਾਲੇ ਨੇ ਤੇ ਗੰਦੇ ਉਹਨੇ ਤੇ ਦੱਸਿਆ ਖਾ ਕੇ ਉੱਥੋਂ ਦਾ ਹਰਾਮ ਕੀਤਾ ਹੋਇਆ। ਤੁਸੀਂ ਇਹ ਦੇਖੋ ਵੀ ਛੋਟਾ ਡੀ ਗਰਾਊਂਡ ਏਰੀਆ, ਉੱਥੇ ਭਾਜੀ ਇਹ ਲਾਉਂਦਾ ਸੀ ਸਮੋਸੀਆਂ ਗੰਦੇ ਨਾਲੇ ਦੇ ਉੱਤੇ। ਓਏ ਹੋਏ ਏਡੀ ਅੱਛੀ ਜਗ੍ਹਾ ਤੇ ਛੋਟੇ ਡੀ ਗਰਾਊਂਡ ਹੁੰਦੇ ਆ ਵੀ ਗੰਦਾ ਨਾਲਾ, ਪਹਿਚਾਣ ਗੰਦਾ ਨਾਲਾ। ਨਹੀਂ ਭਾਈ, ਗੰਦਾ ਜਿੱਥੇ ਇਨਸਾਨ ਵੱਸਦੇ ਨੇ ਨਾ, ਜਿੱਥੇ ਵੀ ਇਨਸਾਨ ਰਹਿੰਦੇ ਨੇ, ਉਸ ਜ਼ਮੀਨ ਦੇ ਥੱਲੇ ਸੀਵਰੇਜ ਸਿਸਟਮ ਹੁੰਦਾ ਹੀ ਹੈ। ਜੀ ਹੁੰਦਾ ਨਾ। ਅਸੀਂ ਉਹਨੂੰ ਗੰਦਾ ਨਾਲਾ ਕਹਿ ਦਿੰਦੇ, ਹਾਲਾਂਕਿ ਉਹ ਤੋਂ ਛੱਤਿਆ ਸੀ, ਹਰ ਸ਼ੈ ਓਕੇ ਟੀਪ ਟੈਪ, ਲੇਕਿਨ ਫਿਰ ਵੀ ਧੂਸ ਤੇ ਨਾ ਰੁਕਦੀ ਉਹਦੀ। ਨਹੀਂ ਉਹਦੀ ਫੀਲ ਨਹੀਂ ਸੀ ਹੈ ਕਿ ਨਾਲੇ ਉਸਤਾਦ ਜੀ ਦੇਖੇ ਹੁਣ ਨਾਲੇ ਦੀਆਂ ਤਾਰੀਫਾਂ ਕਰੀ। ਹਾਂ ਉਹਦੇ ਉੱਤੇ ਸਮੋਸੀਆਂ ਲਾਉਂਦਾ ਸੀ। ਫਿਰ ਇਹ ਮੇਰੇ ਸ਼ੋਅ 'ਚ ਆਇਆ, ਇੱਕ ਦੋ ਨੇ ਗੱਲਾਂ ਕੀਤੀਆਂ, ਬਾਊ ਨੇ ਨਾਲ ਗੱਲਾਂ ਕੀਤੀਆਂ, ਫਿਰ ਹੋਰ ਮੁੰਡੇ ਸੀ ਸਾਰੇ, ਠੀਕ ਹੈ ਜੀ। ਫਿਰ ਇਹ ਕਲਿੱਕ ਹੋ ਗਈ। ਆਉਣ ਹੀ ਲੱਗ ਪਿਆ। ਤੇ ਜਾਨੀ ਭਾਈ ਜਿਹੜਾ ਸਭ ਤੋਂ ਪਹਿਲਾ ਪ੍ਰੋਗਰਾਮ ਸੀ ਅਬਾਸ ਭਾਈ ਦਾ ਔਰ ਆਪਣਾ ਦਾਨਿਸ਼ ਸਾਹਿਬ ਦਾ, ਉਹ ਚੀਜ਼ ਦੇ ਵਿੱਚ ਇੱਕ ਬੰਦਾ ਮੋਟਾ ਜਿਹਾ ਸਿਹਤਮੰਦ ਦੇ, ਉਹ ਪਹਿਲਾ ਪ੍ਰੋਗਰਾਮ ਸੀ ਇਹਨਾਂ ਦਾ ਨਾ। ਮੈਂ ਦੂਸਰਾ ਅੱਲਾਹ ਦਾ ਤੁਹਾਡਾ ਪਹਿਲਾ ਕਿਹੜਾ ਸੀ? ਪਹਿਲਾ ਉਹ ਕੈਫੇ ਵਾਲਾ ਨਹੀਂ, ਲਾਲੇ ਵਾਲਾ ਨਹੀਂ, ਪਹਿਲਾ ਕੈਫੇ ਵਾਲਾ ਸੀ ਉਸਤਾਦ ਜੀ। ਪਹਿਲਾ ਨਹੀਂ ਪਹਿਲਾ ਜਿੱਚਨ ਕੇ ਟੰਗੇ ਕੈਫੇ ਤੋਂ ਪਹਿਲੇ ਵੀ ਹੈਗਾ ਸੀ। ਬਾਅਦ 'ਚ। ਨਹੀਂ ਉਸਤਾਦ ਜੀ, ਉਹ ਪਹਿਲਾ ਸੀ। ਪਹਿਲਾ ਸੀਗਾ ਉਹ ਤੇ ਤੁਸੀਂ ਫੇਸਬੁੱਕ ਤੇ ਪੋਸਟ ਲਾਈ ਸੀ ਤੇ ਅਸੀਂ ਆਏ ਸੀ ਨਵਾਂ ਸਾਲ 2019 19 ਦੇ ਵਿੱਚ ਕਿ ਆ ਜਾਓ ਬਈ। ਅੱਛਾ, ਉੱਥੇ ਤੁਸੀਂ ਪਹਿਲੀ ਵਾਰ ਆਏ ਸੀ ਇਹਨਾਂ ਦਾ ਜਿੱਥੇ ਪਹਿਲਾ ਉਹਨੇ ਸੀਗਾ। ਐਡਾ ਮਾੜਾ ਤੇ ਜਿੰਨ ਵੀ ਇਹਨਾਂ ਦਾ ਬਾਹਰ ਆਇਆ। ਹਾਂਜੀ। ਅੱਛਾ ਇਹਨਾਂ ਦਾ ਉਹ ਪਹਿਲਾ ਸੀ ਦੂਸਰਾ ਪ੍ਰੋਗਰਾਮ ਸੀਗਾ। ਪਹਿਲਾ ਇਹਨਾਂ ਦਾ ਉਹ ਪਹਿਲਾ ਸੀ। ਇਹਦੇ ਚ ਭਾਈ ਭਾਰਾ ਜਿਹਾ ਮੋਟੇ ਵਾਲਾ ਉਹ ਦੂਸਰਾ। ਪਹਿਲਾ ਸੀ। ਨਹੀਂ ਉਹ ਤੇ ਲਾਲੇ ਨੂੰ ਤੇ ਜਾਣਦਾ ਹੋਣਾ ਹੈ। ਲਾਲੇ ਨੂੰ ਬੜੇ ਚਿੱਤੇ ਨਹੀਂ ਇੱਕ ਬੰਦਾ ਹੋਰ ਸੀਗਾ ਮੈਂ ਦੱਸਦਾ ਭਾਜੀ, ਉਹ ਬੜਾ ਤਗੜਾ ਬੰਦਾ ਸੀਗਾ। ਗੁਜਰਾਂ ਵਾਲੇ ਕੋ ਮਹਿਮਾਨ ਆਏ ਸੀ, ਮੈਂ ਹਾਲਾਓ ਉਹ ਉਸਤਾਦ ਜੀ ਨੇ ਕਿਹਾ ਇੱਥੇ ਦਾ ਹੀ ਉਹ ਮੋਟਾ ਉਸਤਾਦ ਜੀ ਸ਼ੇਖ ਤੁਹਾਡਾ ਕੋਈ ਦੋਸਤ ਸੀਗਾ, ਉਹ ਜਿਹਦੇ ਚੋਂ ਪਾਨਾ ਵਾਲਾ ਵੀ ਆ ਗਿਆ ਸੀ ਪਿੱਛੋਂ, ਤੇ ਤੁਸੀਂ ਕਿਹਾ ਸੀ ਜ਼ਰਾ ਇਹਨਾਂ ਨੂੰ ਜੋੜੋ। ਬਾਸ ਅੱਛਾ ਉਹਦੇ ਤੇ ਤੁਸੀਂ ਘਬਾਰਾ ਪੁੱਟਿਆ ਤੇ ਮੈਨੂੰ ਕਿਹਾ ਇਹ ਤੇਰਾ ਨਾਮ ਆ, ਉਹ ਲੇਕਿਨ ਪੁੱਟਿਆ ਨਹੀਂ ਗਿਆ, ਇਹ ਤੇਰਾ ਨਾਮ ਸੀ। ਆਹੋ ਉਹ ਲੰਮੇ ਜੇ ਕਦੋਂ ਇੱਥੇ ਦਾ ਹੀ ਸੀ ਮੇਰਾ ਯਾਰ। ਉਹ ਉਹਦੇ ਚ ਦਾਨਿਸ਼ ਨੇ ਉਹ ਕੈਫੇ ਦਾ ਸ਼ੋਅ ਦਾਨਿਸ਼ ਦਾ ਪਹਿਲਾ ਸੀ, ਮੇਰਾ ਤੀਸਰਾ ਸੀ। ਮੈਂ ਤੇ ਬਾਊ ਉਹਦੇ ਚ ਵੀ ਆਏ ਸੀਗੇ। ਹਾਂ ਹਾਂ ਤੂੰ ਕਿਉਂ ਨਹੀਂ ਸੀ ਆਇਆ ਉਦੋਂ ਸ਼ੋਆਂ 'ਚ? ਤੁਸੀਂ ਬੁਲਾਇਆ ਮੈਂ ਭਾਜੀ ਪਹਿਲੇ ਤਾਂ ਉਹ ਸ਼ੋਅ ਕੀਤਾ ਹੈ ਤੂੰ ਮੇਰੇ ਨਾਲ ਕਿਹੜਾ ਸ਼ੋਅ ਕੀਤਾ ਸੀ? ਕੋਮੇ ਵਾਲਾ, ਮੈਂ ਤੇ ਰਾਸ਼ਦ ਸਾਹਿਬ ਨੇ ਕਿੱਥੇ? ਰਜ਼ਾਬਾਦ, ਉਹ ਰਾਸ਼ਦ ਸਾਹਿਬ ਦੇ ਘਰ। ਓਏ ਉਹ ਤੇ ਤੁਸੀਂ ਇਹਦਾ 24 ਦਾ ਕੀਤਾ ਸੀ 24 ਜਦੋਂ ਕੋਮੇ 'ਚ ਗਿਆ। ਨਹੀਂ ਰੋਡ ਸ਼ੋਅ ਤੇ ਨਹੀਂ ਸੀ ਆਇਆ? ਰੋਡ ਸ਼ੋਅ ਤੇ ਜਿਸ ਦਿਨ ਮੈਂ ਉਹ ਤੋਂ ਮੇਰੇ ਤੋਂ ਪਹਿਲੇ ਤੁਸੀਂ ਮੁੰਨੇ ਨਾਲ ਰਿਕਾਰਡਿੰਗ ਕਰਕੇ ਨਿਕਲ ਗਏ ਸੀ। ਹਾਂ, ਮੁੰਨੇ ਦੀ ਉਹ ਪਹਿਲੀ ਰਿਕਾਰਡਿੰਗ ਸੀ ਜਾਗ। ਉਹ ਮੇਰਾ ਸ਼ੋਅ ਹੀ ਪਹਿਲਾ ਸੀ, ਉਹਦੇ 'ਚ ਹੀ ਲਾਲਾ ਵੀ ਸੀ। ਹਾਂਜੀ, ਉਹ ਚ ਵੀ ਲਾਲਾ ਸੀ। ਹਾਂ, ਰੋਡ ਸ਼ੋ ਪਹਿਲਾਂ ਹੋਈ ਤੁਹਾਡਾ ਮੁੰਨੇ ਵਾਲਾ ਪਹਿਲਾ ਰੋਡ ਸ਼ੋ। ਲਾਲਾ ਵੀ ਸੀ, ਸਾਰੇ ਇਸੇ ਸੀ। ਲਾਲਾ ਫੋਨ ਸੁਣਨ ਦਿਆ ਜਿਹਦੇ 'ਚ ਲਾਲਾ ਬੈਠਾ, ਜਿਹਦੇ 'ਚ ਮੈਂ ਕਹਿੰਦਾ ਵਾਂ ਕਿ ਆ ਪੁੱਲ ਭਾਜੀ ਅਗਰ ਤੁਸੀਂ ਕਰਜ਼ਾ ਦੇਣਾ ਵਾ 1,25,000 ਰੁਪਇਆ ਹਰ ਪਾਕਿਸਤਾਨੀ ਦੇ ਕਰਜ਼ਾ ਵਾ, ਤੇ ਮੈਨੂੰ ਭੇਜਿਆ ਗਵਰਨਮੈਂਟ ਨੇ ਕਿ ਲਿਆਓ 1 ਪੰਜੀ ਦੇ ਦਿਓ। ਅਸੀਂ ਕਿੱਥੋਂ ਦੇ ਦਈਏ, ਅਸੀਂ ਕਦੋਂ ਹਾਂ, ਉਹ ਜਿਹੜਾ ਲਾਲੇ ਨੇ ਇੱਕ ਗੱਲ ਕੀਤੀ ਨਾ, ਓਏ ਅਸੀਂ ਨਹੀਂ ਦੇਣਾ ਭਾਈ, ਆਹ ਬਹੁਤ ਉਹਦੀ ਮਜ਼ੇਦਾਰ ਗੱਲ ਸੀ ਲਾਲੇ ਦੀ। ਲਾਲਾ ਵੈਸੇ ਹੀ ਖਿੱਚਦਾ ਬਹੁਤ ਹੈ। ਲਾਲਾ ਵੈਸੇ ਨਾਰਮਲ ਲਾਈਫ ਚ ਵੀ ਨਾ ਖਿਜਿਆ ਫਿਰਨ ਰਿਹਾ। ਹਾਂ, ਅੱਛਾ, ਤੇ ਮਿੱਠਾਪੁਰੀਆ ਸਾਹਿਬ ਮਿੱਠਾਪੁਰੀਆ ਸਾਹਿਬ ਉੱਥੋਂ ਆਏ ਸੀ। ਤੁਸੀਂ ਨਾ ਸਾਫ ਨਾ ਕਹੋ, ਤੁਸੀਂ ਨਾ ਸਾਫ ਕਹੋ। ਅਸੀਂ ਮੈਂ ਤੇ ਆਜਿਜ਼ ਜਿਹਾ ਬੰਦਾ, ਮਾੜਾ ਮਸਕੀਨ ਬੰਦਾ ਜ਼ਿੰਦਗੀ ਯਾਰ ਚ ਖੁੱਲ ਕੇ ਉਹਨਾਂ ਨੇ ਕਿਹਾ, ਉਹਨੂੰ ਕਹਾ ਜੀ ਅਸੀਂ ਜਿਹੜੀ ਗੱਲ ਕਰ ਸੀ ਨਾ, ਮੇਰੇ ਹੁਣ ਥੋੜੀ ਦਿਲ 'ਚ ਬਹਿ ਗਈ, ਦਿਮਾਗ 'ਚ ਵੀ ਜਿਹੜਾ ਖਾਲਾ ਵਾ ਤੁਹਾਨੂੰ ਮੈਂ ਦਿਖਾਉਣਾ ਵਾ ਵੀ ਖਾਲੇ ਦੀ ਫੀਲ ਇੱਕ ਹੁੰਦੀ ਹੈ, ਹਲਕਾ ਜਿਹਾ ਬੰਦਾ ਐ ਕਰਦਾ ਉਹ ਚ ਹੱਥ ਧੋ ਲੈਂਦਾ ਦੀ ਬਾਤ ਕਾਤ। ਪਹਿਲਿਆ ਅੱਖਾਂ 'ਚ ਸਿੱਟੇ ਮਾਰ ਲੈ। ਐ ਹੈ ਹੀ ਨਹੀਂ ਸੀ, ਉੱਤੇ ਬੈਠੇ ਇੰਜੋਏ ਕਰੋ। ਲੋਕੀ ਲੱਤਾਂ ਲਮਕਾ ਕੇ ਬੈਠੇ ਸੀਗੇ, ਲੋਕੀ ਉੱਥੇ ਸਟਿੰਗਾਂ ਪੀਂਦੇ ਸੀ, ਲੋਕੀ ਸਮੋਸੀਆਂ ਖਾਂਦੇ ਸੀ। ਕਦੀ ਇਹਨੇ ਆਪਣੀ ਬੋਤਲ ਧਾਗਾ ਬੰਨ ਕੇ ਵਿੱਚ ਸੁੱਟੀ ਹੁੰਦੀ ਸੀ, ਠੰਡੀ ਕਰਕੇ ਉੱਥੇ ਪੀ ਰਿਹਾ। ਅੱਛਾ ਉਸਤਾਦ ਜੀ, ਲੇਕਿਨ ਗੱਲ ਇਹ ਹੈ ਕਿ ਮੈਂ ਉਹ ਦੇਖੀ ਜਗ੍ਹਾ, ਕੋਈ ਬੰਦਾ ਉੱਥੇ ਗੈਸ ਨਹੀਂ ਕਰ ਸਕਦਾ ਕਿ
ਫੁੱਟਪਾਥ ਲੱਗਦਾ ਉਹ, ਹਾਂਜੀ ਫੁੱਟਪਾਥ ਹੀ ਹੈ ਲੇਕਿਨ ਖਾਲਾ ਉਹਨੇ ਕਿੱਥੋਂ ਦੇਖਿਆ ਗੰਦਾ ਨਾਲਾ? ਸਰ ਉਹ ਆਪ ਉਹਦੀ ਉਹ ਹੈ ਹੀ ਗੰਦੀ ਨਸਲ ਦਾ ਵਾ ਨਹੀਂ ਇੱਕ ਮਿਸਾਲ ਆ, ਪਹਿਲੇ ਵੀ ਇਦਾਂ ਹੀ ਸੀ। ਉਹਦਾ ਕੰਮ ਹੀ ਹੈ ਨਾ, ਉਹ ਸੁਥਰਾ ਪੰਜਾਬ ਦਾ ਕਾਰੀਗਰ ਦੌੜਿਆ, ਤੁਸੀਂ ਨੈਣ ਦੇ ਖਿੱਚਦੇ ਕਿਹੜੇ ਪਾਟੇ ਆ। ਨਹੀਂ ਉਹ ਪਹਿਲੇ ਵੀ ਇਦਾਂ ਹੀ ਸੀ ਜਾਂ ਹੁਣ ਉਹਨਾਂ ਨੂੰ ਤੇ ਸਲੇਟ ਪਾਈ? ਉਹ ਹੈ ਬੇਸਿਕਲੀ ਉਹਨੂੰ ਦੇ ਅੱਬੂ ਨੇ ਦੱਸਿਆ, ਉਹਦੇ ਅੱਬੂ ਵਿੱਚ ਬੜੇ ਹੁੰਦੇ ਸੀ, ਉਹਦੀ ਭਾਲ ਸਫਾਈ ਉਹਦੇ ਵਾਲਾ ਸਾਹਿਬ ਕਰਦੇ ਮੈਂ ਗੱਲ ਤੈਨੂੰ ਵੈਸੇ ਪੁੱਛ ਰਿਹਾ ਭਾਜੀ ਵਾ, ਜਦੋਂ ਇਹਨੇ ਅੱਡਾ ਲਾਇਆ ਜਦੋਂ ਤੂੰ ਅੱਡਾ ਲਾਇਆ ਉਦੋਂ ਵੀ ਜਿੱਦਾਂ ਅੱਜ ਇਦਾਂ ਹੀ ਸੀ, ਇੰਜ ਉੱਪਰੋਂ ਬੰਦ ਸੀ? ਸਾਨੂੰ ਤਾਂ ਖਾਲਾ ਹੀ ਨਹੀਂ, ਮਿਲਿਆ, ਨਹੀਂ। ਅਸੀਂ ਖਾਲਾ ਹੀ ਕਬੂਲ ਕੀਤਾ। ਹੋ ਸਕਦਾ ਪਿੱਛੋਂ ਪੀਸ ਕੱਟਿਆ ਹੋਵੇ ਇੰਨਾ ਕੁ ਵਿੱਚ ਖਲੋਣ ਲਈ, ਉਦੋਂ ਫੱਟੇ ਇੰਨਾ ਲੱਗਣੇ ਕੁ ਤਾਂ ਨਜ਼ਰ ਆਉਂਦਾ ਰਹਾ। ਅੱਛਾ ਉਹ ਕਿਤੇ ਸਲੇਟ ਟੁੱਟੀ ਹੁੰਦੀ ਤੇ ਉਹਦੇ ਅੰਦਰ ਖਲੋਤਾ ਹੁੰਦਾ ਸੀ ਕੋਈ, ਇਹਨਾਂ ਨਾਲ ਬਾਹਰ ਹੁੰਦਾ ਸੀ। ਭਾਜੀ ਕਿਤੇ ਉੱਥੇ ਗੋਲੇ ਦੀ ਚੱਲਣ ਦੇ ਮੈਂ ਥੱਲੇ ਵੜ ਜਾਣਾ। ਉਸਤਾਦ ਜੀ ਉਹ ਤੁਸੀਂ ਦੇਖੋ ਕਿ ਖਾਲੇ ਤੇ ਡੇਰੇ ਲਾਏ ਅਸੀਂ ਖਾਲੇ ਤੇ ਮੌਜ ਬਹਾਰਾਂ ਸ਼ੁਰੂ ਕੀਤੀ। ਖਾਲਾ ਨਹੀਂ, ਲਫ਼ਜ਼ ਹੈ ਗੰਦਾ ਨਾਲਾ। ਨਾਲ ਲਫ਼ਜ਼ ਨੂੰ ਗੌਰ ਕਰਨਾ, ਗੰਦਾ ਉੱਥੇ ਤਾਂ ਨਜ਼ਰ ਹੀ ਨਹੀਂ ਆਉਂਦਾ, ਨਜ਼ਰ ਕਿੱਦਾਂ ਆਇਆ ਕਿ ਇਹਦੇ ਥੱਲੇ ਗੰਦਾ? ਉਹਦੀ ਕਿਹੜਾ ਕੋਈ ਕਿਤਾਬ ਆ, ਉਹ ਤੇ ਆਪਣਾ ਮੁੰਡਾ 2 ਘੰਟੇ ਬਹਿ ਕੇ ਮੈਂ ਕੋਈ ਛਾਪੜ ਖਾ ਕੇ ਗਏ ਸੀਗੇ। ਉੱਤੇ ਖੜਾ ਸੀਗਾ ਉਹਨਾਂ ਨੂੰ ਤੇ ਉਦੋਂ ਪਤਾ ਕੀ ਹੋਇਆ, ਉਦੋਂ ਹੋਈ ਸੀ ਬਾਰਿਸ਼ ਹਲਕੀ ਜੀ। ਹੁਣ ਜਿੱਦਾਂ ਪਾਣੀ ਘੁੱਟ ਨਹੀਂ ਭਰਦਾ ਹੁੰਦਾ ਆਪਾਂ ਸੁਰਕਾ, ਨਹੀਂ ਜਿੱਦਣ ਉਹ ਖਾ ਕੇ ਗਏ ਉਦੋਂ ਥੱਲੇ ਨਾਲਾ ਨਜ਼ਰ ਆਉਂਦਾ ਸੀ ਗੰਦਾ? ਮੈਂ ਦੱਸਣ ਲੱਗਾ ਨਾ, ਉਹ ਹੁਣ ਫੁੱਟਪਾਥ ਤੇ ਬੈਠੇ ਆ ਬੈਂਚਾਂ ਤੇ, ਪਾਣੀ ਨਾ ਇੱਕ ਆਪਾਂ ਸੁਰਕਾ ਨਹੀਂ ਸੁਰਕਾ ਹੈ ਵਾਜਾ ਚਾਹ ਦਾ, ਉਹ ਪੈਪ ਦੇ ਵਿੱਚ ਪਾਣੀ ਜਾਣੇਗਾ, ਸੁਰਕਾ ਕਿੱਥੋਂ ਵਜਣਾ? ਮੈਂ ਕਿਹਾ ਖਾਲੇ 'ਚ ਪਾਣੀ ਜਾਣ ਡਿਆ ਵਾ। ਓਏ ਹੋ ਤੇਰੀ ਆ ਕਿਸਮਤ ਮਾੜੀ। ਉਹ ਹੁਣ ਉਹ ਹਲਕਾ ਜਿਹਾ ਉਧਰ ਅੱਲਾ ਨੇ ਜੋ ਪਾਣੀ ਹੋਵੇ ਕਿਸੇ ਦਾ ਸਿਰ ਭੁੱਕਾ ਜਿਹਾ ਉੱਡ ਗਿਆ, ਇਹ ਹਲਕਾ ਜਿਹਾ ਹੋਇਆ ਵਾ। ਮਤਲਬ ਕਿਸੇ ਹੱਦ ਤੱਕ ਗੱਲ ਸਹੀ। ਹੋ ਸਕਦਾ ਉਹਦੇ ਨਾਲੇ ਨੂੰ ਨਜ਼ਲਾ ਆਇਆ ਹੋਵੇ ਤੇ ਉਹਨੇ ਸਾਹ ਭਰਿਆ ਹੋਵੇ ਬਾਹਰ ਨੂੰ, ਤੇ ਕਾਸ਼ ਕਾਸ਼ਲਾ ਜਿਹਾ ਬਣਿਆ ਹੋਵੇ। ਉਹਨੂੰ ਹੋ ਜਾਂਦਾ ਜਿਹਨੂੰ ਇਹ ਸਮੈਲ ਆਈ ਆ, ਨੱਕ ਬੰਦ ਹੋ ਜਾਂਦਾ। ਹਲਕਾ ਜਿਹਾ ਖਾਲੇ ਬਾਦਸ਼ਾਹ ਨੇ ਕਿਤੇ ਘੁੱਟ ਭਰਿਆ, ਧੂਸ ਜੀ ਬਾਹਰ ਆਈ ਆ। ਅਸੀਂ ਹੁਣ ਤੱਕ ਗੰਦਿਆ ਹੋਣ ਡਏ, ਖਾਲੇ ਦੀ ਇੰਨੀ ਕੀਤੀ ਅਸੀਂ ਤਾਂ ਹੁਣ ਤੱਕ ਭੁਗਤਣ ਡਏ। ਨਹੀਂ ਇੱਕ ਹੋਰ ਵੀ ਗੱਲ ਸਾਨੂੰ ਪਤਾ ਲੱਗੀ ਸੀ, ਉਹ ਤੇ ਹੁਣ ਦੱਸਣ ਵਾਲੀ ਨਹੀਂ ਹੈ, ਲੇਕਿਨ ਇਹ ਆ ਕਿ ਉਹ ਵੀ ਸਾਨੂੰ, ਮੈਨੂੰ ਤਾਂ ਕਈ ਪਤਾ ਸੀ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਦੂਰ ਤੱਕ ਜਾਏਗੀ। ਜੇ ਭਾਜੀ ਇਹ ਨਾਲੇ ਵਾਲੀ ਗੱਲ ਸਹੀ ਹੈ ਤੇ ਫਿਰ ਦੂਸਰੀ ਵੀ ਸਹੀ ਹੋਏਗੀ। ਅੱਛਾ, ਦੱਸੀ ਆ ਤੇ ਦੋਵੇਂ ਸਹੀ ਆ, ਦੋਵੇਂ ਸਹੀ ਆ। ਹੁਣ ਕਈ ਬੰਦੇ ਤੁਸੀਂ ਇਲਿਆਸ ਭਾਜੀ ਹਾਜੀ ਵੀ, ਮੈਂ ਤੁਹਾਨੂੰ ਆਪਣੇ ਹੱਥ ਦਾ ਰੋਲ ਸਮੋਸੇ, ਚਿਕਨ ਸਮੋਸਾ, ਚਿਕਨ ਪੋਟੈਟੋ ਸਾਰਾ ਕੁਝ ਖਵਾ ਦੇਵਾਂ ਨਾ, ਤੁਸੀਂ ਮੰਨਣਾ ਨਹੀਂ ਹੈ। ਲੇਕਿਨ ਤੁਸੀਂ ਇਹ ਨਹੀਂ ਮੰਨਣਾ ਵੀ ਯਾਰ ਭਾਵੇਂ ਗੰਦਾ ਖਾਣਾ ਸੀ ਭਾਵੇਂ ਜੋ ਵੀ ਸੀ, ਉੱਥੇ ਡੇਰੇ ਲਾਏ ਸੀ, ਉਹਨੂੰ ਖਾਲੇ ਨੂੰ ਵਸਾਤਾ। ਓਹੋ ਓਏ ਅੱਜ ਭਾਜੀ ਉੱਥੇ ਵੈਲਿਊ ਚੈੱਕ ਕਰੋ ਜਾ ਕੇ ਤੁਸੀਂ। 31 ਲੱਖ ਰੁਪਏ ਨੂੰ ਮਰਲਾ ਵਾ, ਜਦੋਂ ਅਸੀਂ ਗਏ ਸੀ ਉੱਥੇ 9 ਲੱਖ ਨੂੰ ਮਰਲਾ ਸੀ। ਸਰ ਨਾਲੇ ਦੀ ਵਜ੍ਹਾ ਨਾਲ ਪੈਸੇ ਵਧੇ ਭਾਜੀ। ਨਹੀਂ ਭਾਜੀ ਉੱਥੇ ਮਿੱਠਾ ਪੂਰੀਆਂ ਸਮੋਸੀਆਂ ਲਾਉਣ ਡਿਆ ਸੀ ਓਏ ਹੋਏ ਹੋਏ। ਓਏ ਪਹਿਲੇ। ਨਹੀਂ ਮਿੱਠਾਪੁਰੀ ਅੱਜ ਬ੍ਰਾਂਡ ਆ ਭਾਜੀ, ਰਹਿਣਾ ਬੇਸ਼ੱਕ ਜੀ। ਅੱਜ ਤੂੰ ਉੱਥੇ ਸਮੋਸੀਆਂ ਲਾਵੇਂ ਤੇਰੇ ਕੋਲ ਰਸ਼ ਨਾ ਟੁੱਟੇ। ਹਾਂਜੀ ਸਮੋਸੀਆਂ ਵਾਲਾ ਦਾ ਘੱਟ ਹੋਣਾ ਵਾ, ਖਿੱਚਿਆ ਤੂੰ ਵਾਲਾ ਬਹੁਤਾ ਹੋਣਾ। ਜਿੱਦਾਂ ਮੇਰੇ ਕੋਲ ਦੋਸਤ ਲੋਕਾਂ ਨੇ ਮੇਰਾ ਮੈਂ ਲੁੱਟਿਆ ਗਿਆ ਫਰਾਡ ਦੀ ਵਜ੍ਹਾ ਤੋਂ, ਪਾ ਲਿਆ ਸੀ ਮੈਨੂੰ, ਫਰਾਡ ਹੀ ਲੈ ਕੇ ਬਹਿ ਗਿਆ। ਉਹ ਕਿੱਦਾਂ? 2 ਸਮੋਸੀਆਂ ਲੈ ਕੇ 3 ਕੌਲੀਆਂ ਰਹਿਤੇ ਦੀ ਪੀ ਜਾਂਦੇ ਸੀ। ਇਹ ਤਾਂ ਮੇਰੇ ਅੱਬੇ ਨੇ ਦੱਸਿਆ ਨਹੀਂ, ਤੇਰਾ ਸਰ ਨੁਕਸਾਨ ਹੈ ਤੇਰਾ ਪੁੱਤ। ਨਾਲੇ ਤੈਨੂੰ ਰਹਤੇ ਤੇ ਕਾਦੀ ਟੈਨਸ਼ਨ, ਤੇਰਾ ਨਾਲੇ ਦੇ ਉੱਤੇ ਤੇ ਅੱਡਾ ਸੀ। ਹਾਂ ਭਾਜੀ ਨਹੀਂ ਉਹ ਚਿੱਟਾ ਹੁੰਦਾ ਰਿਹਾ ਉਹ। ਭਾਈ ਇਲਿਆਸ ਇਹ ਤੇ ਥੱਲੋਂ ਬਾਲਟੀ ਭਰ ਕੇ ਕਹਿੰਦਾ ਸੀ ਅੱਜ ਮੈਂ ਖੁੱਲੀ ਪੈਪਸੀ ਲੈ ਕੇ ਔਰ ਤੁਸੀਂ ਭਰਾ ਦੇ ਹੱਥ ਦਾ ਕਿਤੇ ਰੋਲ ਖਾ ਲੈਂਦੇ ਵੀ ਤੁਸੀਂ ਯਕੀਨ ਮੰਨੋ, ਮੇਰੇ ਦੁਕਾਨ ਖੋਲਣ ਤੋਂ ਪਹਿਲੇ ਰਸ਼ ਪਿਆ ਹੁੰਦਾ ਸੀ ਬਜ਼ੁਰਗਾਂ ਦਾ। ਬਜ਼ੁਰਗੋ ਯਾਰ ਮੈਂ ਤੈਨੂੰ 36 ਵਾਰੀ ਜਦੋਂ ਤੂੰ ਇਦਾਂ ਦੀਆਂ ਗੱਲਾਂ ਕਰਦਾ ਤੈਨੂੰ ਮੈਂ ਕਹਿੰਦਾ ਯਾਰ ਇਹ ਤੇ ਬੜਾ ਕੇ ਲਿਆ ਥੋੜਾ ਜਿਹਾ। ਉਸਤਾਦ ਜੀ ਤੁਸੀਂ ਮੈਨੂੰ ਮੌਕਾ ਦੇਣਾ, ਮਗਰ ਉਹ ਤੋਂ ਬਾਅਦ ਦਾ ਮੈਂ ਤੁਹਾਨੂੰ ਬਣੀਆਂ ਲਿਆ ਕੇ ਖਵਾ ਦੂੰ ਉਹੀ ਟੇਸਟ। ਕਿੱਥੋਂ? ਇਹ ਜੱਲੀ ਮਾਰਕੀਟ ਤੋਂ। ਨਹੀਂ ਜਿਹੜੀਆਂ ਤੂੰ ਉਹੀ ਉੱਥੋਂ ਲੈਣਾ ਸੀ। ਉਹੀ ਉੱਥੋਂ ਹੀ ਉਹੀ ਮਾਲ ਆ, ਰੈਸਪੀ ਉਹੀ ਆ। ਲੇਕਿਨ ਨਹੀਂ ਤੂੰ ਬਣਾਉਣਾ ਘਰ ਸੀ ਓਹੋ ਜਾਂ ਤੂੰ ਉੱਥੋਂ ਲੈਣਾ ਸੀ? ਮੈਂ ਕਰਕੇ ਰੱਖ ਲਿਆ ਸੀ ਕਿ ਅੱਲਾ ਨੇ ਇੰਨੀ ਵੀ ਨਹੀਂ ਸੁਣ ਲਈ ਸੀ। ਮੈਂ ਮਹੱਲੇ ਦੀਆਂ 6 ਔਰਤਾਂ ਲੱਭੀਆਂ ਸੀ ਜਿਹੜੀ ਸਿਰ ਕੈਸ਼ ਭਰਦੀਆਂ ਸੀ ਮਿੱਠੇ ਦੀਆਂ ਰੋਜ਼ਿਆਂ 'ਚ। ਇੰਨਾ ਕੰਮ ਸੀ ਮਾਸ਼ਾ। ਓਏ ਇਹਨੂੰ ਤੇ ਇਹਦੇ ਘਰ ਦੇ ਕਹਿਣ ਲੱਗ ਪਏ ਸੀ ਜ਼ਰਾ ਨਾਲਾ ਦੁਆਲਾ ਦੇਖ ਕੇ ਜਾਈ। ਇੰਨੀ ਇਹਦੀ ਜ਼ਿੰਦਗੀ ਚ ਨਾਲੇ ਰੋਜ਼ਿਆਂ ਦੇ ਵਿੱਚ 8 ਬੰਦੇ ਮੇਰੇ ਪਿੱਛੇ ਖਲੋਤੇ ਹੁੰਦੇ ਸੀ। ਮਿੱਠਾ ਜੀ ਹੁੰਦੇ ਸੀ ਤਲਾਈ ਤੇ ਵੱਡੇ, ਆ ਤੜਾ ਰਿਹਾ ਜਿਹੜਾ ਕਲੀਨ ਗੋਲ। ਹਾਂ ਵੱਡੇ ਸਮੋਸੇ ਵੀ ਹੁੰਦੇ ਸੀ ਤੇਰੇ ਕੋਲ, ਜਿਹੜੇ ਨਾਰਮਲ ਸਮੋਸਾ ਹੁੰਦਾ ਵੱਡਾ। ਉਸਤਾਦ ਜੀ ਉਹਦੇ ਵਿੱਚ ਨਾ ਚਿਕਨ ਰੇਸ਼ੇ ਬਣਾ ਕੇ ਪਾਈਦੇ ਸੀਗੇ, ਚਿਕਨ ਸਬਜ਼ੀ ਯਾਰ ਤੂੰ ਸਮੋਸੀਆਂ ਵੇਚਦਾ ਸਾ, ਇੱਕ ਵੱਡਾ ਸਮੋਸਾ ਹੁੰਦਾ ਸੀ। ਲੇਕਿਨ ਜਿਹੜਾ 80 ਰੁਪਏ ਦਾ ਮਿਲਦਾ ਵਾ ਤੇ ਸਾਨੂੰ 90 ਰੁਪਏ ਦਾ ਦਿੰਦੇ ਸੀ ਲੋਕੀ। ਉਹ ਹੈਗਾ ਵਾ, ਉਹ ਖੁੱਲਾ ਸਮੋਸਾ ਨੂੰ ਭਰਨਾ ਹੁੰਦਾ। ਮੇਰੇ ਕੋਲ ਸੀ ਪੱਟੀ ਸਮੋਸਾ ਵੱਡਾ। ਅੱਛਾ ਪੱਟੀ ਐ ਕਰਕੇ ਹਾਂ। ਉਹ ਭਰ ਕੇ ਨਾ ਭਰਾਈ ਉਹ ਦੇਈਦਾ ਸੀਗਾ ਸੀ 30 ਰੁਪਏ ਦਾ। ਵੀ ਤੁਸੀਂ ਹਲਕੇ ਜਿਹੇ ਕਿਸੇ ਥੱਕੇ ਟੁੱਟੇ ਐਂ ਬਣਾ ਯਾਰ ਮਿੱਠੇ ਸਮੋਸਾ ਬਣਾ ਯਾਰ, ਐ ਕਹਿੰਦੀ ਕਰਕੇ ਐ ਬਣਾ ਕੇ ਹੁੰਦਾ ਸੀ। ਔਰ ਮੇਰੇ ਕੋ ਕੈਚਅਪ ਸੀ ਸ਼ੰਗਰੀਲਾ ਦੀ ਚੀਜ਼ਾਂ ਪਾਈਆਂ, 2 ਨੰਬਰ ਨਹੀਂ ਪਾਈਆਂ, 1 ਨੰਬਰ ਹੀ ਪਾਈਆਂ ਸਾਰੀਆਂ। ਹਾਂ ਸ਼ੰਗਰੀਲਾ ਦੇ ਕੈਚਅਪ ਦੇ ਲੋਕਾਂ ਨੇ ਆ ਕੇ ਨਾ ਨਿਕਲ ਕੇ ਚਾਟ ਮਸਾਲਾ ਪਾ ਕੇ ਭੁੱਖ ਭਕਈਆ ਕਰਕੇ ਨਾਲ ਰਾਇਤਾ ਲੈਣਾ। ਰਾਇਤੇ ਦੇ ਵਿੱਚ ਆਪਾਂ ਆਈਟਮ ਪਾਈ ਸੀ 3। ਪਹਿਲੇ ਆਸ ਕਿਹੜੀਆਂ? ਜ਼ੀਰਾ, ਕਾਲੀ ਮਿਰਚ, ਹਲਕਾ ਜਿਹਾ ਨਮਕ। ਕਿਉਂ ਮੈਂ ਤੈਨੂੰ ਹੁਣੇ ਇਹਦੀ ਕਹਿ ਸੀ ਕਿ ਜਦੋਂ ਬੋਲਣਾ ਸ਼ੁਰੂ ਕਰਦਾ ਫਿਰ ਕੋਈ ਨਹੀਂ ਬੋਲਦਾ। ਜੀ। ਉਦੋਂ ਦਾ ਕੋਈ ਬੋਲਿਆ ਕੋਈ ਨਹੀਂ ਸ਼ੁਰੂ ਹੋ ਗਿਆ। ਸ਼ੁਰੂ ਹੋ ਗਈ ਸ਼ਾਮ ਟਾਈਮ ਕੀ ਹੋਇਆ? 3:44 ਹੋਏਗਾ ਜੀ। ਰਾਤ ਦੇ 3:44 ਤੱਕ ਇੱਥੇ ਬੈਠਾ ਰਿਹਾ, ਇਹ ਬੋਲੀ ਜੂ।
ਇਹਨੂੰ ਆਪ ਹੀ ਰੋਕਣਾ ਵਾ ਕਿ ਲਓ ਨਾਜ਼ਰੀਨ ਪ੍ਰੋਗਰਾਮ ਦਾ ਟਾਈਮ ਸਮਝ ਆਈ ਹੁਣ? ਜੀ ਸਮਝ ਆ ਗਈ ਮਾਸ਼ਾ ਨਹੀਂ ਤੈਨੂੰ ਹਲੇ ਹੋਰ ਆਏਗੀ, ਨਹੀਂ ਤੈਨੂੰ ਵੈਰੀਫਿਕੇਸ਼ਨ ਆਏਗੀ ਹਲੇ ਹੋਰ। ਮੈਂ ਤਾਂ ਹਲਕਾ ਜਿਹਾ ਦੱਸਿਆ ਹੀ ਆ। ਹਾਂ ਕਾਲਾ ਜੀ ਆਪਣਾ ਜ਼ੀਰਾ ਜੀਰਾ ਭਾਜੀ ਚਲੋ ਟਾਈਮ ਮੁੱਕ ਗਿਆ, ਉੱਤੇ ਬਹੁਤ ਹੋ ਗਿਆ ਟਾਈਮ, ਇੱਥੋਂ ਹੀ ਅਗਲੀ ਵਾਰੀ ਸ਼ੁਰੂ ਕਰ ਲਾਂਗੇ। ਭਾਜੀ ਦਾ ਨਮਕ ਨਹੀਂ ਨਾ ਦੱਸਣ ਵਾਲਾ ਹੈ ਇਹ ਜੀ? ਦੱਸ ਲੈਣ ਦਿਓ। ਨਹੀਂ ਕੋਈ ਗੱਲ ਨਹੀਂ। ਹਾਲੇ ਤਾਂ ਮੈਂ ਖੂਬੀਆਂ ਦੱਸਣੀਆਂ ਸੀ ਭਈਏ ਲਿਆਸ ਦੀਆਂ, ਚਲੋ ਅਗਲੇ ਸ਼ੋਅ 'ਚ ਦੱਸਾਂ। ਅੱਜ ਤੁਸੀਂ ਗਾਣਾ ਨਹੀਂ ਸੁਣਿਆ ਕੁੜੀ ਦੀ ਆਵਾਜ਼ 'ਚ? ਯਾਰ ਲਾਸ਼ ਹੋਈ ਜਿਹੜੀ ਮੂੰਹ ਹੈ। ਨਾਲ ਕੋਈ ਜਾਨਵਰ ਬੰਨੇ ਦੀ ਇੱਕ ਮਿਸਾਲ ਨਾ ਕਿ ਤੂੰ ਮੂੰਹ ਨਾਲ ਉਹ ਬੰਨਿਆ ਈ, ਇਹ ਉਹ ਹੀ ਬੰਨਿਆ। ਉਹੀ ਹੈ। ਬਹਰਹਾਲ ਬਾਬਾ ਜੀ ਫਾਈਨਲ ਐਂਡ ਦੀ ਗੱਲ ਇਹ ਆ ਪ੍ਰੋਗਰਾਮ ਖਤਮ ਹੋਣ ਤੋਂ ਪਹਿਲੇ ਕਿ ਜਿਹੜਾ ਇਨਸਾਨ ਕਿਸੇ ਵੀ ਬੰਦੇ ਨਾਲ ਲੜਾਈ ਜਾਂ ਮੁਖਾਲਫਤ ਜਾਂ ਵਜ੍ਹਾ ਤੋਂ ਉਹਦੇ ਘਰ ਦੀ ਬੁੱਢੀ ਦੀ ਜਾਂ ਭੈਣ ਦੀ ਜਾਂ ਧੀ ਦੀ ਗੱਲ ਕਰਦਾ ਨਾ ਬਾਹਰ, ਉਹ ਇੱਕ ਘਟੀਆ ਪਰਵਰਿਸ਼, ਘਟੀਆ ਵਾਲਦੈਨ, ਘਟੀਆ ਮਾਂ-ਪਿਓ, ਘਟੀਆ ਖੂਨ, ਘਟੀਆ ਖਾਨਦਾਨ ਦਾ ਪ੍ਰੂਫ ਦਿੰਦਾ ਹੈ ਹਰਕਤ ਕਰਕੇ ਕਿ ਅਗਰ ਤੇਰੀ ਮੇਰੀ ਲੜਾਈ ਹੋ ਗਈ ਆ ਤੇ ਮੈਂ ਬਾਹਰ ਜਾ ਕਮਾਂ, ਇਹਦੀ ਤੇ ਬੁੱਢੀ ਵੀ ਇਦਾਂ ਵਾ, ਜਦਕਿ ਨਾ ਉਹਦਾ ਮੈਂ ਇਹਨੂੰ ਜਾਣਦਾ, ਨਾ ਕਦੀ ਤੇਰੀ ਮੇਰੀ ਉਹਦੇ ਨਾਲ ਗੱਲ ਹੋਈ, ਨਾ ਕੋਈ ਇਸ ਤਰ੍ਹਾਂ। ਸਮਝ ਆ ਰਹੀ ਗੱਲ ਦੀ? ਐਸਾ ਗੰਦਾ ਇਨਸਾਨ ਕਾਇਨਾਤ 'ਚ ਕੋਈ ਨਹੀਂ ਹੁੰਦਾ ਮੇਰੇ ਹਿਸਾਬ ਨਾਲ। ਇੱਕ ਜਿਹੜਾ ਕਤਲ ਕਰ ਦਿੰਦਾ ਤੇ ਕਿਸੇ ਨੂੰ, ਉਹ ਵੀ ਕੋਈ ਵਜ੍ਹਾ ਹੁੰਦੀ ਹੋਏਗੀ ਤੇ ਗੁੱਸੇ 'ਚ ਹੋ ਜਾਂਦਾ। ਕਿ ਜਿਹੜਾ ਇਹ ਸੋਚ ਕੇ ਕਿ ਗੱਲ ਕਰਨ ਲੱਗਿਆ ਇਹ ਨਹੀਂ ਸੋਚਦਾ ਕਿ ਯਾਰ ਮੇਰੀ ਤੇ ਲੜਾਈ ਉਹਦੇ ਨਾਲ ਆ, ਮੈਂ ਇਹਦੇ ਘਰ ਤੱਕ ਕਿਉਂ ਜਾ ਰਿਹਾ, ਜਾਂ ਮੈਂ ਉਹਦੀ ਜ਼ਾਤੀ ਜ਼ਿੰਦਗੀ ਜਿੱਦਾਂ ਦੀ ਉਹ 'ਚ ਕੋਈ ਗੱਲ ਕਿਸੇ ਨੂੰ ਕਰ ਰਿਹਾ। ਐਸਾ ਬੋਧਦਾਰ ਆਦਮੀ ਕਾਇਨਾਤ 'ਚ ਕੋਈ ਨਹੀਂ ਹੋਣਾ। ਬਿਲਕੁਲ ਸੱਚੀ ਗੱਲ ਐਂਡ ਆਇਆ ਗੱਲ ਆ। ਉਸਤਾਦ ਜੀ ਮਿੱਠੇ ਤੋਂ ਵੀ ਉਹ ਗੰਦਾ ਹੋਏਗਾ। ਮਿੱਠੇ ਤੋਂ ਵੀ ਭਾਜੀ नहीं मिठा तो कुछ भी नहीं, मिठा तो आप वो तो ढंगे हैं। मिठा तो आप, हम भी मुरीद उसी सिलसिले के हैं। हाँ ਬੇਗੈਨ हाँ जी ठीक है जी। ਤੇ ਆਪਣਾ ਖਿਆਲ ਰੱਖੋ। ਫਿਰ ਅਗਲੇ ਪ੍ਰੋਗਰਾਮ ਤੁਹਾਡਾ ਮੁਲਾਕਾਤ ਹੋਏਗੀ। ਲਿਆਸ ਭਾਜੀ ਦੇ ਬਾਰੇ ਚ ਕਮੈਂਟ ਕਰਨਾ, ਬੜੇ ਅੱਛੇ ਇਨਸਾਨ ਨੇ। ਇਹਨਾਂ ਨੂੰ ਕਾਮੇਡੀ ਕੀਤੀ ਨਹੀਂ ਕੀਤੀ ਦੇ ਵਿੱਚ ਜੱਜ ਨਹੀਂ ਕਰਨਾ, ਪਰਸਨੈਲਿਟੀ ਵਾਈਜ਼ ਕਿੱਦਾਂ ਦੇ ਲੱਗੇ ਨੇ ਕਿ ਇਹ ਤੁਸੀਂ ਦੱਸਣਾ ਇਹਨਾਂ ਨੂੰ, ਤਾਂ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ। ਔਰ ਇਹਨਾਂ ਦੀ ਵੀ ਮੈਂ ਜਾਨ ਛੁਡਾ ਦੇਵਾਂ, ਅੱਲਾ ਕਰੇ ਮੇਰੇ ਰਸਤੇ ਇਹਨਾਂ ਦੀ ਵੀ ਜਾਨ ਛੁੱਟ ਜੇ ਆ ਜਿਹੜਾ ਥੀਏਟਰ ਤੇ। ਅੱਲਾ ਕਰੇ ਇਨਸ਼ਾਅੱਲਾ ਤਾਲਾ। ਠੀਕ ਹੈ ਨਾ? ਤੇ ਖੁਸ਼ ਰਹੋ, ਖਿਆਲ ਰੱਖੋ ਆਪਣਾ। ਲਵ ਯੂ। ਫਿਰ ਮੁਲਾਕਾਤ ਹੁੰਦੀ ਤੁਹਾਨੂੰ।